ਉਸਤਾਦ ਜੀ ਕੀ ਗੱਲ ਹੈ? ਨਹੀਂ ਕੀ ਗੱਲ ਉਹ ਗੁੰਮਰਾਹ ਹੋ ਜੂਗੇ। ਘਰ ਬੁਲਾਓ ਉਹਦੇ ਚਾਲ ਲਾੜ ਕਰੋ, ਹਲਕੀ ਜਿਹੀ ਗੁਲਪਾਸ਼ੀ ਕਰੋ। ਭੈਣ ਤੂੰ ਸਾਡੇ ਘਰ ਆਈ। ਉਹ ਗੁਲਪਾਸ਼ੀ ਭੈਣ ਨੇ ਵੀ ਨੇਜ਼ਾ ਸੁੱਟਿਆ। ਗੁਲਪਾਸ਼ੀ ਤੁਹਾਨੂੰ ਦੱਸ ਰਿਹਾ ਮੈਂ ਕਿ ਦਸੰਬਰ ਚ ਮੈਂ ਜਾ ਰਿਹਾ ਉਮਰੇ ਤੇ ਕੈਮਰਾ ਸੈੱਟ ਕਰਦੇ ਕਰ ਕੰਮ ਲੱਭ ਗਈ। अस्सलाम वालेकुम यार नाज़रीन, टी टाइम जी यार खुश आमदीद। ਸਹੀ ਤਾਂ ਸਿੱਧਾ ਕਰਾ ਲਓ ਉਸਤਾਦ ਜੀ। उस्ताद जी टी टाइम च खुश आमदीद जी यार भाजी। ਚੱਲ ਗਿਆ ਕੰਮ। मेरे नाल है भाजी ये चारे च पंजे चढ़े ने। ओके ਤਾੜੀ ਤਾੜੀ चलो जी, लो जी भाजी ਸ਼ੋਅ 'ਚ ਬੈਠੇ शो च ही हैं भाजी। ਇਮੇਜ ਖਰਾਬ ਹੋ ਰਿਹਾ। जिदन असीं शो च बहन लग पे ना, थोड़ा जिहा मास्टर नूं इंज कर इधर मिठे वाली साइड दे बैक ते स्पेस ज़्यादा वा, या दानिश नूं कह के थोड़ा अगे हो जा। ਨਾਲ ਚਾਹੀਦਾ ਸਿਪ ਵੀ ਲਓ ਇੱਕ ਉਸਤਾਦ ਜੀ। ओके ओके बस ठीक है, ओके डन। लो जी ਇਹ ਸਾਰਾ ਕੁਝ ਵਿੱਚ ਹੀ ਹੋਣਾ ਭਾਜੀ। ਤੁਸੀਂ ਦੇਖਣਾ ਅਸੀਂ ਕੀ ਕਰਦੇ ਆਟਮਾ, ਠੀਕ ਆ ਨਾ? ਮੈਂ ਠੀਕ ਆ ਨਾ? ਹਾਂ ਤੇਰਾ ਵਹਿਮ ਆ। ਇਹ ਗੱਲ ਤੇਰੀ ਗਲੀ ਦੇ ਬੰਦੇ ਫਾਈਨਲ ਕਰਨਗੇ, ਇਲਾਕੇ ਦੇ ਮਹੱਲੇ ਦੇ। ਲਓ ਜੀ ਨਾਜ਼ਰੀਨ, ਤੁਸੀਂ ਇੱਕ ਹਿਸਾਬ ਲਾਉਣਾ ਵਾ ਕਿ ਬੰਦੇ ਦੀ ਤਨਖਾਹ ਚੰਗੀ ਭਲੀ ਹੋਵੇ, ਓਏ ਬੱਚੇ ਵੀ ਹਲੇ ਛੋਟੇ ਛੋਟੇ ਹੋਣ, ਕੋਈ ਵੀ ਨਹੀਂ ਸਕੂਲ ਕਿਰਾਏ ਵੀ ਨਹੀਂ ਦੇਣੇ, ਮਤਲਬ ਨਿਜ਼ਾਮ ਸਾਰਾ। ਇੱਕ 200 400 500 ਰੁਪਏ ਦੀ ਮੋਟਰਸਾਈਕਲ ਦੀ ਟੂਬ ਪੈਂਚਰ ਹੋ ਜਾਂਦੀ, ਇਨਸਾਨ ਆ, ਜ਼ਿੰਦਗੀ ਆ, ਟਾਇਰ ਪੜ ਜਾਂਦਾ, ਟੂਬ ਪੈਂਚਰ ਹੋ ਜਾਂਦੀ ਹੈ, ਮਸਲਾ ਬਣ ਜਾਂਦਾ, ਕਿਤੇ 500 700 ਰੁਪਏ ਲੱਗ ਜਾਂਦਾ। ਭਾਈ ਜਾਨ ਅੱਲਾ ਮਾਫੀ ਦੇ ਵਿੱਚ ਲੱਗਦਾ ਜਿਵੇਂ ਕਹਿਰ ਬਰਪਾ ਕਰਤਾ ਕਿਤੇ ਇਹਨਾਂ ਦੇ ਉੱਤੇ ਨਾ, ਕਿਤੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ। ਦੁਨੀਆ ਦਾ ਇੱਕ ਟੂਬ ਪੈਂਚਰ ਹੋਈ ਆ, ਮੈਂ ਨਹੀਂ ਕੰਮ ਕਰਨਾ, ਤੁਸੀਂ ਕਰ ਲਓ 4 ਜਣੇ ਸ਼ੋ, ਮੈਂ ਘਰ ਚੱਲਾਂ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੇ ਕੋਲ ਫਲਾਂ। ਯਾਰ ਅੱਲਾ ਦੇ ਬੰਦਿਓ, ਕੌਣ ਲੋਕ ਨੇ ਉਹ ਸੜੇ ਭੁੱਜੇ, ਕਿਹੜੇ ਲੋਕ ਨੇ ਉਹਨਾਂ ਦੇ ਕਾਲੇ ਮੂੰਹ ਵਾਲਿਓ। ਤਨਖਾਹਾਂ ਵੀ ਤਾਂ ਦੇਖੋ ਨਾ, ਟਾਈਮ ਉੱਤਰ ਤਰੀਕ ਹੈਂ? ਦੇਖੋ ਕਿਹੜੀ ਆ ਗਈ ਹੈ। ਟੂਬ ਤਾਲੇ ਸਾਹਿਬ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਤੁਹਾਡੀ ਮਿਹਰਬਾਨੀ, ਮੈਂ ਤੁਹਾਡਾ ਨਾਲ ਜ਼ਿਕਰ ਹੀ ਨਹੀਂ ਕਰ ਰਿਹਾ। ਕਿਹੜੇ ਕਾਲੇ ਮੂੰਹ ਵਾਲਿਆ ਤੈਨੂੰ ਟੂਬ ਤੇਰੀ ਅਗਰ ਫਰੀ ਸਾਹਿਬ ਅਗਰ ਬੰਦੇ ਦੀ ਸੜ ਜਾਂਦੀ, ਟੂਬ ਪੜ ਜਾਂਦੀ ਹੈ। ਹਾਂਜੀ ਕਿੱਲ ਆ ਜ਼ਮਾਨੇ 'ਚ, ਓਏ ਸੜਕਾਂ ਤੇ ਕਿੱਲ ਪਏ ਨੇ, ਟੂਬ ਆ, ਟਾਇਰ ਆ, ਯਾਰ ਪੜ ਗਈ ਟੂਬ। ਟੂਬ ਪਾਟੇ ਨਾ ਆਹੋ ਭਾਜੀ, ਇੰਨੇ ਪੈਂਚਰ। ਇੱਧਰ ਸੁਣੋ, ਟੂਬ ਉਹਨੇ ਕੱਢੀ ਆ, ਟੂਬ ਨਜ਼ਰ ਨਹੀਂ ਆ ਰਹੀ, ਸਿਰਫ ਪੈਂਚਰ ਨਜ਼ਰ ਆ ਰਹੇ। ਟੱਕੀ ਪਈ ਪੈਂਚਰਾਂ ਨਾਲ, ਇੰਜ ਲੱਗਦਾ ਟੂਬ ਬਣੀ ਪੈਂਚਰਾਂ ਦੀ ਹੈ। ਕੋਬਰਾ ਸੱਪ ਬੜੇ। ਉਹ ਹੁਣ ਪੈਂਚਰ ਨਹੀਂ ਲੱਭਦੇ, ਉਹ ਲੱਭਦੇ ਆ ਪੈਂਚਰਾਂ ਦੇ ਵਿੱਚ ਕਿੱਥੇ ਮਾੜੀ ਜੀ ਟੂਬ ਨਜ਼ਰ ਆ ਰਹੀ, ਉੱਥੇ ਵੀ ਪੈਂਚਰ ਹੋਣੀ, ਉਹਦੇ ਤੇ ਡਬਲ ਤੈਅ ਸ਼ੁਰੂ ਹੋ ਗਈ ਪੈਂਚਰਾਂ ਦੀ। ਉਹ ਟੂਬ ਪੜ ਗਈ ਆ ਤੇ ਭਾਜੀ ਉਹਨਾਂ ਦੀ ਟੂਬ ਪੜ ਗਈ। ਮੇਰੀ ਟੂਬ ਪੱਟੀ ਹੈ ਤੇ ਭਾਜੀ ਤੁਹਾਡੀ ਨਹੀਂ ਗੱਲ ਕਰ ਰਿਹਾ, ਕਾਲੇ ਮੂੰਹ ਵਾਲੇ ਦੀ ਗੱਲ ਕਾਲੇ ਕਰ। ਮੂੰਹ ਵਾਲਾ ਕੌਣ ਆ ਉਹ? ਚਲੋ ਮੰਨੇ ਨਾ। ਦੱਸੋ। ਭਾਜੀ ਉਹਨਾਂ ਦੇ ਵਿੱਚ ਕੋਈ ਹੋਏਗਾ। ਉਹਨਾਂ ਦੇ ਵਿੱਚ ਨਹੀਂ ਉਸਤਾਦ ਜੀ, ਤੁਸੀਂ ਹੁਣ ਇੱਕ ਤੇ ਮੈਂ ਅੱਗੇ ਪਰੇਸ਼ਾਨ, ਉੱਤੋਂ ਮੈਨੂੰ ਇਹਨੇ ਚਾਹ ਨਹੀਂ ਦਿੱਤੀ, ਉੱਤੋਂ ਮੈਂ ਟੂਬ ਪਵਾ ਕੇ ਆਇਆ 550 ਰੁਪਏ ਦੀ ਟੂਬ, 100 ਰੁਪਏ ਉਹਨੇ ਪਵਾਈ ਲਈ। ਓਏ ਮੇਰੇ ਮੌਲਾ, 550 ਰੁਪਏ ਦਾ 버ਗਰ ਹੁੰਦਾ, ਟੂਬ ਪੈ ਗਈ 100 ਰੁਪਇਆ, ਵਿਚਾਰੇ ਗਰੀਬ ਨੇ ਪਵਾਈ ਲੈ ਲਈ। ਕੀ ਕਰਦਾ ਤੂੰ? ਉਹਦੇ ਕੋਲ ਟੂਬ ਲੈ ਕੇ ਜਾਂਦਾ, ਉਹ ਕਹਿੰਦਾ ਭਾਜੀ ਮੈਨੂੰ ਮਾਫ ਕਰ ਦਿਓ, ਤੁਹਾਡੀ ਟੂਬ ਪੈਂਚਰ ਹੋ ਗਈ, ਮੇਰੀ ਗਲਤੀ ਭਾਜੀ ਆ। ਹੈ ਭਾਜੀ ਆ, ਫੜੋ ਪੈਸੇ ਭਾਜੀ ਆ, ਮੇਰੀ ਜ਼ਮੀਨ ਤੇ ਕਾਗਜ਼ ਤੁਸੀਂ ਲਾ ਦਿਓ, ਮੈਨੂੰ ਗਲਤੀ ਨਾ ਏਦਾਂ ਕਰਦਾ ਤੈਨੂੰ। ਇੱਕ ਬੰਦਾ ਪਰੇਸ਼ਾਨ, ਉੱਤੋਂ ਤੁਸੀਂ ਆਪਣੇ ਪਰੇਸ਼ਾਨ ਕਿਉਂ ਆ? ਪੈਸਾ ਧੇਲਾ ਕੋਲ ਕੋਈ ਨਹੀਂ ਹੈ। ਕਿਉਂ ਨਹੀਂ ਆ? ਕਿੱਥੇ ਜਾਂਦੇ ਪੈਸੇ? ਤਰੀਖਾਂ ਦੇਖੋ ਕਿਹੜੀਆਂ ਚੱਲਣ ਦੀਆਂ, ਐਂਡ ਵਾਲੇ ਦਿਨ ਨੇ, ਮੰਥ ਐਂਡ ਚੱਲ ਰਿਹਾ। ਲਓ ਜੀ 16 ਤਰੀਕ ਨੂੰ ਐਂਡ 18 ਤਰੀਕ, ਅੱਜ 18 ਤਰੀਕ ਆ। 20,891 ਰੁਪਏ। ਤੁਸੀਂ ਮਤਲਬ ਦਿਲ ਕਰੇ 22 23 24 ਨੂੰ 25 ਨੂੰ ਵੇਖਦੇ ਹੋ, ਅੱਜ 18 ਤਰੀਕ ਆ। ਭਾਜੀ ਹੁਣਾਂ ਦੇ ਪੈਸੇ ਮੁੱਕ ਗਏ ਨੇ, ਬਰਬਾਦੀ ਫਿਰ ਗਈ। ਕੀ ਕਰਦਾ ਤੂੰ? 20,800 ਰੁਪਇਆ ਬਿਜਲੀ ਦਾ ਬਿੱਲ ਤਾਰਿਆ ਅੱਜ ਹੀ, ਵਿੱਚ ਸਕਰੀਨਸ਼ਾਟ ਆ ਬੈਂਕ ਦੇ ਵਿੱਚ। ਕਿੰਨਾ? 20,800। ਤੂੰ ਤਾਰਿਆ ਕੱਲੇ ਨੇ? ਜੀ ਮੈਂ। ਨਹੀਂ ਭੈਣ, ਪੂਰੇ ਘਰ ਦੇ ਵਿੱਚ ਥੱਲੇ ਭਰਾ ਵੀ ਰਹਿੰਦਾ, ਉੱਤੇ ਤੁਸੀਂ ਰਹਿੰਦੇ, ਉਹਨੇ ਕਿਉਂ ਨਹੀਂ ਤਾਰਿਆ ਨਾਲ? ਉਹ ਪ੍ਰੋਫੈਸਰ ਆ, ਉਹ ਖਰਚੇ ਖੁਰਚੇ ਨਹੀਂ ਕਰਦਾ, ਉਹ ਬਸ ਪ੍ਰੋਫੈਸਰ ਨਹੀਂ ਪੈਸੇ ਲਾਉਂਦੇ ਹੁੰਦੇ, ਇਹ ਦੂਸਰੇ ਲਾਉਂਦੇ। ਕਹਿੰਦਾ ਖਰਚੇ ਨਹੀਂ ਕਰਦਾ, ਸਿਰਫ ਪੜਾਉਂਦਾ ਵਾ। ਉਹ ਕਹਿੰਦਾ ਮੈਂ ਮੁਲਕੋ ਕੌਮ ਦੇ ਬੱਚੇ ਨਹੀਂ ਮੈਂ ਪੜਾ ਰਿਹਾ। ਹਾਂ ਉਸਤਾਦ ਜੀ ਦੇਖੋ, ਕੁਝ ਚੀਜ਼ਾਂ ਉਹਦੇ ਜ਼ਿੰਮੇ ਆ, ਕੁਝ ਮੇਰੇ ਜ਼ਿੰਮੇ ਆ। ਏਸੀ ਵੀ ਲਵਾਇਆ ਇਹਨਾਂ ਨੇ। ਪ੍ਰੋਫੈਸਰ ਸਾਹਿਬ ਸੁਬਾਹ ਜਾਂਦੇ ਨੇ ਬੱਚਿਆਂ ਨੂੰ ਪੜਾਉਣ, ਆਪਣਾ ਬੱਚਾ ਰਸਤੇ ਦੇ ਵਿੱਚ ਚਾਹ ਲੈ ਕੇ ਲਾ ਕੇ ਜਾਂਦੇ ਨੇ। ਉਸਤਾਦ ਜੀ ਮਹੱਲੇ ਚੋਂ ਕਿਸੇ ਦੀ ਕੋਈ ਪੰਪ ਪੰਪ ਲੱਦ ਜੇ ਨਾ, ਸਾਰੇ ਕਹਿਣ ਪ੍ਰੋਫੈਸਰ ਦਾ ਕੰਮ ਹੈ। ਉਹ ਭਾਈ, ਉਹ ਤੇਰਾ ਕੈਸਾ ਬੇਹਦਾਇਤਾ ਮੂੰਹ ਹੈ ਭਾਜੀ। ਬਾਹਰ ਦੇ ਮੁਲਕਾਂ 'ਚ ਮੇਰੇ ਭਰਾ ਦੇ ਬੱਚੇ ਪੜ ਰਹੇ ਨੇ, ਹੈ ਠੀਕ ਹੈ। ਟੂਪ ਆ ਵੇਖਿਆ ਜ਼ਖਮਾਂ ਤੇ ਨਮਕ।
ਟੂਬ ਤੋਂ ਇਲਾਵਾ ਵੀ ਬੜੇ ਫਾਲਟ ਨੇ। 600 550 ਰੁਪਏ ਦੀ ਟੂਬ ਪਾਟੀ, ਕਿੰਨੇ ਪੈਂਚਰ ਲੱਗੇ ਸੀ ਤੈਨੂੰ ਤੇਰੀ ਮਾਤਾ ਪਿਤਾ ਦੀ ਕਸਮ ਹੀ ਸਹੀ ਦੱਸੀ। ਉਹ ਨਹੀਂ ਗਿਣੇ ਗਏ ਮੇਰੇ ਕੋਲ। ਗਿਣੇ ਜਾਣਾ ਹੀ ਨਹੀਂ ਸੀ। ਕਿਉਂ ਜੀ? ਗਿਣੇ ਜੋ ਜਾਂਦੇ ਨੇ ਜਿਹੜੇ 1 2 ਟੂਬ ਹੋ ਗਈ 3 ਭਾਜੀ, ਇਹ ਗਿਣੇ ਜਾਂਦੇ ਤੇ ਜਿਹੜੇ ਗਿਣੇ ਆ ਜਣ 1 2 3 4 5 6 8 9 10 11 ਉਹਦੇ ਚ ਕਿੱਥੇ ਲੱਭਣਾ ਪੈਂਚਰ? ਜਿਹੜਾ ਭਾਜੀ 3 ਪੈਂਚਰ ਲੱਗੇ ਨੇ, ਉਹਨਾਂ ਦੇ ਉੱਤੇ ਫਿਰ ਇੱਕ ਪੈਂਚਰ ਲੱਗਾ ਵੱਡਾ। ਗੁਲਗੁਲਾ ਜਿਹਾ ਬਣਦਾ। ਸਮਝ ਆ ਰਹੀ ਹੈ? ਯਾਨੀ ਇੱਕ ਪੈਂਚਰ ਚ 70 ਪੈਂਚਰ ਨਿਕਲਣੇ। ਮੈਂ ਕਹਿੰਦਾ ਹਾਂਜੀ, ਇੱਕ ਟੂਬ ਚੋਂ ਭਾਜੀ ਤੁਸੀਂ ਪਲੇਨ ਸ਼ੀਸ਼ੇ ਦੇ ਉੱਪਰ ਇਹਦੀ ਮੋਟਰਸਾਈਕਲ ਚਲਾਓ ਨਾ ਤੇ ਉਹ ਪੈਂਚਰਾਂ ਦੇ ਖੜਬੜ ਦੀ ਵਜ੍ਹਾ ਤੋਂ ਇੰਜ ਲੱਗਣਾ ਤੁਸੀਂ ਟੋਇਆ ਜਾ ਰਹੇ ਟਕ 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 ਟਕ। ਸ਼ੀਸ਼ੇ ਦੇ ਵੀ ਚਲਾਓ ਤੇ ਉਹ ਟੂਬ ਪੈਂਚਰ ਹੋਈ ਆ, ਉਹ ਜਿਹੜੀ ਉਹ ਖੁਦਾ ਨਾ ਖਾਸਤਾ ਕਿਤੇ ਨਵੀਂ ਚ ਕਿੱਲ ਵੱਜ ਜਾਂਦਾ। ਭਾਜੀ ਇੱਥੇ ਦਿਲ ਕਰੇ ਸਾਡੇ ਬਾਹਰੋਂ ਲਾਸ਼ਾਂ ਹੁੰਦੀਆਂ ਸਾਡੀਆਂ, ਇਹ ਦਿਲ ਕਰੇ ਸਭ ਤੋਂ ਪਹਿਲੇ ਪੈਂਚਰ ਵਾਲਿਆਂ ਨੂੰ ਮਾਰਦਾ। ਰਾਤ ਸਾਜੀ ਇੱਕ ਪੈਂਚਰ ਵਾਲਾ ਕਹਿੰਦਾ ਸੀ ਭਾਜੀ ਟੂਬ ਜਿਹੜੀ ਬੜੀ ਉੱਤੇ ਕਢਾਈ ਕਰਾਈ, ਕਹਿੰਦਾ ਨਹੀਂ ਨਹੀਂ ਭਾਜੀ ਪੈਂਚਰ ਲੱਗਾ। ਆਹੋ ਵੇਖੋ ਫਰੀਦ ਸਾਹਿਬ, ਰਾਤ 1 ਵਜੇ ਦਾ ਟਾਈਮ 1200-1300 ਰੁਪਈਆ ਮੈਂ ਆਪਣਾ ਮਰਨ ਜੀਨ ਬਟੂਏ 'ਚ ਰੱਖਿਆ ਹੁੰਦਾ ਐਂਡ ਤੇ। ਕੋਈ 1200-1300 ਮਰਨ ਜੀ ਹੋਣਾ। ਉਹ ਤੇਰਾ ਜੀਨ ਤੇ 30 ਰੁਪਏ ਹੀ ਹੋਣਾ। ਇੱਧਰ ਵੇਖ ਹੁਣ 1200-1300 ਨੂੰ ਗੇਮ ਕੀ ਪੈ ਰਹੀ ਹੈ। ਮੈਂ ਆਇਆ ਦਫ਼ਤਰ, ਉਸਤਾਦ ਜੀ ਕੋਲ ਕੈਸ਼ ਨਹੀਂ ਹੁੰਦਾ, ਹੁਣ ਕਾਰਡ ਵਾਲਾ ਸਿਸਟਮ ਆ, ਜਾ ਦਾਨਿਸ਼ ਕੋਲੋਂ ਲੈ ਲੈ ਆ ਜਾਓ, ਲੈ ਲਓ ਜੀ 500 ਐ ਫਲਾਣਾ ਕੰਮ ਜੀ, ਐ ਪਾਰਸਲ ਭੇਜਣਾ ਪੈਸੇ। ਹੈਲੋ ਜੀ। ਇਹ 12-1300 ਦਫ਼ਤਰ ਚਲਾਉਣ ਵਾਸਤੇ ਲਿਆਉਂਦਾ ਘਰੋਂ, ਨਹੀਂ ਮੈਂ ਦਫ਼ਤਰ ਚਲਾਉਣ ਦਿਆਂ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਆ ਕੇ ਮੈਨੂੰ ਕਹੋ ਫਰੀਦ ਸਾਹਿਬ ਤੁਸੀਂ ਉਦੋਂ ਮੈਨੂੰ ਕਿਹਾ ਉਸਤਾਦ ਜੀ ਇੰਨੇ ਪੈਸੇ ਦੇ ਦਿਓ, ਮੈਂ ਤੁਹਾਨੂੰ ਸੈਂਡ ਨਹੀਂ ਕੀਤੇ। ਤੁਸੀਂ ਆ ਕੇ ਮੈਨੂੰ ਕਹੋ ਉਸਤਾਦ ਜੀ ਇਹ ਖਰਚਾ ਹੋਇਆ, ਪਲੀਜ਼ ਨਾ ਵੀ ਕਹੋ, ਭਾਵੇਂ ਪੈਸੇ ਸੈਂਡ ਕਰ ਦਿਓ, ਮੈਂ ਤੁਹਾਨੂੰ ਨਾ ਕਰਾਂ ਤੁਸੀਂ ਗੱਲ ਕਰੋ। ਬਾਹਰੋਂ ਬਾਹਰ ਕਰਕੇ ਤੂੰ ਵਿੰਗਾ ਮੂੰਹ ਲੈ ਕੇ ਆਪੇ ਪਰੇ ਫੇਰੀ ਜਾਵੇਂ, ਮੇਰੇ ਤੇ ਤੂੰ ਗਿਲੇ ਸ਼ਿਕਵੇ ਕਰਨ। ਨਹੀਂ, ਮੈਨੂੰ ਗਿਲੇ ਕੀ ਸ਼ਿਕਵੇ ਨਹੀਂ। ਤੂੰ ਮੈਨੂੰ ਮੈਸੇਜ ਕਰ ਦੇ। ਤੁਸੀਂ ਮੇਰੇ ਭਰਾ ਹੋ, ਤੁਸੀਂ ਸਾਡਾ ਇੰਨਾ ਖਿਆਲ ਰੱਖਦੇ ਹੋ। ਅਸੀਂ 200, 250, 400, 500 ਲਾਤਾ, ਉਹ ਮੈਂ ਨਹੀਂ ਮੰਗਦਾ। ਤੇ ਫਿਰ ਇੱਥੇ ਬੈਠਾ ਸੁਣਾਉਣ ਕੋ ਦਿਆਂ, ਇੱਥੇ ਸਾਡੀ ਇੱਥੇ ਤੇ ਆਪਸ ਪੂਰੇ ਖਾਨਦਾਨ ਨੂੰ ਆਪਸ 'ਚ ਬੈਠੇ ਸਾਰਿਆਂ ਨੂੰ ਪਤਾ ਆਪਸ 'ਚ ਠੀਕ ਹੈ। ਆਪ ਵਿੱਚ ਉੱਪਰ ਵੀ ਬੈਠੇ 5-7 ਉਸਤਾਦ ਜੀ ਇਹ ਅਦਾਰੇ ਦਾ ਬਣਦਾ ਵਾ, ਰੋਟੀ ਕੱਪੜਾ ਜੁੱਤੀ ਇਹ ਪੈਂਚਰ ਅਦਾਰੇ ਦਾ ਬਣਦਾ ਇਥੋਂ ਰਕਸ਼ਾ ਕਰਾਵੇ, ਸਿੱਧਾ ਝੰਡਾ ਪੀਰ ਬੈਠ 'ਚ ਵੜ ਜਵੇ ਜਾ ਕੇ। ਨਹੀਂ ਉਹ ਮੈਨੂੰ ਹੈਂ? ਸਹੀ ਕਹਿ ਰਹੇ ਫਿਊਲ ਹਟ ਐਡਜਸਟਮੈਂਟ ਜਾ, ਫਿਊਲ ਐਡਜਸਟਮੈਂਟ ਫਜ਼ੂਲ ਐਡਜਸਟਮੈਂਟ ਗੱਲ ਨਾ ਕਰ ਇੱਥੇ। ਤੁਹਾਨੂੰ ਸਾਨੂੰ ਅਦਾਰੇ ਦਾ ਬਣਦਾ ਵਾ ਵੀ ਰੋਟੀ ਕੱਪੜਾ ਰੋਟੀ ਹਰ ਚੀਜ਼ ਲਿਆ ਕੇ ਅਦਾਰੇ ਨੂੰ ਦਿਓ। ਤੁਸੀਂ ਦਿੰਦੇ? ਜੀ ਤੇ ਸਾਨੂੰ ਫਿਊਲ ਐਡਜਸਟਮੈਂਟ ਵੀ ਦਿਓ, ਸਾਨੂੰ ਦੂਸਰਾ ਸਾਨੂੰ ਮੋਬਾਈਲ ਨਵੇਂ ਕਢਾ ਕੇ ਉਹਦੇ ਵਿੱਚ ਸਿਮਾਂ ਵੀ ਸਾਨੂੰ ਆਪਣੇ ਨਾਮ ਦੀਆਂ ਲੈ ਕੇ ਦਿਓ। TADA ਵੀ ਦਿਓ। Free ਸਾਡੇ ਲੋਨ ਵੀ ਸਾਹਿਬ। ਪਵਾਓ। ਨਹੀਂ ਤੁਹਾਡੀ ਮਿਹਰਬਾਨੀ ਦੀ ਵਜ੍ਹਾ ਤੋਂ ਮੇਰੇ ਲੱਕ 'ਚ ਪੀੜ ਹੋਣ ਲੱਗ ਪਈ, ਕਾਹਤੋਂ ਮੈਂ ਨਾ ਕੁਝ ਕਰਾਂ। ਫਰੀਸਾ ਸਾਡੀ ਇੰਸ਼ੋਰੈਂਸ ਵੀ ਕਰਾਉਣ। ਨਹੀਂ ਦੱਸੋ ਨਾ, ਮੇਰੇ ਹਲਕੇ ਪੈ ਗਏ ਤੁਹਾਡੀਆਂ ਮਿਹਰਬਾਨੀ ਦੀ ਵਜ੍ਹਾ ਤੋਂ। ਤੁਸੀਂ ਨੇ ਮੈਨੂੰ ਯਾਸ਼ੀਆਂ ਕਰਾਈਆਂ, ਉਹਦੀ ਵਜ੍ਹਾ ਤੋਂ ਕੀ ਮੇਰੀ ਨਜ਼ਰ ਕਮਜ਼ੋਰ ਹੋ ਗਈ? ਇਹ ਡਰਟੀ ਗੁਫ਼ਤਗੂ ਆ। ਡੱਟੀ ਗੁਫ਼ਤਗੂ ਨਹੀਂ ਆਈ, ਸਮਝ ਆਈ ਹੈ? ਇਹ ਡੱਡੀ ਕਰੋੜ ਨੂੰ ਗੱਲਾਂ। ਡੱਟੀ ਗੁਫ਼ਤਗੂ ਸਾਰਾ ਕੁਝ ਕਰ ਦੇ। ਉਹ ਸਹੀ ਕਹਿੰਦਾ, ਫਿਰ ਉੱਤੇ ਮੈਂ ਚਬਾਰੇ ਪਾ ਦੇਣਾ, ਉੱਥੇ ਆ ਜਾਓ, ਉੱਤੇ ਮੇਰੀ ਹਿੱਕ ਤੇ ਬਹਿ ਜਾਓ ਆ ਕੇ। ਚਲੋ TADA ਤਾਂ ਦਬੋ ਨਾ। ਹੈਂ? TADA ਤਾਂ ਦਬੋ। TADA ਕਿਹੜੀਆਂ? ਕੀ ਆ? TADA ਇਹਦਾ ਮਤਲਬ ਦੱਸ ਦਿਓ, ਮਤਲਬ ਦੱਸ ਦਿਓ। TADA ਦਾ ਲੈ ਦਿੰਨੇ ਤੁਹਾਨੂੰ, ਗੱਲ ਕਰੋ। ਡਾਕਟਰ ਓਏ ਤੋਜੀ ਦੀ ਟੂਬ ਪਾਰਟੀ ਹੋਵੇ ਉਹ ਨਹੀਂ ਗੱਲ ਕਰਦਾ ਹੁੰਦਾ। ਉਸਤਾਦ ਜੀ ਮੈਨੂੰ ਭੁੱਲ ਜਾਂਦੋ ਇਹ ਕੰਮ। ਯਾਰ ਚੁੱਪ ਕਰ ਜਾ, ਤੇਰੀ ਟੂਬ ਪਾਰਟੀ ਤੂੰ ਕਿਉਂ ਬੋਲਦਾ ਵਾ? ਟੂਪਾ ਪਾਰਟੀਆਂ ਵਾਲੇ ਸਿਰ ਉੱਚੇ ਨਹੀਂ ਕਰਦੇ। ਹਾਂ, ਜਿਹਨਾਂ ਦੀ ਟੂਬ ਪਾੜ ਜੇ ਉਹਨਾਂ ਦੀ ਤਾਂ ਵੈਸੇ ਹੀ ਪੱਗ ਨਹੀਂ ਹੋ ਜਾਏ। ਜੀ ਟੂਬ ਫਟ ਜਾਏ ਜੀ ਤੇ ਜਿੰਦ ਮੁੱਕ ਜਾਏ। ਚਲੋ ਲੇਕਿਨ ਉਸਤਾਦ ਜੀ ਤੁਸੀਂ ਤੁਹਾਡੇ ਮੈਨੂੰ ਯਾਰ ਪੈਸੇ ਤੇਰੇ ਯਾਰ ਦੀ ਬੜਾ ਨੁਕਸਾਨ ਹੋਇਆ, ਉਹਦੀ ਸਾਈਕਲ ਦੀ ਟੂਬ ਪਾੜ ਗਈ। ਭਾਜੀ ਜਿਹੜੀ ਤੂੰ ਕਹਿ ਰਿਹਾ ਨਾ ਪਾਰਟੀ, ਉਹ ਬੜੇ ਅਰਸੇ ਦੀ ਪਾਰਟੀ 35 ਪੈਂਚਰ ਤੇ ਇਹਨੇ ਮੇਰੇ ਸਾਹਮਣੇ ਉਹਨੂੰ ਲਵਾਏ। ਹੈਲੋ ਭਾਜੀ, ਕਿੰਨੇ ਦੀ ਟੂਬ ਆਈ ਨਵੀਂ? 550 ਰੁਪਏ ਦੀ ਟੂਬ। ਉਹ ਪੁਰਾਣੀ ਵੀ 2400 ਦੀ ਵਿਕ ਜਾਣੀ ਜੀ। ਜਿੰਨੇ ਪੈਂਚਰ ਸਫੇਦ ਪੈਂਚਰ। ਜੀ ਉਸਤਾਦ ਜੀ ਜਿਹਦੇ ਕੋਈ ਨੇ ਹੁਣ ਟੂਬ ਪਵਾਈ ਆ ਨਾ, ਉਹਨੇ ਭਲਾ ਕੀ ਕਰਨਾ ਆ? ਉਹਨੇ ਇਹਦੇ ਵਾਲੀ ਟੂਬ ਪੈਂਚਰਾਂ ਵਾਲੀ ਰੱਖ ਲਈ ਆ, ਉਹਨੇ ਉਹਦੇ ਚੋਂ ਹੀ ਇੱਕ ਪੈਂਚਰ ਹੁਣ ਜਿਹੜਾ ਪੈਂਚਰ ਹੋਣਾ ਉਹਨੇ ਉਹ ਚੋਂ ਲਾ ਕੇ ਲਾਈ ਦੇਣੀ। ਤੈਨੂੰ ਕਿਹਾ ਨਹੀਂ 2200 ਦੀ ਵੇਚ ਕੇ ਆਇਆ ਟੂਬ। ਉਹਨੇ ਉਸਤਾਦ ਜੀ ਬੜੀ ਨਫ਼ਰਤ ਨਾਲ ਪਰਾਂ ਸੁੱਟੀ। ਉਹ ਟੂਬ ਜਦੋਂ ਸਹੀ ਕਰਾਉਣ ਗਿਆ ਨਾ ਤੇ ਕਾਰੀਗਰ ਕਹਿੰਦੇ ਸੀ ਭਾਜੀ ਟੂਬ ਜਿੰਨੀ ਵੱਡੀ ਹੋ ਗਈ ਨਾ ਨਾਲ ਇੱਕ ਚੱਕਾ ਜੋੜ ਦਿਓ। ਮੋਏ ਦੀ ਟੂਬ ਦਾ ਪੈਂਚਰ ਨੂੰ ਦੇਖਿਆ ਤੈਨੂੰ ਘਰ ਫੋਨ ਕਰਤਾ ਲੈ ਵੀ ਦਾਣਾ ਦੀ ਟੂਬ ਆ ਗਈ, ਮੈਂ ਲੇਟ ਹੋ ਜਾਣਾ। ਪੈਂਚਰ ਵਾਲੇ ਨੇ ਕਿਹਾ ਟੂਬ ਵੈਸੇ ਨਵੀਂ ਸੀ, 2 ਦਿਨ ਵੀ ਨਹੀਂ ਕੱਢੇ ਯਾਰ ਇਹਨੇ। ਆਹੋ ਸਹੀ ਗੱਲ। ਇਹਨੇ ਟੂਬ ਪਾਈ ਨਾ, ਟੂਬ ਪਾ ਕੇ ਇਹਨੂੰ ਭਲਾ ਕੀ ਕਹਿੰਦਾ ਇਹ ਯਾਰ ਤੂੰ ਆਖਰਤ ਚੋਂ ਗੱਡੀ ਲਿਆਇਆ, ਇੰਨੇ ਪੈਂਚਰ। ਅੱਗੋਂ ਸ਼ੋਖਾ ਹੋ ਕੇ ਕਹਿੰਦਾ ਮੈਂ ਚੈੱਕ ਵਾਲੀ ਟੂਬ ਪਾਈ ਆ। ਲੈ ਚੈੱਕ ਵਾਲੀ ਟੂਬ ਆ ਕਹਿੰਦਾ ਕਹਿੰਦਾ ਭਾਜੀ ਚੈੱਕ ਵਾਲੀ ਟੂਬ ਆ। ਡਿਜ਼ਾਈਨਿੰਗ ਵਾਲੀ ਆਈ ਨਵੀਂ। ਉਹ ਕਹਿੰਦਾ ਮੈਂ ਚੈੱਕ ਕਰਕੇ ਪਾਗਲ ਹੋ ਗਿਆ ਇਹਨੂੰ। ਯਾਰ ਜਿਸ ਅਦਾਰੇ 'ਚ ਅਸੀਂ ਕੰਮ ਕਰ ਰਹੇ, ਜਿਸ ਲੈਵਲ ਤੇ ਅਸੀਂ ਕੰਮ ਕਰ ਰਹੇ, ਸਾਡੇ ਕੋਲ ਟੂਬਲੈਸ ਟਾਇਰਾਂ ਵਾਲੀਆਂ ਗੱਡੀਆਂ ਹੋਣ, ਪਤਾ ਹੋਵੇ ਸਾਨੂੰ ਕਿ ਅਸੀਂ ਇਹ ਡਰਾਈਵ ਕਾਲਾ ਚਸ਼ਮਾ ਲਾਇਆ ਜਾ ਰਹੇ ਹਾਂ, ਆਏ ਹਾਂ। ਕਾਲਾ ਚਸ਼ਮਾ ਹੈਲੋ
ਦੱਸ ਯਾਰ ਤੂੰ ਕਿਉਂ ਹਰ ਸ਼ੈ ਕਾਲੀ ਕਰਨ ਡਿਆ? ਰੀਤ ਅਸੀਂ ਇੱਥੇ ਆ ਕੇ ਖਲੋਈਏ, ਇੱਕ ਬੰਦਾ ਆ ਕੇ ਦਰਵਾਜ਼ਾ ਖੋਲੇ, ਅਸੀਂ ਉਤਰੀਏ, ਉਸਤਾਦ ਜੀ ਇੰਜ ਛਤਰੀ ਕਰਕੇ ਉੱਤੇ ਨਾਲ ਲੈ ਕੇ ਆਣ ਸਾਨੂੰ, ਇਹ ਚੀਜ਼ ਫੁੱਲਾਂ ਦੇ ਦੇ ਸੇਜ ਇੱਥੇ ਵਿਛਾਈ ਹੋਵੇ, ਇਹ ਚੀਜ਼- ਸਾਨੂੰ ਵੀ ਪਤਾ ਚੱਲੇਗਾ, ਸਾਡੇ ਫਨ ਦਾ ਮੁਆਵਜ਼ਾ ਮਿਲੇ। ਉਹ ਕਰਨ ਨਾਲ ਜੁੜਨਾ ਭਾਈ ਤੁਸੀਂ ਟੂਬ ਦਾ ਸਦਮਾ ਸਰ ਬਹਰਹਾਲ ਜੀ ਜ਼ੁਬਾਨ ਉੱਚੀ ਕਰੋ, ਟੀਏ ਤੁਹਾਨੂੰ ਮਿਲਣਾ ਚਾਹੀਦਾ ਵਾ। ਇਹ ਟੀਏ ਸਾਡਾ ਹੱਕ ਵਾ, ਸਾਡੇ ਬੱਚਿਆਂ ਦਾ ਹੱਕ ਵਾ, ਇਹਦੇ ਅੱਗੇ ਅਸੀਂ ਕੋਈ ਉਹ ਨਹੀਂ ਕਰ ਸਕਦੇ ਕੰਪਰੋਮਾਈਜ਼। ਸਹੀ ਕਹਿ ਰਹੇ ਹੋ ਉਸਤਾਦ ਜੀ ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸਾਂ, ਤੁਸੀਂ ਉਹ ਯਕੀਨ ਨਾ ਟੂਬਾਂ ਪਾਟੀਆਂ ਵਾਲੇ ਨਹੀਂ ਉਹ ਬੋਲਦੇ ਨਾ ਗੱਲਾਂ ਦੱਸ। ਨਾ ਬੋਲ ਉਹ ਟੂਬ ਤੇਰੀ ਟੂਬ ਪਾੜ ਉਹ ਗਈ ਜਿਹਦੀ ਆ। ਟੂ ਪਾੜ ਗਈ ਉਹਦਾ ਪਿੱਛੇ ਕੀ ਰਿਹਾ ਇਹਦੇ ਨਾ ਕਿਤੇ ਕੋਈ ਤੁਸੀਂ ਸ਼ੁਰੂ ਤੋਂ ਕੋਈ ਤਰਬੀਅਤ ਦਾ ਕੁਛ ਓਏ ਮਾੜਾ ਜੇ ਕਿੱਲ ਲੱਗ ਜੇ ਤੇ ਬੰਦਾ ਸਿਰ ਚੁੱਕ ਕੇ ਤੇਰੀ ਤੇ ਟੂ ਕਿੱਲ ਫਿਰਿਆ ਕਿੱਲ ਫਿਰ ਗਿਆ ਉਸਤਾਦ ਜੀ, ਇੰਨਾ ਪਾੜਾ ਪਿਆ, ਉਹਨੇ ਕਿਹਾ ਭਾਜੀ ਇਹ ਪੈਂਚਰ ਨਾ ਮੁਮਕਿਨ ਹੈ, ਹਾਂ ਲਿਆਜ਼ਾ ਟੂਬ ਨਵੀਂ ਪਈ। ਨਹੀਂ ਇਹਨੇ ਕੋਸ਼ਿਸ਼ ਉਹਦੇ ਕੋ ਕਰਾਈ ਹੋਣੀ ਥੋੜੀ ਜੀ ਉਹਦੇ ਕਿਹਾ ਇੱਥੇ ਵੀ ਪੈਂਚਰ ਇਹ ਵੀ ਨਹੀਂ ਇਹਨੇ ਫੌਰਨ ਨਹੀਂ ਇਹ ਮੰਨਿਆ ਹੋਣਾ ਹਾਂ ਇਹਨੇ ਕਿਹਾ ਹੋਣਾ ਇਹਦੇ ਉੱਪਰ ਕੋਈ ਚੀਜ਼ ਲਾ ਕੇ ਇਹਨੂੰ ਓਕੇ ਕਰ ਦੇ ਉਸਤਾਦ ਜੀ ਜਿਹੜੀ ਨੂੰ ਪੁੱਛ ਚੈਨੇ ਲਓ, ਪੈਂਚਰ ਲੱਗੇ ਟੂਬ ਕੋ ਤੇਰੇ ਸਾਜੀ ਮੈਂ ਨਾਲ ਹੀ ਸੀਗਾ ਇਹ ਮੈਂ ਨਾਲ ਸੀ, ਰੇਲ ਉਹਨੇ ਕੇ ਕਿਹਾ ਨਾਲ। ਟਾਇਰ ਵੀ ਫਰਕ ਆ, ਚੁੰਡੀ ਭਰਦਾ ਵਾ, ਇਹਨੇ ਨਵੀਂ ਟੂਬ ਵੀ ਖਰਾਬ ਕਰ ਲਈ। ਓਏ ਚੁੰਡੀਆਂ ਭਰਦਾ ਯਾਰ ਮੇਰੀ ਗੱਡੀ ਨਾ ਭਾਜੀ ਭਰਨਾ ਜਦੋਂ ਜੀ ਟਾਇਰ ਨੇ ਚੁੰਡੀਆਂ ਭਰਨੀਆਂ ਉਹ ਟੂਬ ਤੇ ਤੇਰੀ ਆਪੇ ਪਟਣੀ ਚੁੰਡੀਆਂ ਵਾਲੇ ਟਾਇਰ ਦੇ ਹਵਾਲੇ ਟੂਬ ਬੜਾ ਸ਼ਰਾਰਤੀ ਜਿਹਾ ਟਾਇਰ ਪੋਇਆ ਤੂੰ। ਯਾਰ ਉਹ ਪੁਰਾਣਾ ਹੋ ਗਿਆ, ਘਸ ਗਿਆ ਸਾਰੀਆਂ ਉਹਦੀਆਂ ਗੁੱਲੀਆਂ। ਹਾਂ ਤੇ ਭਾਰਾ ਹੋ ਗਿਆ ਕੱਸ ਕੇ ਤੇ ਹੁਣ ਤੂੰ ਕੀ ਚਾਹੁੰਦਾ ਵੀ ਉਹਦੇ 700-800 ਨਾ ਲੱਗਦਾ ਉਹ ਕਿਆਮਤ ਤੱਕ ਉੱਤੇ ਚੱਲੀ ਜਾਂਦਾ ਉਹ 2200 ਰੁਪਏ ਦਾ ਤੇਰਾ ਜਨਾਜ਼ਾ ਵੀ ਉਸੇ ਟਾਇਰਾਂ ਤੇ ਲੈ ਕੇ ਜਾਂਦੇ ਅਸੀਂ ਜਨਾਜ਼ਾ ਹੀ ਲੈ ਕੇ ਆਏ ਆ, ਪੁੱਛੋ ਕਿੱਥੋਂ ਧਰੂ ਕੇ ਰੇੜ ਕੇ ਲੈ ਕੇ ਗਿਆ ਉਸਤਾਦ। ਨਾ ਲੈ ਕੇ ਜਾਂਦਾ ਅੱਗੇ ਤੇ ਮੇਰੇ ਕੋਲ ਪੈਪ ਹਵਾ ਵਾਲਾ ਪੈਪ ਲੱਭਣੇ ਅਸੀਂ ਇੱਥੇ ਉਹ ਨਹੀਂ ਲੱਭਿਆ। ਜਿੰਨੇ ਇਹਨੂੰ ਪੈਂਚਰ ਲੱਗੇ ਨਾ ਦੁਕਾਨਦਾਰ ਕਹਿੰਦੇ ਭਾਈ ਟਾਇਰ ਲੈਣ ਦਿਓ, ਕੋਲੀ ਟੂਬ ਨਾਲ ਹੀ ਆਸਰਾ ਹੋ ਜਾਣਾ ਇਹਦੇ ਪੈਂਚਰ ਵਾਲੇ। ਮਿੱਠੇ ਨਾਲੇ ਨਾ ਇਹਨੇ ਜਿਹੜੀ ਉਸਤਾਦ ਜੀ ਟੂਬ ਬਦਲੀ ਆ, ਉਹ ਪਹਿਲੇ ਵਾਲੀ ਟੂਬ, ਉਹਦੇ ਚ ਇਹ ਜਦੋਂ ਵੀ ਹਵਾ ਭਰਾਂਦਾ ਸੀ ਉਹ ਕਹਿੰਦਾ ਸੀ ਨਾ ਕਿੰਨੀ ਕੱਢਣੀ ਹੈ, ਉਹ ਹੁੰਦੀ ਨਾ ਸੀ ਇੱਕ ਜਗ੍ਹਾ ਤੇ ਖਲੋਂਦੀ ਹੀ ਨਾ ਸੀ, ਉਹ 80 ਹੋਈ ਆ ਉਸਤਾਦ ਜੀ ਨੇ ਬਾਅਦ 40 ਪੈਂਚਰ ਇਹਨੇ ਲਵਾਇਆ, ਕਿੱਲ ਤੇ ਵੱਜਾ ਹੀ ਨਹੀਂ, ਸੂਆ ਵੱਜਾ, ਸੂਆ ਮੁੜ ਗਿਆ ਪੈਂਚਰਾਂ ਨਾਲ ਕਰਕੇ। ਭਾਜੀ ਇਹਨੇ ਜਦੋਂ ਨਵੀਂ ਟੂਪ ਪਵਾਰੀ ਨਾ ਪੁਰਾਣੀ ਲੜ ਕੇ ਉਹਦੇ ਕੋਲ ਨਾਲ ਲੈ ਗਿਆ ਪਿੱਛੇ ਤੋੜੇ 'ਚ ਰੱਖੀ ਵੀ ਕਿਤੇ ਲੋੜ ਪੈ ਸਕਦੀ। ਐਮਰਜੈਂਸੀ ਬਾਤ ਇਹੋ ਜੇ ਹੁੰਦੇ ਨੇ ਜਿਹੜੇ ਨਾ ਪੁਰਾਣੀ ਟੂਬ ਵੀ ਕਹਿੰਦੇ ਯਾਰ ਸਿੱਟੀ ਨਾ ਕੱਟ ਕੇ ਨਾ ਵਿੱਚ ਹੀ ਰੱਖਦੀ, ਉਹ ਵੀ ਥੱਦੀ ਰਖਾਈ ਇਹਨੇ ਐਡੀ ਮੋਟੀ। ਹਾਲਾਂਕਿ ਉਹਦੇ ਨਾਲ ਵੀ ਚੁੰਡੀ ਭਰੀ ਜਾਂਦੀ, ਉਹ ਕੰਮ ਖਰਾਬ ਆ, ਉਹਦੇ ਨਾਲ ਅਨਬੈਲੈਂਸ ਹੁੰਦੀ ਗੱਡੀ। ਉਹ ਟੂਬ ਉਸਤਾਦ ਜੀ ਕੱਟ ਕੇ ਰਖਾਈ ਹੈ ਹੁਣ ਵਿੱਚ। ਹਲ ਵੇਖੀ ਹਾਂਜੀ ਉਹ ਵੀ ਪਾਟ ਜਾਣੀ, ਉਹ ਭਲਾ ਕਿੱਦਾਂ ਠੀਕ ਹੈ। ਇਹਨੇ ਟੂਟੀ ਕਢਾਈ ਨਹੀਂ, ਉਹ ਟੂਟੀ ਵੀ ਵਿੱਚ ਹੀ ਰਖਾਤੀ। ਉਹ ਟੂਟੀ ਕਢਾ ਕੇ ਉਹ ਤੇ ਵੀ ਪੈਂਚਰ ਹੀ ਲਵਾ ਲਿਆ, ਕਹਿੰਦਾ ਪੈਂਚਰ ਲਾ ਦੇ। ਪੈਂਚਰ ਲੱਗਾ ਟੂਟੀ ਨੂੰ ਉਸਤਾਦ ਜੀ। ਤੂੰ ਇੱਕ ਕੰਮ ਕਰਨਾ, ਉਹਦੀ ਆਵਾਜ਼ ਨਿਕਲੂਗੀ ਨਹੀਂ, ਜਿਹੜੀ ਟੂਟੀ ਨਹੀਂ ਉਹ ਲਵਾ ਕੇ ਉੱਤੇ ਪੱਕਾ ਪੈਂਚਰ ਲਵਾ ਕੇ ਹਵਾ ਭਰਾ ਕੇ ਉੱਤੇ ਫੌਰਨ ਪੱਕਾ ਪੈਂਚਰ ਲਵਾ ਲਾ, ਲੈ ਨਾ ਕੋਈ ਰਸਤਾ ਹੀ ਨਹੀਂ ਰਹਿਣਾ ਜਿੱਧਰੋਂ ਹਵਾ ਨਿਕਲੂ। ਤੇ ਜੇ ਪੈਂਚਰ ਹੋ ਗਈ ਫੇਰ ਕੋਈ ਕੰਡਾ ਵੱਜ ਗਿਆ, ਕੋਈ ਕਿੱਲ ਵੱਜ ਗਿਆ, ਉਹ ਫਿਰ ਉਹ ਸੁੱਟ ਨਹੀਂ ਨਾ। ਲੋ ਸੁੱਟ ਤੇ ਵੀ ਫਰੀਦ ਮੈਂ ਤੇਰੇ ਨਾਲ ਸੁੱਟ ਦਵਾਂ। 650 ਰੁਪਇਆ ਲੱਗਾ, 2200 ਰੁਪਏ ਦਾ ਹੁਣ ਅਗਲਾ ਟਾਇਰ ਪੈਣਾ। ਠੀਕ ਹੈ ਗੱਡੀ ਚਲਾਇਆ ਵੀ ਤੇ ਇਹਨੇ ਆਣਾ ਯਾਰ, ਕਿੰਨੇ ਸਾਲ ਹੋ ਗਏ ਟੂਬ ਬਦਲਾਈ ਨੂੰ। ਹਟ ਜਾ ਯਾਰ ਨਾਜ਼ਰੀਨ, ਯਾਰ ਵੇਖ ਲੈ ਯਾਰ। ਬਹਰਹਾਲ ਯਾਰ ਸਾਰੇ ਆਵਾਜ਼ ਬੁਲੰਦ ਕਰੋ, ਅੱਜ ਆਪਣੇ ਹਕੂਕ ਮਨਾ ਲਓ। ਟੀਏ ਨਹੀਂ ਅਸੀਂ ਛੱਡਣਾ, ਇਹ ਸਾਡੇ ਬੱਚਿਆਂ ਦਾ ਹੱਕ ਵਾ। ਯਾਰ ਇਹ 4000 ਰੁਪਏ ਦੇ ਟਾਇਰ ਟੂਪਾਂ ਦੀ ਜੋੜੀ ਪਵਾਈ ਬਾਹਰ ਮੋਟਰਸਾਈਕਲ ਖੜੀ, ਮੈਂ ਪਵਾਈ- ਇੱਕ ਵਾਰੀ ਨਹੀਂ ਚਲਾਈ। 4000 ਕੇ 4200 ਦੀ, ਮੈਂ ਆਪਣੇ ਥੀ ਪੋਈ ਆ। 4200 ਦੀ ਟਾਇਰ ਟੂਪਾਂ ਦੀ ਜੋੜੀ ਹਾਂਜੀ ਪਈ। ਤੁਸੀਂ ਉਹਨੂੰ ਸਹਿੰਦੇ ਹੋ। ਉੱਥੇ ਖਲੋਤੀ ਨੂੰ ਪਵਾਤੇ, ਜਿੰਨੇ ਤੇ ਨਾ ਕਿਤੇ ਜਾਣਾ ਨਾ ਆਣਾ, ਜਿੱਤੇ ਰੋਜ਼ ਕੰਮ ਤੇ ਆ ਰਹੇ ਤੁਹਾਡੇ ਕਾਰੀਗਰ ਢੋ ਰਹੇ ਹੋ, ਉਹਦੇ ਤੇ ਨਹੀਂ ਤੁਸੀਂ ਟਾਇਰ ਟੂਬ ਪਵਾ ਕੇ ਦਿੱਤੇ। ਤੂੰ ਨਾ ਉੱਚੀ ਬੋਲ, ਤੂੰ ਟੂਬ ਪੜਵਾਇਆ ਭਾਜੀ ਤੁਸੀਂ ਉਹ ਲੈ ਜਾਓ, ਤੁਹਾਨੂੰ ਬਹੁਤੀ ਅੱਗ ਲੱਗੀ, ਜਾਓ ਲੈ ਜਾਓ ਤੁਸੀਂ ਆਪਣੀ ਮੋਟਰਸਾਈਕਲ ਤੇ ਨਿਕਲੋ ਇੱਥੋਂ, ਦਫਾ ਹੋ। ਉਸਤਾਦ ਜੀ ਸੈਲਰੀ ਪਰਸਨ ਆ। ਇਹਦੀ ਮੋਟਰਸਾਈਕਲ ਤੇ ਹੁਣ ਉੱਤੇ ਬਹਿ ਕੇ ਆਉਂਦਾ ਤਾਂ ਛੋਟਾ ਭਰਾ ਸੋਟੀ ਲੈ ਕੇ ਵਜਾਉਂਦਾ ਸੀ ਮੋਟਰਸਾਈਕਲ ਹੀ ਪੂਰੀ। ਮਹੱਲੇ ਦੇ ਮੁੰਡਿਆਂ ਨੂੰ ਪੁਰਾਣਾ ਟਾਇਰ ਇਹਨੇ ਵੇਚਣਾ, ਇਹਨੇ ਕਿਹੜਾ 20 ਰੁਪਏ ਦਾ ਲੈਣਾ ਜਾਂ ਸੋਟੀ ਨਾਲ। ਫਰੀਦ ਸੋਹਣੇ ਤੂੰ ਤੇ ਬਹਿਨੋਈ ਨੂੰ ਗੱਲ ਸੁਣਾ ਕੇ 1 to 5 ਲੈ ਲਿਆ, ਸਾਡੇ 'ਚ ਐਸਾ ਨਹੀਂ ਹੈ ਨਿਜ਼ਾਮ। ਤੂੰ ਵੀ ਸੁਣਾ ਮੈਨੂੰ, ਉਹ ਬਹਿਨੋਈ ਨਹੀਂ ਨਾ, ਤੂੰ ਵੀ ਮੈਨੂੰ ਸੁਣਾ, ਸਾਰੇ ਮੈਂ ਵੀ ਤੈਨੂੰ ਲੈ ਕੇ ਦਿੰਦਾ। ਗੱਲ ਇਹ ਉਸਤਾਦ ਜੀ ਗੱਲ ਉਹ ਨਹੀਂ, ਤੈਨੂੰ ਸੁਣਾਉਣੀ ਨਹੀਂ ਆਉਂਦੀ? ਅਣਖਾਂ ਦੀ ਪੱਗ ਆ ਸਾਡੇ ਸਿਰ ਤੇ। ਓਏ ਕਿਹੜੀ ਅਨਖ ਰਹਿ ਗਈ ਹੁਣ, ਤੇ ਸਿਰ ਨੀਵਾ ਹੋ ਗਿਆ, ਤੇਰੀ ਟੂਬ ਹੀ ਪਾੜ ਗਈ ਆ ਕਹਿੰਦੇ ਆ। ਹੁਣ ਤੇ ਪੈਂਚਰਾਂ ਦੀ ਪੱਗ ਆ ਤੇਰੇ ਸਿਰ ਤੇ। ਟੂਬ ਪੜਵਾਈ ਆ, ਟਾਇਰ ਨਹੀਂ ਪੜਵਾਇਆ। ਟਾਇਰ ਹਲੇ ਸਹੀ ਆ। ਯਾਰ ਜਾ ਤੂੰ ਤੇ ਕਸਮ। ਇਹਦੀ ਟੂਬ ਹੁਣ ਨਹੀਂ ਪਾਟੀ, ਬੜੀ ਦੇਰ ਦੀ ਪਾਟੀ ਹਾਏ ਆ। ਹੁਣ ਇਹਨੇ ਪੈਂਚਰ ਲਵਾ ਕੇ ਗਦਾਰਾ ਕਰੀ ਜਾ ਰਿਹਾ। ਹਾਂਜੀ ਸਾਡਾ ਪੈਂਚਰ ਇੱਕ ਫੋਨ ਕਰਦਾ ਵਾ ਦੁਕਾਨਦਾਰ ਨੂੰ, 1000 ਪੈਂਚਰ ਵਾਲੀ ਟੂਬ ਆ, ਕਿੰਨੇ ਦੀ ਲਓਗੇ? ਉਹ ਕਹੂਗਾ ਅੱਛਾ ਜੀ ਫੜੋਏ। ਮੈਨੂੰ ਸੱਤ ਲੱਗਣ ਲੱਗ ਪਿਆ ਉਹਦੇ ਤੇ, ਇੰਨੇ ਪੈਂਚਰ ਡੱਬੀਆਂ ਵਾਲਾ ਉਹ ਲੱਗ ਰਹੀ। ਉਹਦੇ ਵਿੱਚ ਇੱਕ ਬਾਹਰ ਕੁਝ ਨਹੀਂ ਹੁੰਦਾ, ਰੱਬ ਦਿੰਦਾ ਨਾ, ਖਰਚ ਵੀ ਕਰੀਦਾ ਵਾ। ਉਹ ਤੈਨੂੰ ਲੈ ਕੇ ਆਉਂਦੀ ਸਵੇਰ ਸ਼ਾਮ, ਛੱਡ ਕੇ ਜਾਂਦੀ ਤੈਨੂੰ, ਤੇਰੇ ਔਖੇ ਸੌਖੇ ਵੇਲੇ ਕੰਮ ਆਉਂਦੀ। ਜੇ ਉਹਦੀ ਟੂਬ ਪੜ ਗਈ ਤੇ
ਕੀ ਮਸਲਾ ਤੈਨੂੰ ਹੋ ਗਿਆ? ਉਹ ਨਵੀਂ ਪਵਾ। ਉਸਤਾਦ ਜੀ ਨਵੀਂ ਪਵਾ ਲੈਣਾ। ਕੋਈ ਬੰਦੇ ਐਸੇ ਨੇ ਕੋਈ ਤੁਹਾਡੇ ਕੋਲੋਂ 25000 ਰੁਪਇਆ ਮੰਗ ਰਿਹਾ, ਐਲੋ ਜੀ। 20000 ਮੰਗ ਰਿਹਾ, ਐਲੋ ਜੀ। ਸਾਨੂੰ ਵੀ ਕਦੇ ਢਿੱਲੇ ਕਰੋਗੇ, ਐਲਾ ਯਾਰ ਤਾਨਿਸ਼ ਤੂੰ ਪਰੇਸ਼ਾਨ। ਐਂਟੀਮੇਟ ਮਿਲਣਾ ਚਾਹੀਦਾ ਕਰੈਕਟਰ ਨੂੰ, ਇਹਨੇ ਐਂਟੀਮੇਟ। ਵੇਖਿਆ ਜਿਹੜਾ 55 ਤੁਸੀਂ ਮੈਨੂੰ ਦਿੱਤਾ, ਬਸ ਇਹ ਲਾਡਲੇ ਉਸਤਾਦ ਜੀ ਤੁਸੀਂ ਉਹਨੇ ਪਾਲੇ। ਵੇਖਿਆ ਉਹਦੀ ਟੂਬ ਪਾਰਟੀ ਪਈ। ਓਏ ਸਾਹ ਨਹੀਂ, ਨਾਲੇ ਉਹਦਾ ਵਿਚਾਰੇ ਦਾ ਕੀ ਕਸੂਰ? ਟੂਬ ਹੁਣ ਇਦਾਂ ਦੀ ਸੀ। ਇੰਨੇ ਪੈਂਚਰ ਲੱਗੇ ਆ ਟੂਬ ਨੂੰ, ਕਹਿੰਦਾ ਬੁੱਕਲ ਨੂੰ ਫੋਨ ਕਰਤਾ, ਕਹਿੰਦਾ ਗਿਣ ਕੇ ਵਿਖਾਓ ਮੰਨ ਜਾਓ ਤੁਹਾਨੂੰ। ਉਹ ਜਿਹੜੇ ਮਾਲਕ ਕੋ ਪਹਿਲੇ 2 ਪੋਜੀਸ਼ਨ ਉਹ ਜਾ ਕੇ ਲੈ ਇਹਨੂੰ ਤਾਂ 10 ਸਾਲ ਨਹੀਂ ਕੱਢੇ। ਆਹੋ ਕਿਹਦਾ ਲੈ ਇਹਨੇ ਤੇ 10 ਸਾਲ ਨਹੀਂ ਕੱਢੇ। ਉਹ ਕਿਤੇ ਉਹ ਇਹ ਉਹਦੀ 5 ਸਾਲ ਦੀ ਗਾਰੰਟੀ ਹੁੰਦੀ ਹੈ ਕਿਹਦੀ ਟੂਬ ਦੀ। ਜਾਨ ਦੋ ਉਹ ਕਿੰਨੇ ਦੀ ਟੂਬ ਆ? 550 ਦੀ। ਲੋ 100 ਰੁਪਇਆ ਸਾਲ 100 ਰੁਪਇਆ ਸਾਲ ਦੇ ਹਿਸਾਬ ਨਾਲ ਵੀ ਮਹਿੰਗੀ। 365 ਦਿਨ ਹੁੰਦੇ ਆ ਤੇ 100 ਰੁਪਇਆ ਥੇਲੀ ਵੀ ਨਹੀਂ ਬਣਦੀ ਰੋਜ਼ ਦਾ ਥੇਲੀ। ਉਹ ਕਿਤੇ ਤਾਂਬੇ ਦੀ ਪਵਾ ਲਈ ਟੂਬ। ਤੇ ਉਹ ਉਹਦੀ ਟੂਬ ਪਾਰਟੀ ਪਈ। ਸਾਜੀ ਇਹ ਪੈਂਚਰ ਹੀ ਸਿਰਫ ਲਾਵੇ ਨਾ ਆਪਣੀ ਟੂਬ ਤੇ, ਤੂੰ ਏਦਾਂ ਦੜਾ ਲਾ ਕੇ ਲਿਆ। ਆਖੇ ਮੈਂ ਤਾਂ ਉਹੀ ਤਾਂ ਕਹਿ ਰਿਹਾ 2200 ਦੀ ਵਿਕ ਜਾਣੀ। ਇਹ ਯਾਰ ਹਾਲਾਤਾਂ ਦਾ ਮਜ਼ਾਕ ਉਸਤਾਦ ਜੀ। ਦੂਜੀ ਗੱਲ, ਬਾਰਿਸ਼ ਹੋਵੇ ਉਹ ਬੰਦ ਹੋ ਜਾਂਦੀ, ਵਿਚਾਰੀ ਦੀ ਵਾਇਰਿੰਗ ਸਾਰੀ ਨਵੀਂ ਪੈਣ ਵਾਲੀ। ਨਹੀਂ ਮੈਂ ਤੁਹਾਨੂੰ ਦੱਸਦਾ, ਉਹਦਾ ਜਿਹੜਾ ਹੋਲਡਰ ਨਹੀਂ ਹੁੰਦਾ ਪਲੱਗ, ਉਹ ਵੱਡੇ ਕੰਨਾਂ ਵਾਲਾ ਪਵਾਓ, ਵੱਡੇ ਵਾਲਾ। ਹਾਂਜੀ ਉਹ ਨਵਾਂ ਪਵਾਓ। ਬਾਰਿਸ਼ ਵਾਲੇ ਦਾ ਥੋੜਾ ਮਹਿੰਗਾ ਪਵਾ ਲਓ, 15 ਵਾਲਾ ਪਵਾਓ, 20 ਵਾਲਾ ਪਵਾ ਲਓ। ਯਾਰ ਹੋਲਡਰ ਦਾ ਇੱਥੇ 50 ਰੁਪਏ ਉਧਰੋਂ ਦੀ ਉਹ ਅਕਸਰ ਟੁੱਟੇ ਹੁੰਦੇ, ਉਹਨਾਂ ਦੇ ਤਰੇੜਾਂ ਆਈਆਂ ਹੁੰਦੀਆਂ। ਹਾਂਜੀ ਉਹ ਨਹੀਂ ਹੈ ਮੇਰਾ, ਉਹ ਦੂਸਰਾ ਵਾ ਫੋਮ ਵਾਲਾ 150 ਰੁਪਏ ਦਾ ਪਵਾਇਆ। ਠੀਕ ਆ, ਹੁਣ ਨਹੀਂ ਹੋਏਗੀ, ਉਸ ਤੋਂ ਬਾਅਦ ਨਹੀਂ ਤੂੰ ਬਾਰਿਸ਼ ਚ ਚਲਾਈ। ਬਾਜੀ ਜਾਪਾਨੀ ਪਲੱਗ ਪਾਓ ਨਾ, ਜਾਪਾਨੀ ਪਲੱਗ ਭਾਵੇਂ ਨਹਿਰ ਚੋਂ ਨਗਾ ਲਓ, ਦਰਿਆ ਚੋਂ ਨਗਾ ਲਓ, ਗੱਡੀ ਬੰਦ ਨਹੀਂ ਹੁੰਦੀ। ਇਹ ਹੁੰਦੀ ਗੱਲ। ਕਿਉਂ? ਇਹ ਜਿਹੜੀਆਂ ਗੱਡੀਆਂ ਰੱਖੀਆਂ ਵਾ, ਉਹ ਯਾਰ ਉਹਨੂੰ ਨਾ ਗੱਲ ਆ, ਉਹ ਵਿਚਾਰਾ ਤੇ ਉਹ ਮਸਕੀਨ, ਉਹਦੀ ਟੂਬ ਪਾਰਟੀ, ਉਹਦਾ ਤੇ ਕਸੂਰ ਹੀ ਕੋਈ ਨਹੀਂ। ਉਹਨੇ ਤੇ ਇਹ ਵਕਤ ਕਿੰਨਾ ਉਸਤਾਦ ਜੀ ਇਹ ਟੂਬਾਂ ਕੱਢ ਕੋੜੇ ਬਣਾ ਕੇ ਵੇਚਦਾ, ਉਹ ਜਿੱਦਾਂ ਦੀ ਟੂਬ ਬਣਾ। ਇਹ ਸਾਹਿਬ ਗੱਲ ਇਹ ਹੈ ਕਿ ਹੁਣ ਦੋ ਹੀ ਚੀਜ਼ਾਂ ਵਾ। ਲੱਗਿਆ ਉਹਦੀ ਸ਼ਕਲ ਤੇ ਵੇਖ, ਉਹਦੀ 600 ਰੁਪਏ ਦੀ ਸਿਰਫ ਰੁਪਈ ਹੈ ਤੇ ਉਹਦਾ ਹਿਸਾਬ ਦੇ। ਸਾਡੀ ਇੱਥੋਂ ਲੈਟ ਗਈ, ਸਾਡਾ ਇੱਥੋਂ 40 ਹਜ਼ਾਰ ਦੀ ਆ ਲਾਹੌਰੋਂ ਮੈਂ ਪਰਚਰ ਲੈਟ ਮੰਗਾਈ ਆਪਣੀ ਏਡੀ ਸੋਹਣੀ ਕਸਮੇ ਨਾਲ 33,000 ਰੁਪਏ ਦੀ। 15 ਦਿਨ ਨਹੀਂ ਮੈਂ ਚਲਾਈ, 15 ਦਿਨ ਮਾੜੀ ਜੀ ਚਲਾ ਕੇ ਰੱਖੀ ਹੈ। ਮੈਂ ਦੁਬਈ ਗਿਆ, ਵਾਪਸ ਆਇਆ, ਲੈਟ ਨਹੀਂ ਲੱਭੀ। ਡੱਬਾ ਵੀ ਉੱਥੇ ਪਿਆ, ਜਿਸ ਦਰਾਜ ਟੂਬਸ ਸਭ ਕੁਝ ਉੱਥੇ ਪਿਆ। ਟੂਬ ਨਹੀਂ ਲੈ, ਸੌਰੀ ਲੈਟ ਸਭ ਕੁਝ ਉੱਥੇ ਪਿਆ। ਜਿਹੜੇ ਜਿੱਥੇ ਸੰਭਾਲ ਕੇ ਰੱਖੀ ਦੀ ਉੱਥੇ ਡੱਬਾ ਦੇ ਨਾ ਕੱਲਾ ਸੰਭਾਲ ਕੇ ਰੱਖਣਾ। ਡੱਬਾ ਪਿਆ ਉੱਥੇ, ਇੰਜ ਡੱਬਾ ਕੱਢਿਆ, ਇੰਜ ਡੱਬਾ ਖੋਲਿਆ, ਵਿੱਚ ਲੈਟ ਕੋਈ ਗਿੰਬਲ ਮੇਰੀ ਭਾਜੀ ਸਲੇਟੀ ਕਲਰ ਦੀ। ਸਲੇਟੀ ਨਹੀਂ, ਗ੍ਰੇ ਕਲਰ। ਗ੍ਰੇ ਕਲਰ ਸਲੇਟੀ ਕਲਰ ਦੀ। ਉਹ ਹੈਗਾ ਮਾੜਾ ਜਿਹਾ ਸੈਲਰੀ ਪਰਸਨ ਆ ਉਸਤਾਦ ਜੀ। ਠੀਕ ਆ ਜੀ। 3 ਪਸ਼ੌਰੀ ਚੱਪਲਾਂ, ਹਾਏ ਹਾਏ। ਬੂਟ। ਸ਼ਰਟਾਂ। ਮੈਂ ਤੁਹਾਨੂੰ ਕੀ ਦੱਸਾਂ ਫਿਰ ਰਾਜ ਦੀ ਇਹ ਦਰਦ ਵਿਛੋੜੇ ਦਾ ਹਾਲ। ਤੁਸੀਂ ਸਭ ਐਸੀ ਹੈ ਤਾਂ 80-90 ਲੱਖ ਰੁਪਇਆ ਕਮਾ ਰਹੇ, 4 ਗੱਡੀਆਂ ਘਰ ਖਲੋਤੀਆਂ, ਦੁਬਈ ਲੈਦਾ ਰਹਿਸ਼, ਲਾਹੌਰ ਲੈਦਾ ਰਹਿ। ਹਾਂ ਸਾਡੇ ਵਰਗਿਆਂ ਨੂੰ ਮਸਲਾ ਵਾ ਜਿਹੜੇ ਹੈਂਡ ਟੂ ਮਾਊਥ। ਉਹ ਅੱਛਾ ਤੇਰੀ ਆਪਣੀ ਟੂਬ ਪਾਟ ਮੈਂ ਨਹੀਂ ਪਾੜੀ, ਤੂੰ ਮੇਰੀਆਂ ਟੂਪਾਂ ਕੋ ਪੜਵਾਉਣੀਆਂ। ਦੁਬਈ ਲੈਦਰ ਲੈਸ਼ ਤੇ ਲੈਦਰ ਲੈਸ਼। ਚਲ ਯਾਰ ਉਹਦੇ ਹੁਣ ਫਰੋਲਾਂ ਨਿਬੇੜੋ, ਹੁਣ ਫੈਸਲਾ ਕਰੋ। ਉਹਦੀ ਵਿਚਾਰੇ ਦੀ ਟੂਬ ਪਾਰਟੀ ਆ, ਸਾਹਿਬ ਉਹ ਆ ਮਜ਼ਲੂਮ ਹੈ। ਹਾਂ ਠੀਕ ਹੈ ਸਾਡੇ ਇੱਥੇ ਚਲੋ ਜੀ 10,000 ਰੁਪਏ ਚ ਤੁਸੀਂ ਰਾਜ਼ੀ ਹੋ? ਮੈਂ ਨਾ ਦਫ਼ਤਰ ਚ ਚਾਹ ਪੀਣੀ ਹੈ, ਨਾ ਰੋਟੀ ਖਾਣੀ, ਨਾ ਤੁਹਾਡੇ ਕੋਲੋਂ ਤਨਖਾਹ ਮੰਗਣੀ ਹੈ। ਕੋਈ ਸ਼ੈ ਨਹੀਂ ਮੈਨੂੰ ਚਾਹੀਦੀ। ਮੈਂ ਓਏ ਇੱਥੇ ਸਿਰ ਹੀ ਨੀਵਾ ਹੋ ਗਿਆ ਜਦੋਂ ਟੂਬ ਪਾਟ ਗਈ। ਤੂੰ ਇੱਥੇ ਗੱਲ ਸਿਰ ਯਾਰ ਵੇਖ ਫਰੀ, ਜਦੋਂ ਅਸੀਂ ਰੁਲਣਦੇ ਫਿਰ ਚੰਗੀ ਤਰ੍ਹਾਂ ਰੁਲਦੇ। ਉਹ ਕਿਹੜਾ ਰੁੱਲ ਗਿਆ ਤੂੰ? ਉੱਥੋਂ ਰੇੜ ਕੇ ਮੋਟਰਸਾਈਕਲ ਕਿੱਥੇ ਲੈ ਤੇ ਕੇ ਨਾ ਰੇੜ ਕੇ ਨਹੀਂ ਜਾਂਦਾ ਬੰਦਾ, ਇੱਥੇ ਬੁਲਾ ਲਿਆਉਂਦਾ, ਇੱਥੇ ਪੈਂਚਰ ਲਵਾ ਲੈਂਦਾ, ਉਹਨੂੰ ਪੈਸੇ ਦੇ ਦਿੰਦੇ, 1000 ਰੁਪਇਆ ਲੈ ਲੈਂਦਾ। ਉਹ ਰੋਣ ਕਾਤੋਂ ਲੱਗ ਪਿਆ ਗੁੱਜਰ ਆਪਣੀ ਵੱਲੋਂ। ਗੁੱਜਰਾਂ ਤੇ ਹੁਣ ਉਸਤਾਦ ਜੀ ਕੀ ਕਰਾਂ ਮੈਨੂੰ ਦੱਸੋ ਤੁਸੀਂ। ਗੁੱਜਰ ਤੇ 600 ਰੁਪਇਆ ਲੱਗ ਗਿਆ ਤੇ ਕੀ ਵਾਲਾ ਮਾਫੀ ਦੇ ਬੱਗੀ ਮਰ ਚੱਲਾਂ ਤੂੰ। ਉਸਤਾਦ ਜੀ ਉਹਦੀ ਗੱਲ ਸੱਚੀ ਆ, ਉਹਦਾ ਬਜਟ ਆਊਟ ਹੋ ਗਿਆ ਵਾ। ਇਹ 5-550 ਦੇ ਬਜਟ ਨਹੀਂ ਸੀ ਹੈਗਾ, ਇਹ ਤੁਸੀਂ ਦੇਣਾ ਵਾ। ਤੁਸੀਂ ਟੀਏ ਦਵਾ ਮਨਜ਼ੂਰ ਕਰੋ। ਉਹ ਕਿਹੜਾ ਟੀਡੀਏ ਫਸਿਆ ਤੇਰਾ? ਟੀਡੀਏ ਇਹ ਦੀ ਟੀਏ ਜਿਹੜਾ ਕਰੋ ਉਹਨੂੰ ਮਨਜ਼ੂਰ। ਲਓ ਜੀ। ਇਹਦਾ ਮਤਲਬ ਹੁੰਦਾ ਵਾ ਉਸਤਾਦ ਜੀ ਟਰੈਵਲ ਅਲਾਉਂਸ, ਡੇਲੀ ਅਲਾਉਂਸ। ਆ ਟਰੈਵਲ ਆ ਸਾਡੀ ਮੋਟਰਸਾਈਕਲ, ਇਹਦਾ ਅਲਾਉਂਸ ਦਿਓ। ਡੇਲੀ ਦਾ ਖਰਚਾ ਵੀ ਇੱਕ ਹੁੰਦਾ ਵਾ ਦਫ਼ਤਰਾਂ 'ਚ, ਉਹ ਵੀ ਦਿਓ। ਠੀਕ ਹੈ। ਉਸ ਤੋਂ ਬਾਅਦ ਹਰ ਮਹੀਨੇ EMPLOYEES 올ਡ ਏਜ ਦੇ ਬੈਨੀਫਿਟ ਮਿਲਦੇ, ਉਹ ਕਾਰਡ ਦੇ ਵਿੱਚ ਪੈਸੇ ਆਉਂਦੇ, ਸੋਸ਼ਲ ਸਿਕਿਉਰਿਟੀ ਦਾ ਕਾਰਡ ਬਣਦਾ। ਅਦਾਰਿਆਂ 'ਚ ਇੰਨੀਆਂ ਮੌਜਾਂ, ਇੱਥੇ ਕੱਖ ਵੀ ਨਹੀਂ। ਕੱਖ ਅਦਾਰੇ ਦੀ ਗੱਡੀ ਲੈ ਕੇ ਆਉਂਦੀ, ਛੱਡ ਕੇ ਆਉਂਦੀ ਆ। ਯਾਰ ਹੁਣ ਤੇਰਾ ਦਿਲ ਕਰਦਾ 20 ਚ ਮੁੱਕਦੀ, ਚੱਲ 20 ਐਂਬੂਲੈਂਸ ਵੀ ਦਾਰੇ ਦੀ ਹੈ ਕਿਸੇ ਦੀ, ਉਹ ਲੈ ਕੇ ਤੈਨੂੰ ਨਾਲ ਛੱਡ ਆਵੇ। ਉਸਤਾਦ ਜੀ ਦਾਰੇ ਦੀ ਗੱਡੀ ਲੈ ਕੇ ਆਉਂਦੀ, ਦਾਰੇ ਦੀ ਗੱਡੀ ਛੱਡ ਕੇ ਆਉਂਦੀ। ਮਾਲਕ EMPLOYE ਦੇ ਘਰ ਜਾ ਕੇ ਦੇਖਦੇ ਵੀ ਯਾਰ ਇੱਥੇ ਸਹੂਲੀਅਤ ਹੈਗੀ ਆ, ਹਫਾਇਤੀ ਚੀਜ਼ਾਂ ਲਾਉਂਦੇ, ਸਿਲੰਡਰ ਟੰਗ ਕੇ ਆਉਂਦੇ ਆ, ਰੈਸਕਿਊ ਦਾ ਕੰਮ ਕਰਕੇ ਆਉਂਦੇ ਆ। ਕਿਉਂ ਕਿਰਾਏਦਾਰ ਸਲਾਬ ਚੋਂ ਬਚਿਆ? ਕਿਰਾਏਦਾਰ ਦੇ ਘਰ ਜਾ ਕੇ ਮੈਂ ਦੇਖ ਕੇ ਆਵਾਂ, ਸਾਰਾ ਕੁਝ ਹੈਗਾ। ਉਹ ਬਹਾਨੇ ਨਾਲ ਜਾਂਦੇ ਆ ਸਿਰਫ ਚੀਜ਼ਾਂ ਦੇਖਣ, ਤੇ ਬਹਾਨੇ ਹੁੰਦੇ ਆ, ਭੇਸ ਬਦਲ। ਚੱਲ ਮੈਂ ਆ ਰਿਹਾ ਫਿਰ ਸਵੇਰੇ। ਯਾਰ ਡਰਟੀ ਗੁਫ਼ਤਗੂ ਨਹੀਂ। ਨਹੀਂ ਭਾਜੀ ਯਾਰ ਬੋਡੀ ਸ਼ੇਮਿੰਗ ਨਹੀਂ। ਯਾਰ ਮੈਂ ਦੇਖੋ, ਮੈਂ ਹੁਣ ਇਸ ਟਾਈਮ ਬੈਠਾ ਉਸਤਾਦ ਜੀ 20 ਨਾਲ ਤੇਰੀ ਗੱਲ ਬਣਦੀ।
ਯਾਰ ਪ੍ਰੀਤ ਬਤਾ, ਮੈਂ ਮੋਟਰਸਾਈਕਲ ਨਵੀਂ ਲੈਣਾ ਚਾਹੁੰਦਾ ਸਾਜੀ 20000 ਰੁਪਏ ਬੱਚੇ ਨੂੰ ਦਿਓ। ਮੈਂ ਹੁਣ ਗਾਂ ਬੋਲੀ ਨਾ ਉਹ ਟੂ ਪਾਰਟੀ ਵਾਲਾ ਜੇ ਉਹਦੇ ਤੇ ਤਰਸ ਖਾਂਦੇ ਹੋ, ਇੰਨੇ ਬੰਦੇ ਬੈਠੇ ਜੇ, ਉਹ ਵਿਚਾਰੇ ਨੂੰ ਦੇ ਦਿਓ 20000 ਰੁਪਏ ਉਸਤਾਦ ਜੀ। ਚਲੋ ਨਹੀਂ ਵੀ ਦੇਣਾ ਮੋਟਰਸਾਈਕਲ ਨਹੀਂ ਦੇਣੀ, ਸਵੇਰੇ ਕੱਢ ਤੂੰ ਜਿੱਥੇ ਆਪਾਂ ਲਾਈ ਨਾ ਕਾਲੀ ਜੀ ਸੁਜ਼ੂਕੀ, ਸਵੇਰੇ ਕੱਢ ਕੇ ਲੈ ਜਾ। ਮੈਂ ਕਹਿਣ ਡਿਆ ਇਹ ਮਾਡਲ ਕਿਹੜਾ ਵਾ? 13 ਮਾਡਲ। ਠੀਕ ਹੈ, ਮੈਂ ਕਹਾਂ ਸੁਜ਼ੂਕੀ ਕੱਢ ਕੇ ਲੈ ਜਾ ਜਿਹੜੀ ਆ, ਸਵੇਰੇ ਮੈਂ ਤੁਹਾਨੂੰ ਕਹਿਣ ਡਿਆ। ਮੈਂ ਕੱਢ ਕੇ ਲੈ ਜਾਣੀ, ਉਹਨਾਂ ਨੇ ਮੁੜ ਕੇ ਪਰਚਾ ਕਰਾ ਦੇਣਾ ਕਿ ਜੀ ਇੱਥੋਂ ਮੋਟਰਸਾਈਕਲ ਚੋਰੀ ਹੋ ਗਿਆ। ਬੱਚੇ ਐਵੇਂ ਹੋ ਜਾਂਦੇ ਨਹੀਂ ਮੈਂ 2 ਕੱਢ ਕੇ ਲੈ ਜਾਊਂਗਾ ਮੇਰੇ ਕੋਲ ਹੈਗੀ ਇੱਕ। ਇੱਕ ਜਾਮਾ ਤੇ ਇੱਕ ਕਿਸੇ ਹੋਰ ਦੀ ਕੱਢ ਲੂੰਗਾ। ਹਾਂ ਯਾਰ ਡੱਟੀ ਗੁਫ਼ਤਗੂ ਨਹੀਂ। ਜਿਹੜੀ ਤੂੰ ਕੀਤੀ ਸੀ ਬੜੀ ਸਹੀ ਸੀ। ਪ੍ਰੀਤ ਬੋਡੀ ਸ਼ੇਮਿੰਗ ਨਹੀਂ। ਨਹੀਂ ਗੱਲ ਕਰ ਰਹੇ ਯਾਰ ਯਾਰ। 20 ਚ ਗੱਲ ਮੁੱਕਦੀ ਉਸਤਾਦ ਜੀ। 20000 ਰੁਪਏ ਦਿਓ, 10 ਉਹਨੂੰ 10 ਮੈਨੂੰ। ਯਾਰ ਤੇਰੇ ਮਾਡਲ ਕਿਹੜਾ ਮੋਟਰਸਾਈਕਲ ਦਾ? 2013। 13 ਮਾਡਲ, ਓਏ ਵਾਹ, ਬੜੀ ਹੈਵੀ ਗੱਡੀ ਏ। ਉਸ ਤੋਂ ਬਾਅਦ ਲਈ ਨਹੀਂ? ਨਹੀਂ ਉਸ ਤੋਂ ਬਾਅਦ ਲਈ ਆ। 13 ਤਾਂ ਮੇਰਾ ਲੈ ਕੇ ਗੱਲ ਕਹਿੰਦਾ ਉਹ ਵਾਹ, ਉਸ ਤੋਂ ਬਾਅਦ ਲਈ 13 ਮਾਡਲ ਮੇਰਾ ਵਾ ਸੁਜ਼ੂਕੀ ਖੜੀ। ਕਿਉਂ ਭੈਣ ਫੌਰਨ ਤੋਂ ਪਹਿਲੇ ਮੈਂ ਸਹੀ ਕਰਾਉਣਾ। ਹਾਂਜੀ ਸਾਡੇ ਬੇੜੇ ਗਰਕ ਹੋ ਹੀ ਜਾਂਦੇ ਜਦੋਂ ਮੋਟਰਸਾਈਕਲ ਥੋੜਾ ਕਰਕੇ ਜਦੋਂ ਐਂਡ ਹੋ ਜਾਂਦਾ ਉਦੋਂ ਤੁਸੀਂ ਜਾ ਕੇ ਕਰਦੇ। ਉਹ ਮਾੜਾ ਕੰਮ ਹੁੰਦਾ, ਦਸਤੀ ਉਹਨੂੰ ਮੈਂ ਸਹੀ ਕਰਾਉਣਾ। ਅੱਜ ਵੀ ਖੜੀ ਵੇਲਾ ਬਾਹਰ। ਤੁਸੀਂ ਡਾਲਰਾਂ 'ਚ ਖੇਡਣ ਦੇ, ਅਸੀਂ ਠੀਪਿਆਂ 'ਚ ਖੇਡਣ ਦੇ, ਫਰਕ ਵੀ ਤਾਂ ਦੇਖੋ ਨਾ। ਚਲੋ ਜੀ ਰੁਪਈਆ 30000 ਹੀ ਮੋਟਰਸਾਈਕਲ ਆਪੇ ਹੀ ਛੱਡ ਜੇ। ਕਿਹੜੀ ਮੋਟਰਸਾਈਕਲ? ਉਹ ਮੋਟਰਸਾਈਕਲ ਛੱਡ ਜਾਵੇ ਨਾ 30। ਕਿਹੜੀ ਇਹਦੇ ਵਾਲੀ ਉਹ ਹੈ ਕਿਹੜੀ ਹੈ? 1000 ਰੁਪਏ ਦੀ ਧੂਮ ਨਹੀਂ ਕਹੀਦਾ, ਧੂਮ ਕਹਿਣਾ। ਧੂਮ ਵਿਚਾਲੇ ਜਨੂਨ ਧੂਮ ਅੱਛਾ, ਜਿਹੜੀ ਫੇਲ ਹੋਈ ਸੀ, ਲੇਕਿਨ ਪੂਰੇ ਹੋਈ ਫੇਲ ਹੋਈ 70 ਧੂਮ। ਹਾਂਜੀ ਯਾਰ ਮੈਂ ਇੱਕ ਦਾਰੇ ਦਾ ਆਨਰ ਦੇਖਿਆ, ਏਦਾਂ ਹੀ EMPLOYE ਦੀ ਗੱਡੀ ਕਿਤੇ ਪੈਂਚਰ, ਓਏ। ਉਹਨੇ ਕਿਹਾ ਪ੍ਰਾਡੋ ਨਿਕਾਲੋ, इसको लेके जाओ साथ। ਨਾ ਇਹਨੇ ਇੱਕ ਦਾਰੇ ਦਾ ਓਨਰ ਦੇਖਿਆ, ਐਸਾ ਵਗੈਰਾ ਦੇਖ ਕੇ ਚੁੱਪ ਕਰਕੇ ਸਾਈਡ ਹੋ ਗਈ। ਉਹ ਓਨਰ ਸੀ। ਯਾਰ ਮੈਂ ਐਸਥੈਟਿਕ ਉਤਕੋ ਫਰੀਦ ਆਪਣੀ ਇਮਾਨਦਾਰੀ ਨਾਲ ਦੱਸ, ਬੋਡੀ ਸ਼ੇਮਿੰਗ ਨਹੀਂ। ਆ ਵੇਖ, ਮੈਂ ਜਿੱਥੇ ਪਹਿਲੇ ਕੰਮ ਕਰਦਾ ਸੀ ਨਾ, 1.5 ਮਹੀਨੇ ਬਾਅਦ 2 ਮਹੀਨੇ ਬਾਅਦ ਮਾਲਕ ਗਰਮੀਆਂ 'ਚ ਮਰੀ ਲੈ ਕੇ ਜਾ ਰਿਹਾ, ਸਵਿਮਿੰਗ ਪੂਲ ਬੁੱਕ ਕਰਾਇਆ ਵਾ, ਮੁੰਡਿਆਂ ਨੂੰ ਨਵਾ ਰਿਹਾ। ਤੇ ਤੂੰ ਕਿਉਂ ਨਹੀਂ ਸੁਣਾਉਂਦਾ? ਹੈ ਨਹੀਂ ਪਹਿਲਾਂ ਮੈਨੂੰ ਇਹ ਨਹੀਂ ਸਮਝ ਆਈ। ਉਹਦੇ ਕੰਮ ਆ ਨਾਜ਼ਰੀਨ ਨੇ ਦੇਖੀ ਆ ਦੇਖੀ ਦੇਖ ਹੈ ਕੋਈ ਨੂੰ ਸ਼ਰਮ ਜਾ। ਹੁਣ ਤੂੰ ਆਪ ਦੱਸ, ਯਾਰ ਉੱਥੇ ਤੁਸੀਂ ਪੈਰ ਨਹੀਂ ਰੱਖ ਸਕਦੇ, ਉਹ ਪੈਰ ਲੈ ਕੇ ਨੰਗੇ ਤੁਹਾਡੇ ਦੇ ਅਗਲੇ ਸੇ ਕਹਾਂ ਜੀ। ਉਹ ਮਤਲਬ ਉਹ ਕੋਈ ਲੰਬੇ ਬੂਟ ਪਾ। ਅੱਛਾ ਜੀ, ਮਾਲਕ ਕੀ ਕਰਦਾ ਸੀ ਉੱਥੇ? ਸਰ ਮਹੀਨੇ ਡੇਢ ਬਾਅਦ ਮਰੀ ਦਾ ਟੂਰ ਕੋਸਟਰਾਂ ਮਰੀ ਲੈ ਕੇ ਜਾਂਦਾ ਸੀ। ਹਾਂਜੀ ਠੀਕ ਹੈ ਜੀ, ਹਰ ਮਹੀਨੇ 1.5 ਮਹੀਨੇ ਬਾਅਦ ਉਹ ਮਰੀ ਲੈ ਕੇ ਲੈ ਜਾਂਦਾ ਸੀ। ਇਹਨਾਂ ਨੇ ਕਦੀ ਭੇਜਿਆ ਮਰੀ ਮੇਰੇ ਨਾਲ? ਕੀ ਬਾਡੀ ਸ਼ੇਮਿੰਗ? ਯਾਰ ਤੂੰ ਆਪ ਦੱਸੀ, ਸੱਚੋ ਸੱਚੀ ਝੂਠ ਨਾ ਬੋਲੀ। ਆਹੋ ਉਹ ਤੇ ਬਤਾਵਾ ਪਤੋ, ਲੇਕਿਨ ਯਾਰ ਆ ਮੈਂ ਤੇ ਉੱਤੇ ਲਿਖ ਦਿਆਂਗਾ ਭਾਈਆਂ ਤੁਹਾਡੀ ਮਿਹਰਬਾਨੀ ਆ, ਬੱਚਿਆਂ ਕੀ ਪਹੁੰਚ ਸੇ ਦੂਰ ਰੱਖੇ। ਇੱਕ ਗੱਲ ਆ ਉਸਤਾਦ ਜੀ, ਉਹਦੀ ਮੋਟਰਸਾਈਕਲ ਤੂੰ 50 ਦੀ ਤੇਰੀ ਮੋਟਰਸਾਈਕਲ ਆ। ਯਾਰ ਤੁਸੀਂ ਨਾ ਮੈਨੂੰ ਅਸਲ 'ਚ ਮੈਂ ਐਕਟ ਨਹੀਂ ਕਰ ਰਿਹਾ ਨਾ, ਮੈਂ ਜੈਨੂਇਨ ਖਿੱਚ ਰਿਹਾ ਉਹਦੇ 'ਚ, ਫਿਰ ਮੇਰੇ ਕੋਲ ਜੋ ਜਿੱਦਾਂ ਹੁੰਦਾ ਵਾ ਹੋ ਜਾਂਦਾ ਵਾ। ਮੈਂ ਖਿਜਿਆ ਵਾ, ਮੈਨੂੰ ਇਹਨਾਂ ਨੇ ਕਿਹਾ ਰੋਟੀ ਖਾ ਲੈ, ਮੈਂ ਕਿਹਾ ਮੈਂ ਨਹੀਂ ਖਾਣੀ। ਚਾਹ ਪੀ ਲੈ, ਮੈਂ ਕਿਹਾ ਮੈਂ ਨਹੀਂ। ਬਾਕੀ ਨਹੀਂ ਖਾਦੀ। ਤੂੰ ਰੋਟੀ ਨਹੀਂ ਖਾਧੀ? ਨਹੀਂ ਅੱਜ ਮੈਂ ਭੁੱਖ ਹੜਤਾਲ ਤੇ ਹਾਂ, ਮੈਂ ਸਟ੍ਰਾਈਕ ਤੇ ਹਾਂ। ਮੈਂ ਅੱਜ ਤੋਂ ਬਾਅਦ ਇਸ ਦਫ਼ਤਰ ਦਾ ਕੁਝ ਤੂੰ ਕੀ ਚਾਹੁੰਦਾ ਚੱਲ ਦੱਸ। ਮੈਂ ਚਾਹੁੰਦਾ ਵਾਂ ਕਿ ਉਸਤਾਦ ਜੀ ਸਾਡੀ ਜ਼ਿੰਦਗੀ ਵੀ ਲਗਜ਼ਰੀ ਹੋਵੇ, ਠੀਕ ਹੈ। ਇੱਥੇ ਮਾੜਾ ਜਿਹਾ ਫਨਕਾਰ ਹੁੰਦਾ, ਮਾੜਾ ਜਿਹਾ ਗੋਡੇ ਵਰਗਾ ਸਿਰ ਹੁੰਦਾ, ਉਹ ਗੱਡੀ 'ਚ ਫਿਰ ਰਿਹਾ। ਅਸੀਂ ਦੇਖੋ ਐਡਾ ਵੱਡਾ ਅਦਾਰਾ, ਐਡਾ ਵੱਡਾ ਬ੍ਰਾਂਡ, ਤੁਸੀਂ ਮੌਲਾ ਨੇ ਤੁਹਾਨੂੰ ਇੰਨਾ ਕੁਝ ਦਿੱਤਾ, ਦੁਬਈ ਲੈਦਾ ਜਗ੍ਹਾ ਫਰੀ। ਜਿੱਦਾਂ ਕਹਿਣਾ ਮੌਲਾ ਦੇ ਉਹ ਗੁੱਜਰ ਨਿਕਲ ਜਾਣਾ ਵਿੱਚੋਂ, ਹੌਲੀ ਹੌਲੀ ਨੇ ਤੁਹਾਨੂੰ ਮੌਲਾ ਦਾ ਖਾਦ ਹੋਵੇ ਬਾਬਾ, ਏਦਾਂ ਆ ਜਾਣਾ ਇਹਨੇ। ਨਹੀਂ ਲੋ ਜੀ ਭਾਜੀ, ਇਹ ਪ੍ਰੋਗਰਾਮ ਹੋਇਆ 23 ਮਿੰਟ ਦਾ। ਹਾਂਜੀ ਠੀਕ ਹੈ ਜੀ, ਇਹ 200 ਮਿੰਟ ਹੋਰ ਕਰ ਦਿਓ ਮੋਟਰਸਾਈਕਲ। ਕਰੀ ਜਾਂਦੇ ਉਸਤਾਦ ਜੀ। ਦੇਖੋ ਮੇਰੀ ਗੱਲ ਸੁਣੋ, 200 ਮਿੰਟ 240 ਮਿੰਟ ਹੋਰ ਕਰ ਦਿਓ, 200 ਮਿੰਟ ਹੋਰ ਕਰ ਦਿਓ, 4 ਘੰਟੇ ਹੋ ਸਾਰੇ ਇੱਕ ਜਾਣਗੇ, 4 ਪ੍ਰੋਗਰਾਮ ਹੋ ਜਾਣਗੇ। ਛਾ ਲਈ ਇੱਕ ਕਿਉਂ? ਤੇ ਫਿਰ ਕਿਉਂ? 240 ਉਹਦੀ ਇਕੱਲੇ ਦੀ ਗੱਲ ਕਰ ਰਹੇ ਆ। ਉਹਦੇ ਲਈ ਅਸੀਂ ਕਿਉਂ ਬੈਠੇ ਰਹੀਏ? ਫਿਰ ਦਾਖਲ ਨਾਲ ਆ ਲਓ ਰੀਤ ਸਾਬਰੀ, ਤੁਸੀਂ ਨਾ TAD ਵਾਲੀ ਗੱਲ ਤੇ ਪਹਿਲਾਂ ਓਕੇ ਕਰੋ ਨਾ। ਕਰਦੇ ਆ ਯਾਰ ਮਾਲਕ ਨਾਲ ਲੈ ਗਿਆ ਮੁੰਡੇ ਨੂੰ, ਯਕੀਨ ਮੰਨ ਉੱਥੇ ਲਿਜਾ ਕੇ ਬੈਂਕ ਲੋ, ਉਹਨੇ ਸੋਹਣੀ ਆਲਟੋ ਕਾਰ ਆਈ ਨਵੀਂ, ਜੇ ਲੈ ਲੋ, ਬੁੱਕ ਕਰਵਾਈ ਆ, ਉਹਦੀ ਇੰਸ਼ੋਰੈਂਸ ਕਰਵਾਈ ਆ। ਉਹਨੇ ਤੇ ਯਾਰ ਉਸ ਮਾਲਕ ਨੇ ਕੀ ਗੱਲ ਮਰ ਗਿਆ, ਉਹਦੇ ਕੋਲ ਚੱਲ ਜਾ, ਤੂੰ ਉਹਦੇ ਕੋਲ ਚੱਲ ਜਾ ਨਾ। ਨਹੀਂ ਉਹਦੇ ਕੋਲ ਨਹੀਂ ਉਹਦੇ ਕੋਲ ਚੱਲ ਜਾ, ਉਹਦੇ ਕੋਲ ਕੰਮ ਕਰ। ਉਹ ਹੌਜਰੀ ਦਾ ਮਾਲਕ ਆ ਯਾਰ ਤੂੰ ਭਾਵੇਂ ਹੌਜ਼ਰੀ ਕਰਕੇ ਚਲਾ ਜਾ। ਯਾਰ ਮੇਰੇ ਸਾਹਮਣੇ ਐਡੀ ਵੱਡੀ ਚਾਬੀ ਨਾਲ ਤਸਵੀਰ ਮਾਲਕ ਨੇ ਖਿਚਾਈ, ਨਾਲ ਮੁੰਡੇ ਨੂੰ ਦਿੱਤੀ। ਮੋਟਰਸਾਈਕਲ ਪੈਂਚਰ ਹੋਈ ਸੀ ਸਿਰਫ। ਹਾਂਜੀ ਉਹਨਾਂ ਨੇ ਕਿਹਾ ਯਾਰ ਤੂੰ ਸਾਡੇ ਅਦਾਰੇ ਦਾ ਬੰਦਾ ਵਾ। ਭਾਜੀ ਮੇਰੇ ਕੋ ਨਹੀਂ ਹੈਗੀ ਭਾਜੀ,
ਤੁਸੀਂ ਕੰਮ ਛੱਡ ਜਾਓ ਨਾ, ਏਦਾਂ ਭਾਜੀ, ਨਹੀਂ। ਜਾਓ ਭਾਜੀ ਤੁਸੀਂ ਕਿਤੇ ਹੋਰ ਕੰਮ ਕਰ ਲਓ ਉਹ ਜਾਓ। ਨਹੀਂ ਪੈਸੇ ਆਲੇ ਅੱਛਾ ਅਸੀਂ ਜਾਓ ਤਾਂ ਇਸ ਮੌਕੇ ਤੇ ਅਸੀਂ ਤੁਹਾਨੂੰ ਸਾਥ ਅਸੀਂ ਨਹੀਂ ਛੱਡਣਾ ਹਾਂ ਕਿ ਤੁਸੀਂ ਟੈਨਸ਼ਨ ਚੋਂ ਪਰੇਸ਼ਾਨ ਹੋ ਹੈ ਅਸੀਂ ਇੱਥੇ ਛੱਡ ਕੇ ਚੱਲ ਜੀਏ। ਨਹੀਂ 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 ਇਹ ਨਹੀਂ ਕੈਸੀ ਗੱਲ ਹੈ? ਕਿਦੋਂ ਛੱਡ ਕੇ ਜਾਣਾ ਜਦੋਂ ਕਿ ਬਾਹਰੋਂ ਕੋਈ ਬੰਦਾ ਅੱਛਾ 35 ਦੀ ਓਕੇ ਕਰਾ ਭਾਜੀ 35 ਹਲੇ ਦੀ ਨਾ ਮੰਨੀ ਹੋਏ 40 ਕਿੰਨਾ? ਰੁਪਏ ਆ। 35 ਦੀ 35000 ਰੁਪਇਆ ਕਦ ਦੇਣਾ ਕਾਦਾ ਮੈਨੂੰ ਸਮਝਾ ਦੇ, ਮੈਂ ਹੁਣੇ ਦੇ ਦੇਣਾ। ਸਾਡੀ ਉਹਦੀ ਗੱਡੀ 50 ਦੀ ਵਿਕਦੀ ਨਾ 40 ਦੀ 35 30 ਪਾ ਕੇ ਹੋਰ ਗੱਡੀ ਮਾੜੀ 17 18 ਮਾਡਲ ਤੇ ਬੇਟੋ ਸਾਹਿਬ ਜੀ ਚੱਲ ਯਾਰ ਫਰੀਦ ਨੇ ਕਹਿਤਾ ਤੇ ਜਾ ਚਲ ਨਾ ਹੀ ਆ। ਮਿਹਰਬਾਨੀ ਯਾਰ ਬਰਾਬਰ ਪ੍ਰੀਤ ਤੇਰੀ ਰੱਖਿਆ ਚਲੋ ਯਾਰ ਕਮ ਸੇ ਕਮ ਸਾਨੂੰ ਵੱਡਿਆਂ ਕੀਤਾ ਜੇ ਰੱਬ ਤੁਹਾਨੂੰ ਛੋਟਿਆਂ ਕਰੇ ਆਮੀਨ। ਤੁਹਾਡਾ ਕੁਝ ਨਹੀਂ ਜਾਣਾ, ਜਸਟ ਤੁਸੀਂ ਇੰਜ ਕਰਕੇ 30 ਸਕਿੰਟਾਂ ਸੈਂਡ ਕਰਨੇ ਆ। ਜੇ ਮੇਰਾ ਕੁਝ ਨਹੀਂ ਜਾਣਾ ਤੇ ਮੈਂ ਪੈਸੇ ਕਾਹਦੇ ਦੇਣੇ ਸੀ? ਹੈ ਓ ਯਾਰ 30 35 ਹਜ਼ਾਰ ਰੁਪਇਆ ਤਾਂ ਤੁਹਾਨੂੰ ਦੇਣਾ ਨਹੀਂ ਤਾਂ ਬੋਡੀ ਸ਼ੇਪ ਜਾਣਾ ਵੀ ਮੇਰਾ ਹੀ ਆ। ਦੇਖੋ ਜਿੱਦਾਂ ਜਿੱਦਾਂ ਬੰਦਾ ਅਮੀਰ ਹੋ ਜਾਂਦਾ ਨਾ ਅੱਛਾ ਇੱਕ ਮੈਂ 35000 ਦਵਾਂ ਤਾਂ ਮੇਰਾ ਕੁਝ ਜਾਣਾ ਵੀ ਨਹੀਂ। ਲੈ ਜਾਣਾ ਕਿਉਂ ਨਹੀਂ ਜਾਣਾ ਯਾਰ ਬਸ ਮੈਂ ਜਦੋਂ ਚੱਲ ਜਾਏਗਾ 35 ਲੈ ਲਈ। 35 ਦਿਓ ਨਾ ਤੁਸੀਂ ਠੀਕ ਹੈ, ਨਾਲ ਗੱਡੀ ਜਿਹੜੀ ਉਹ ਵੇਚ ਦੇ 35 ਨਾਲ ਆ ਫੜ 200 ਰੁਪਇਆ ਮੇਰੇ ਵੱਲੋਂ ਜਾਓ। ਜਾ ਫਿਰ ਜੀ। ਪ੍ਰੀਤ ਅਸਲ ਤੇ ਫਿਰ ਤੂੰ ਹੀ ਕਰਵਾ ਨਹੀਂ ਜਦੋਂ 200 ਤੂੰ ਦੇਤਾ ਤੇ ਮੇਰੇ ਤੇ ਐਵੇਂ ਹੀ ਗੋਂਗਲੂਆਂ ਤੋਂ ਮਿੱਟੀ ਚੜਵਾਉਂਦੇ ਆ। ਨਹੀਂ ਯਾਰ ਕੋਈ ਨਹੀਂ 70 ਮੇਰੇ ਵੀਰ ਸਾਹਿਬ, ਕਿੰਨੇ? 70 ਜਾ ਉਹ ਚੀਮਾ ਹੋ ਕੇ ਤੈਨੂੰ 200 ਇੱਧਰ ਨਾ ਹੀ ਹੋ ਕੇ 70 ਰੁਪਏ ਜਾ ਮੈਂ ਨਿਕਲਾ ਫਰੀਦ ਇੱਕ ਮਿਲ ਦੇ ਮਾਲਕ ਦੇਖੇ ਆ 36 ਬੰਦਿਆਂ ਨੂੰ ਸ਼ੰਜਨ ਟੂਰ ਕਰਾਇਆ ਉਹਨੇ। ਉਹ ਤੂੰ ਫਿਰਦੇ ਰਹਿੰਦਾ ਮੈਂ ਮਿਲਾਂ ਦੇ ਮਾਲਕਾਂ ਨੂੰ ਮਿਲਦਾ ਰਹਿੰਦਾ ਨਹੀਂ ਆਹੋ, ਇਦਾਂ ਹੀ ਹੈ ਅੱਛਾ ਸ਼ੰਜਨ ਟੂਰ ਕਰਾਇਆ ਗਿਆ ਸ਼ੰਜਨ। ਯੂਰਪ ਲੈ ਕੇ ਜਾਂਦੇ ਆ ਬਾਈ ਮੁਲਕਾਂ ਹੀ ਫਰਾ ਕੇ ਲਿਆ ਉਹ। ਹਾਂ ਇੱਥੇ ਸਾਨੂੰ ਕੱਖ ਵੀ ਨਹੀਂ, ਅਸੀਂ ਕੱਲੇ ਘੋੜੇ ਵਾਲਾ ਟੱਪ ਸਕਦੇ ਯਾਰ। ਚਲੋ ਹੋਰ ਰਿਕਾਰਡਿੰਗ ਹੋਵੇ ਤਾਂ ਕਹਿੰਦੇ ਨਿਊ ਖਾਨ ਤੇ ਪਹੁੰਚੋ ਉਹ ਤੇ ਯਾਰ ਉਹ ਤੂੰ ਜਾ ਕੇ ਕੰਮ ਕਿਉਂ ਨਹੀਂ ਕਰਦਾ ਉਹਨਾਂ ਮਾਲਕਾਂ ਕੋਲ ਜਦੋਂ ਇੰਨੇ ਮਾਲਕਾਂ ਕੋਲ ਲੱਗ ਜਾ। ਅੱਛਾ ਹੁਣ ਤੁਹਾਨੂੰ ਛੱਡ ਦਈਏ ਇੱਥੇ ਇਕੱਲੇ ਨੂੰ ਤੁਹਾਨੂੰ ਛੱਡ ਦਿਓ ਮੈਨੂੰ ਯਾਰ, ਮੈਨੂੰ ਛੱਡ ਦਿਓ ਤੁਸੀਂ। ਅਸੀਂ ਬਰਬਾਦ ਹੋ ਜਾਾਂਗੇ ਲੇਕਿਨ ਤੁਹਾਨੂੰ ਛੱਡ ਕੇ ਨਹੀਂ ਜਾਣਾ। ਓਏ ਤੂੰ ਕਿੰਨਾ ਕੁ ਹੋਣਾ ਹੋਰ ਯਾਰ ਜਾ। ਅੱਛਾ ਤੂੰ ਪਾੜ ਗਈ ਹੋਰ ਪਿੱਛੇ ਕੀ ਰਹਿ ਗਿਆ ਆਹੋ ਜਿਹਦੀ ਟੂਬ ਵੀ ਪਾੜ ਗਈ ਉਹਨੇ ਹੋਰ ਕੀ ਬਰਬਾਦ ਹੋਣਾ। ਹਾਂ ਸਹੀ ਗੱਲ ਤੇਰਾ ਤੇ ਅੱਲਾ ਮਾਫੀ ਦੇਵੇ 550 ਖੁਦਾ ਨਾ ਖਾਸਾ ਤੇਰੀ ਮੋਟਰਸਾਈਕਲ ਚੁੱਕੀ ਜਾਏ ਤੂੰ ਤੇ ਪਤਾ ਨਹੀਂ ਕੀ ਕਰੇਗਾ। ਬੁੱਢੇ ਬਾਰੇ ਵਿਚਾਰੇ ਦੀ ਟੂਬ ਪਾੜ ਗਈ ਮੈਂ ਤੇ ਬੜਾ ਦੁੱਖ ਹੋਇਆ ਇਹਨੇ ਤੇ ਹੁਣ ਘਰ ਜਾਣਾ, ਤਾਏ ਨੇ ਕਹਣਾ ਪੜਵਾਇਆ ਟੂਪ। ਮੋਟਰਸਾਈਕਲ ਜੋ ਰੇੜ ਕੇ ਜਾ ਰਹੇ ਹੋਵੇ ਇੱਕ ਆਰਟਿਸਟ ਮਾੜਾ ਆਰਟਿਸਟ ਹੀ ਲਾ ਲਓ ਚਲੋ ਯਾਰ ਹੁੰਦੇ ਭਾਈਜਾਨ ਮੈਂ ਜਾਂਦਾ ਰਿਹਾ, ਮੇਰੀ ਬੱਟ ਤੇ ਪੱਟੀ ਫਿਲਮ ਪੂਰੀ ਦੁਨੀਆ 'ਚ ਵੱਜੀ ਪਈ ਸੀ। ਲਓ ਜੀ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਕਿਹੜੇ ਤੇ ਮੈਂ ਸਾਈਕਲ ਤੇ ਪੈਦਲ ਉਹਦੇ ਬਾਅਦ ਮੈਂ ਮੰਗ ਕੇ ਕਿਰਾਏ ਲੈ ਕੇ ਜਾਂਦਾ ਰਿਹਾ। ਤੁਹਾਡਾ ਤਾਂ ਰੋਲਾ ਹੀ ਕੋਈ ਨਹੀਂ। ਹੱਟ ਪੱਟੀ ਜਿੰਨੀ ਮਰਜ਼ੀ ਵੱਜੀ ਹੈ ਚਮਚੀ ਵਾਲੀ ਗੱਲ ਤੋਂ ਥੱਲੇ ਹੀ ਹੈ। ਦੱਸ ਬਰੀ ਤਾੜੀ ਜ਼ਰਾ ਤਾੜੀ ਲਵਾ ਕੇ ਯਾਰ ਮੈਨੂੰ ਇੱਕ ਗੱਲ ਦੱਸ ਦੇ, ਬੱਟ ਪੱਟੀ ਜੈਸਾ ਕੀ ਸੀਗਾ ਵੀ ਹਰ ਸ਼ੋਅ 'ਚ ਉਹਦੀ ਗੱਲ ਬੱਟ ਪੱਟੀ। ਬੱਟ ਭੱਟੀ ਯਾਰ ਬਸ ਹੁਣ ਉਹ ਕੀ ਕਰੀਏ ਜਦੋਂ ਉਹ ਕਿਤੇ ਜੇ ਕਿਤੇ ਅਣਜਾਣੇ ਗਰੂਦ ਵਿੱਚ ਬਣੀ ਗਈ ਆ। ਇਹ ਸਾਡੇ ਤੇ ਜੱਟ ਪੱਟੀ 'ਚ ਕੀ ਆ? ਚੱਟ ਪੱਟੀ ਹੋ ਆ ਡੱਟੀ 'ਚ ਭਲਾ ਅੱਛਾ ਨਹੀਂ ਨਹੀਂ ਗੱਡੀ ਇਹ ਸਾਦੀ ਸੀ। ਅੱਛਾ ਤੁਸੀਂ ਰੁਪਈਆ 40 ਦਿਓ ਜੀ ਕਹਿੰਦੇ ਰੁਪਈਆ 40 ਦਿਓ ਜੀ ਤੇਰੇ ਚਲੋ ਕਿੰਨੇ ਪਿੱਛੇ? ਉਹ ਯਾਰ ਮੈਂ 200 250 ਮੇਰੇ ਵੱਲੋਂ ਜਾ ਓਏ ਬਰੀਤ ਫਿਰ ਤੂੰ ਹੀ ਸਾਰਾ ਕੁਝ ਕਰਦੀ ਸੋ ਮੇਰੇ ਲੋ ਜਾ ਚੱਲ ਆ ਵੇ ਭਰਾਵਾ ਤੇਰਾ ਸਾਥ 300 ਮੇਰੇ ਲੋ ਮੈਂ ਹੌਲੇ ਹੌਲੇ ਕਰਕੇ ਦਊਂਗਾ, ਥੋੜਾ ਥੋੜਾ ਕਰਕੇ। ਓਕੇ ਕਰ, ਉੱਤੋਂ ਹੀ 35 ਹੋ ਜਾਣਾ ਇਹ ਤੈਨੂੰ। ਚਲੋ ਜੀ ਉਸਤਾਦ ਜੀ 40 ਤੇ 50 90 ਦੇ ਵਿੱਚ ਹੁਣ ਆ ਜਾਏ ਕਿ ਨਾ ਸੋਹਣੀ ਹਾਂ 90 ਚ ਆ ਜਾਏਗੀ 90 'ਚ ਆ ਜਾਏਗੀ, 18 ਮਾਡਲ 90 'ਚ ਆ ਜਾਏਗੀ, ਹੋਇਆ 30 40 'ਚ ਆ ਜਾਣੀ। ਨਹੀਂ ਸਤਾਜੀ ਮੋਟਰਸਾਈਕਲ 20,000 'ਚ ਆ ਜਾਂਦੀ ਹੈ। ਨਵੇਂ ਮਾਡਲਾਂ ਦੀ ਲੈਣੀ 18 19 ਮਾਡਲ 20,000 ਰੁਪਏ ਦੀ ਆ ਜਾਂਦੀ ਸੁਪਰ ਏਸ਼ੀਆ। ਨਾ ਨਹੀਂ 70 ਹੋਇਆ ਤੂੰ ਮੜ ਕੇ ਚੈਨਾ ਨਹੀਂ ਲੈਣੀ ਜੀ 70 ਲੈ ਕੇ ਦੇਣੀ ਹੈ ਮੇਰੀ ਸੁਣੋ ਗੱਲ, 70 ਮੜਦੇ ਮੜ ਕੇ ਤੂੰ ਸੋਹਰਾਬ ਦਾ ਉੱਚੇ ਡੰਡੇ ਵਾਲਾ ਸਾਈਕਲ ਲੈ ਜਿਹਨੇ ਹਾਂ 24 ਦਾ। ਹਾਂ ਆਸਤਾ ਆਸਤਾ ਅਸੀਂ ਉਧਰ ਨੂੰ ਹੀ ਸਫ਼ਰ ਕਰ ਰਹੇ ਹਾਂ ਮਿੱਠਾ ਜੀ ਇਹ ਥੱਲੇ ਆ ਰਹੇ ਹਾਂ ਹੋ ਰਹੀ ਆਪਣੀ ਆਸਤਾ ਆਸਤਾ ਮੈਂ ਇੱਕ ਵੈਸੇ ਅੱਜ ਤਹਿਕੀਕ ਪੜ੍ਹੀ ਉਸਤਾਦ ਜੀ ਕਹਿੰਦੇ ਦੁਨੀਆ ਤੋਂ ਪਾਣੀ ਖਤਮ ਹੋ ਰਿਹਾ, ਕਿਸੇ ਨੂੰ ਇਹਦੀ ਫਿਕਰ ਨਹੀਂ ਹੈ। ਓ ਯਾਰ ਇਹ ਕਿੰਨੇ ਕੁ ਸ਼ੋਅ ਕਰਨੇ ਇਹਦੇ ਤੇ? ਉਹ ਤੂੰ ਮੇਰੀਆਂ ਕਹਿੰਦਾ ਲੈ ਜਾ ਚੁੱਕ ਕੇ ਮੇਰੀ ਜਾਨ ਛੱਡ ਓਏ। ਨਾਲੇ ਉਹ ਕਾਲ ਕਰ ਜਿਹਨੂੰ ਪਾਣੀ ਦੀ ਜਾ ਕਰਦਾ ਵਾਂ। ਮੈਂ ਤੇਰੇ ਘਰ ਇੱਕ ਬੋਰ ਹੋਰ ਕਰਾ ਦਿੰਦਾ ਬਾਹਰ, ਤੇਰਾ ਨਹੀਂ ਮੁੱਕਣ ਦਿੰਦਾ ਮੈਂ। ਮੇਰੀ ਮਿਹਰਬਾਨੀ ਛੱਡ ਦੇ ਇਸ ਗੱਲ ਨੂੰ, ਛੱਡ ਦੇ। ਪਤਾ ਕਿ ਬਾਰਿਸ਼ ਹੋਈ ਸੀ ਨਾ ਮੈਂ ਕਹਿੰਦਾ ਮੈਂ ਤੇਰਾ ਪਾਣੀ ਨਹੀਂ ਮੁੱਕਣ ਦਿੰਦਾ, ਦੁਨੀਆ ਜਹਾਨ 'ਚ ਮੁੱਕ ਜੇ ਪਾਣੀ। ਜਾ ਹਾਂ ਤੇਰੇ ਮੈਂ ਖੂਫੀਆ 2 ਪੰਪ ਲਵਾ ਕੇ ਉੱਤੇ ਮੈਂ ਸੀਲ ਲਵਾ ਕੇ ਸਾਈਡ ਤੇ ਕਰ ਦੇਣਾ ਵੀ ਜਦੋਂ ਦੁਨੀਆ 'ਚ ਪਾਣੀ ਮੁੱਕੇ ਇਹਦਾ ਧਾਗਾ ਲਾ ਕੇ ਚਲਾ ਲਈ। ਸਵੇਰ ਉੱਠੇ ਹਾਂ ਸਭ ਤੋਂ ਪਹਿਲੇ ਘਰਦਿਆਂ ਨੇ ਕਿਹਾ ਪੱਤੀ ਮੁੱਕੀ 10 ਰੁਪਏ ਦਾ ਸਾਸ਼ੇ ਉਹ ਲੈ ਕੇ ਆਏ। ਸਵੇਰੇ ਉੱਠਦੇ ਹੀ ਤੇ ਡਸ ਪੈ ਗਈ। ਅੱਗੋਂ ਵੇਖੋ ਕੀ ਹੁੰਦੇ ਆ ਮੇਰੇ ਨਾਲ। 10 ਰੁਪਏ ਦੀ ਡਸ ਪੈ ਗਈ। ਤਾਂ ਵੀ ਤੁਰਿਆ ਫਿਰਦੇ ਆ 10 ਰੁਪਏ ਦੀ ਘਰਦਿਆਂ ਨੇ ਕਿਹਾ ਪੱਤੀ ਲਿਆ ਤੇ ਇੱਕ ਤੇ 10 ਰੁਪਏ ਦੀ ਡਸ ਉਤੋਂ ਘਰਦਿਆਂ ਨੇ ਕਿਹਾ ਤੇ 10। ਨਹੀਂ ਇਹ ਪੱਤੀ ਡਾਇਰੈਕਟ ਕਿੰਨੀਆਂ ਦੇ ਬਾਗ ਚੋਂ ਲਿਆ 10 ਰੁਪਏ ਦੀ 10 ਪੈਕ ਤੇ। ਉਹ ਯਾਰ ਕਿੰਨੀਆਂ ਕਿਤੇ ਬਾਗ ਜੋ ਲੈ ਹੋਏਗਾ ਛੱਡ ਭਾਜੀ ਦੇ। ਕੀਨੀਆ ਮੁਲਕ ਆ ਉਹਦੀ ਗੱਲ ਕਰ ਕਿੰਨੀਆਂ? ਕੇਨੀਆ ਅੱਛਾ ਮਸ਼ਹੂਰ ਪੱਤੀ ਠੀਕ ਹੈ ਸਵੇਰ ਉੱਠਦੇ ਹੀ ਖਰਚਾ ਸ਼ੁਰੂ ਹੋ ਗਿਆ ਉੱਤੋਂ 10 ਰੁਪਏ ਪੈ ਗਏ ਤੇ ਖਰਚਾ ਸ਼ੁਰੂ ਹੋ ਗਿਆ।
ਇਹਦਾ ਖਰਚਾ ਘੱਟ ਸਕਦਾ ਜੀ। ਕਿੱਦਾਂ? ਤੂੰ ਸਵੇਰ ਨਹੀਂ ਉੱਠਣਾ, ਦੁਪਹਿਰ ਨੂੰ 2 ਵਜੇ ਉੱਠਣਾ। ਤਾਂ ਕਿ ਤੇਰੀ ਪਹਿਲੀ ਜਿਹੜੀ ਹੈ ਨਾ ਰਕਮ ਉਹ 2-3 ਵਜੇ ਖਰਚੀ ਜੇ। ਹਾਂ 2 ਵਜੇ ਵੀ ਉੱਠ ਕੇ ਦੇਖਿਆ, ਬੁੱਢੀ ਨੇ ਕਿਹਾ ਜੀ ਮੀਡੀਅਮ ਸਾਈਜ਼ ਦੇ 2 ਪੈਂਪਰ ਲੈ ਆਓ, 40 ਰੁਪਏ ਉੱਥੇ ਲੱਗੇ। ਮੀਡੀਅਮ ਕੌਣ ਪਾਉਂਦਾ ਵਾ ਇਸ ਦੌਰ 'ਚ? 10000 ਮੀਡੀਅਮ ਸਾਈਜ਼ ਦੇ ਪੈਂਪਰ ਸਾਜੀ 40 ਰੁਪਏ ਉੱਥੇ ਲੱਗੇ। ਮੈਂ ਰੋਵਾਂ ਨਾ ਤੇ ਕੀ ਕਰਾਂ, ਮੈਨੂੰ ਦੱਸੋ। ਮੈਂ ਰੋਵਾਂ ਤੈਨੂੰ ਯਾਦ ਕਰਕੇ। ਨਾ ਤੂੰ ਰੋ ਨਾ ਯਾਰ, ਤੂੰ ਮੈਨੂੰ ਸੁਣ ਲੈ ਬੇਟੇ, ਸੁਣ ਰਿਹਾ ਸੁਣ ਲੈ, ਹੋਸ਼ ਕਰ, ਹੋਸ਼ ਹੀ ਆ ਹੋਸ਼ ਕਰ। ਹੁਣ ਓਵਰਲੈਪ ਕਰੀ ਇੱਥੋਂ ਕੈਂਚੀ ਮੈਂ ਫੜ ਲੈਣੀ ਆ ਸਵੇਰੇ। ਸਵੇਰੇ ਮੈਂ ਲਾਈਵ ਕੱਟ ਦੇਣੇ ਆ। ਤਾਜੀ ਰਹਿ ਗਏ। ਮੈਂ ਕਿਹਾ ਮੈਂ ਲਾਈਵ ਕੱਟ ਦੇਣੇ ਸਵੇਰੇ, ਮੈਂ ਤੈਨੂੰ ਆਖਰੀ ਵਾਰੀ ਕਹਿ ਰਿਹਾ ਸੀ। ਚਲੋ ਠੀਕ ਹੈ ਤਾਂ ਮੈਂ ਆਪ ਕੱਟ ਦੇਣੇ ਜਿੱਦਾਂ ਦੇ ਵੀ। ਆ ਦੇਖੋ ਦਾ ਸਵੇਰੇ ਉਹ ਮੇਰੇ ਮੌਲਾ ਓਏ, ਤਾਜੀ ਉਹ ਸੈਫ ਖਾਨ ਦੇ ਵੀ ਪਹਿਲੇ ਇਦਾਂ ਦੇ ਸੀ ਬਾਹਰ। ਸੈਫ ਖਾਨ ਦੇ। ਹਾਂਜੀ ਸਾਜੀ ਇਹਦੀ ਗੱਲ ਨਹੀਂ ਆ, ਇਹਦੀ ਗੱਲ ਮੈਨੂੰ ਪਰੇਸ਼ਾਨ ਕਰਤਾ ਪੈਂਪਰ ਵਾਲੇ ਨੇ। ਨਹੀਂ ਮੈਂ ਤੈਨੂੰ ਕਹਿ ਰਿਹਾ ਸੁਣ ਲੈ, ਵਿਆਹ ਤੋਂ ਬਾਅਦ ਸੁਣ ਰਿਹਾ ਮੈਂ। ਉੱਠਦੇ ਬੁੱਢੀ ਨੇ ਕਿਹਾ 2 ਮੀਡੀਅਮ ਸਾਈਜ਼ ਦੇ ਪੈਂਪਰ ਲੈ ਆ। ਤਾਜੀ ਥੱਕੇ ਤੋਂ ਥੱਕਿਆ ਪੈਂਪਰ 35 ਦਾ ਵਾ। ਉਹ ਤੂੰ ਕਿਤੇ ਛਾਪਰੀ ਪਾਈ ਜਾਂਦੇ ਬੱਚਿਆਂ ਨੂੰ, 20 ਦਾ ਕਿਹੜਾ ਪੈਂਪਰ ਆਉਂਦੇ ਆ? ਉਹ ਖੁੱਲੇ ਮਿਲਦੇ ਯਾਰ ਸਾਡੇ ਏਰੀਏ 'ਚ। ਯਾਰ ਜਿਹੜੇ ਉਹ ਜਦੋਂ ਉਸਤਾਦ ਜੀ ਡਬਲ ਹੁੰਦੇ ਨਾ, ਤੇ ਟਾਈਮਾਂ ਦੋ ਨਹੀਂ ਉਹ ਖੋਲ ਲਵੋ ਨਾ, ਉਹ ਲੈਦਾ ਚਿਪਰਾਂ ਦੀ ਲਾ ਕੇ ਉਹਨਾਂ ਨੂੰ। ਨਹੀਂ ਯਾਰ, ਜਿਹੜੇ ਅੱਛੇ ਅਮੀਰਾਂ ਦੇ ਘਰਾਂ ਦੇ ਨਾ, ਉਹ ਇਹ ਨਹੀਂ ਦੇਖਦੇ ਵੀ ਗੰਦਾ ਹੋਇਆ ਤੇ ਲਾਇਆ, ਉਹ ਤੋਂ ਟਾਈਮ ਬਾਅਦ ਸਿੱਟ ਦਿੰਦੇ। ਉਹ ਫਿਰ ਲੋਕੀ ਚੁੱਕ ਲੈਂਦੇ ਇਹਨਾਂ ਨੂੰ, ਸਾਫ਼ ਕਰਕੇ ਪੈਕ ਕਰਕੇ 20 ਅੱਛਾ ਸਕਾ ਕੇ। ਉਹ ਨਹੀਂ ਸਾਜੀ ਹਾਂ ਨੇ ਸੁਕਾ ਚਵਲ ਮਾਰੀ ਨਹੀਂ, ਉਹ ਕਈ ਗਿੱਲੇ ਵੀ ਨਹੀਂ ਹੁੰਦੇ। ਅੱਛਾ ਜੀ। ਹਾਂ ਉਹਨਾਂ ਦਾ ਟਾਈਮ ਹੁੰਦਾ, ਪੈਂਪਰ ਚੇਂਜ ਕਰ ਦੋ, ਕੋਈ ਪਤਾ ਨਹੀਂ ਬੱਚੇ ਦਾ। ਇਹ ਸਾਡੇ ਹੀ ਆ। ਇਹ ਉਦੋਂ ਲਾਉਂਦੇ ਜਦੋਂ ਪੈਂਪਰ ਕਾਲ ਜੇ। ਇਹ ਉਦੋਂ ਲਾਉਂਦੇ ਜੋ ਪੈਂਪਰ 3 ਕਿਲੋ ਦਾ ਹੋ ਜਾਂਦਾ। ਯਾਰ ਉਦੋਂ ਲੋਕਾਂ ਪੈਂਪਰ ਨਾਲ ਹੀ ਜੁੜ ਜਾਂਦਾ, ਇਹ ਲੱਗਦਾ ਹੈ ਇਹ ਜਿਸਮ ਦਾ ਹਿੱਸਾ ਵਾ। ਪੈਂਪਰ ਛਪ ਜਾਂਦਾ। ਸੁਣ ਲੈ, ਸੋਚ ਲੈ, ਹੁਣੇ ਸੋਚ ਲੈ। ਜਦੋਂ ਕਿਤੇ ਆਣਾ ਜਾਣਾ ਹੋਵੇ ਉਦੋਂ ਪੈਂਪਰ ਲਾਈਦਾ ਉਸਤਾਦ ਜੀ, ਠੀਕ ਹੈ। ਉਦਾਂ ਘਰ 'ਚ ਨਾਰਮਲੀ ਮਾਹੌਲ ਤੇ ਹੈ। ਇਹ ਆਏਗਾ ਕਦੀ ਵੀ ਨਹੀਂ ਜੇ ਕਿਤੇ। ਹਾਂਜੀ, ਤੇ ਇਹਦਾ ਮਤਲਬ ਇਹਦਾ ਕਦੀ ਨਹੀਂ ਲਾਇਆ ਜੋ ਉਹ ਯਾਰ ਹੁੰਦਾ ਸੀ, ਉਹ ਕੀ ਉਹਨੂੰ ਕਹਿੰਦੇ ਸੀ, ਪਾਪੜੀ ਜੀ ਮਾਵਾਂ ਨੇ ਕੱਪੜੇ। ਪੋਤੜਾ ਸਾਜੀ। ਪੋਤੜਾ ਛਪਾਕੀ ਜੋ ਮੈਂ ਪੋਤੜਾ ਵੀ ਕਹਤੇ ਤੇ ਲੰਗੋਟ ਵੀ ਕਹਤੇ। ਲੰਗੋਟੀਆਂ ਛੋਟੀਆਂ ਇੰਜ ਕਰਕੇ ਉਹਨੂੰ ਬੰਨ ਕੇ। ਉਹ ਯਾਰ ਕੀ ਬਾਤ ਹੈ ਯਾਰ। ਔਰ ਲੰਗੋਟ ਦੀ ਤਾਰੀਖ ਦੇ ਬਾਰੇ ਚ ਮੈਂ ਦੱਸਾਂ ਉਸਤਾਦ ਜੀ, ਇਹ ਕਰੋੜਾਂ ਸਾਲ ਪਹਿਲਾਂ ਦਾ ਲੰਗੋਟ ਦੀ ਤਾਰੀਖ ਆ, ਕਿਉਂਕਿ ਪਹਿਲੇ ਜਿਸਮ ਤੇ ਕੱਪੜਾ ਸਭ ਤੋਂ ਪਹਿਲਾਂ ਆਇਆ ਸੀ ਲੰਗੋਟ। ਹਾਂਜੀ ਲੰਗੋਟ। ਕਿੰਨੇ ਦੱਸਿਆ ਤੈਨੂੰ? ਦੱਸ ਇਹ ਕਰੋੜਾਂ ਸਾਲ ਪਹਿਲੇ ਤਾਂ ਤੈਨੂੰ ਕਿੰਨੇ ਪਤਾ ਦੱਸਿਆ? ਹਾਂ ਮਤਲਬ ਉਹ ਮੈਂ ਤਹਿਕੀਕ ਦੇ ਹਿਸਾਬ ਨਾਲ ਗੱਲ ਚੱਲ ਯਾਰ ਇਹ ਜਲਦੀ ਕੁਝ ਨਹੀਂ ਦੱਸਦੇ ਆਏ ਇਹਨੂੰ ਪੁੱਛ ਲਈਏ ਫਿਰ ਸਵਾਲ ਇੱਕ। ਪੁੱਛ ਲਾ ਯਾਰ, ਪੁੱਛ ਲਾ। ਇਹ ਲੰਗੋਟ ਦਾ ਕਹਿੰਦੇ ਆ, ਇਹ ਦੱਸ ਉਹ ਕਿਹੜਾ ਫੁੱਲ ਆ ਜਿਹੜਾ ਬੰਦਾ ਜਦੋਂ ਦੁਨੀਆ ਤੇ ਆਂਦਾ ਉਦੋਂ ਵੀ ਉਹਨੂੰ ਪਵਾਇਆ ਜਾਂਦਾ ਵਾ, ਜਦੋਂ ਜਾਂਦਾ ਉਦੋਂ? ਦੱਸ ਦੱਸ। ਫੁੱਲ? ਹਾਂਜੀ। ਉਹ ਕਿਹੜਾ ਫੁੱਲ? ਉਹ ਭਵੀ ਮੁਸ਼ਕ ਫੂਲ। ਨਹੀਂ ਉਹ ਭੰਵੀਰੀ ਵਾਲੀ ਟੀਕੇ ਦੀ ਗੱਲ। ਮੈਂ ਕਹਿੰਦੇ ਉਹੀ ਸੋਚਣਾ ਮੁਸ਼ਕ ਫੂਲ ਕਹਿ ਦੇ, ਵੈਂਡ ਦਾ ਅਸੀਂ ਇਹਦਾ ਕੀ ਕਰ ਲੈਣਾ? ਆਓ ਅਸੀਂ ਗਲਤ ਨਿਕਲ ਆਈਏ ਸਹੀ। ਫੁੱਲ? ਹਾਂਜੀ, ਉਹ ਕਿਹੜਾ ਫੁੱਲ? ਕਲੀ ਦਾ। ਨਹੀਂ, ਕਲੀ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਵੀ ਉਹਨੂੰ ਪਵਾਇਆ ਜਾਂਦਾ ਵਾ, ਜਦੋਂ ਉਹ ਦੁਨੀਆ ਤੋਂ ਜਾਂਦਾ ਉਦੋਂ ਵੀ ਉਹਨੂੰ। ਗੈਂਡੇ ਦਾ। ਜੇ ਜਵਾਬ ਤੂੰ ਨਾ ਆਇਆ ਤੇ ਅਸੀਂ ਜਿੰਨਾ ਖੱਪ ਰਹੇ ਨਾ, ਮੈਂ ਤੇਰੇ ਇੱਥੇ ਉਹ ਹਾਲ ਕਰਨਾ। ਠੀਕ ਹੈ ਫੁੱਲ? ਫੁੱਲ। ਗੁਲਾਬ। ਨਹੀਂ ਟੂਬ। ਨਹੀਂ ਜਦੋਂ ਪੈਦਾ ਹੁੰਦਾ ਬੰਦਾ ਉਦੋਂ ਵੀ ਉਹਨੂੰ ਫੁੱਲ ਪਵਾਇਆ ਜਾਂਦਾ। ਫੁੱਲ। ਕਪੜਾ ਜਿਹੜਾ ਜਿੱਤੇ ਫੁੱਲ ਬਣੇ ਹੁੰਦੇ, ਹਾਂਜੀ ਇਹੀ ਹੈ। ਹਾਂਜੀ, ਕੱਪੜਾ ਨਹੀਂ ਨਾ, ਫੁੱਲ ਦੱਸੋ ਉਹਦਾ ਨਾਮ ਕੀ? ਜਿੱਦਾਂ ਗੁਲਾਬ ਦਾ, ਕਲੀ ਦਾ, ਦੁਪਹਿਰ ਦੀ ਚੰਬੇਲੀ ਦਾ। ਕਪਾਹ ਦਾ ਫੁੱਲ, ਹਾਂ ਕਿਉਂਕਿ ਉਹਦੇ ਹੀ ਕੱਪੜੇ ਬਣਦੇ ਸਾਰੇ ਉਹ ਜਿੰਨੇ ਜੀ ਓਏ ਕਪਾਹ ਦਾ। ਹਾਂਜੀ ਲੋਏ ਕਪਾਹ ਦਾ ਹੀ ਆ। ਹਾਂਜੀ ਕਪਾਹ। ਉਹ ਫੁੱਲ ਨਹੀਂ ਪਵਾਇਆ ਜਾਂਦਾ। ਹਾਂਜੀ ਹਾਂਜੀ, ਉਦੋਂ ਫੁੱਲ ਨਹੀਂ ਦਿੰਦਾ। ਚਲੋ ਫੁੱਲ ਤਾਂ ਹੀ ਬਣਦਾ 45। ਉਹ ਬਣਦਾ ਫੁੱਲ ਦਾ। ਮੁੰਡੇ ਨੇ ਜਵਾਬ ਦਿੱਤਾ 45 ਕਰੋ 45। ਹੁਣ ਗੱਲ ਮੈਂ ਗਾਂ ਨਾ ਗੱਲ ਕਰੇ 45 ਦੀ ਤੂੰ ਗੱਲ ਕਰਦਾ, ਪੱਤੀ ਪੈਂਪਰ ਹੋ ਗਏ। ਬਾਹਰ ਨਿਕਲਣ ਲੱਗਾ ਕੰਮ ਤੇ ਆਣ ਲਈ, ਉਹਨਾਂ ਨੇ ਕਿਹਾ ਜੀ ਸਾਬਣ ਵੀ ਭਾਂਡੇ ਧੋਣ ਵਾਲਾ ਮੁੱਕਿਆ। 14 ਰੁਪਏ ਦੀ ਉਹ ਟਿੱਕੀ ਹਰੇ ਰੰਗ ਦੀ ਮੈਂ ਲਿਆ ਕੇ ਦਿੱਤੀ। ਆਇਓ ਮੇਰੀ ਕੀ ਰਹਿ ਗਿਆ ਪਿੱਛੇ? ਜਦੋਂ 10 ਰੁਪਏ ਉਹਨੇ ਸਵੇਰੇ ਉਹ ਫਟੀਕ ਪੈ ਗਈ, 14 ਦੇ ਉਹਨੇ ਉਹ ਲੈਣ ਦਾ ਪੈਂਪਰ 20 ਦਾ। ਮਰ ਗਿਆ ਗਰੀਬ ਦਾ ਬਾਲ। ਕੀ ਬੜੀ ਕਰੇ? ਮੁਸ਼ਕਲ ਜ਼ਿੰਦਗੀ। ਦੱਸਣ ਤੇ ਐਂ ਡਿਆ ਜਿਵੇਂ ਲੈਮਿਨੇਟ ਮੈਕਸ ਦਾ ਮਾਲਕ ਮੂੰਹ ਤੇ ਕਰਾਇਆ ਤੂੰ ਘਰਦਿਆਂ ਦੇ। ਮਿੱਠਾ ਜੀ ਫਿਰ ਇਦਾਂ ਦਾ ਹੀ ਰੰਗ ਨਿਕਲਦਾ ਆ, ਜਦੋਂ ਸਵੇਰੇ ਵੀ ਖਰਚਾ, ਦੁਪਹਿਰਾਂ ਨੂੰ ਹਰ ਟਾਈਮ ਖਰਚਾ ਯਾਰ, ਕੋਈ ਟਾਈਮ ਐਸਾ ਨਹੀਂ ਜਿਸ ਟਾਈਮ ਖਰਚਾ ਨਾ ਹੁੰਦਾ। ਉੱਤੋਂ ਟੂਬ ਪੈ ਗਈ। ਬੱਚਿਆਂ ਨੇ ਕਿਹਾ ਕਿ ਚੀਜ਼ ਲੈ ਕੇ ਆਣੀ, ਹੁਣ ਮੈਂ ਲੁਕਦਾ ਫਿਰਦਾ ਮੈਂ, ਉਸਤਾਦ ਜੀ ਮੈਂ ਕੀ ਕਰਾਂ, ਮੈਨੂੰ ਹਾਏ ਦੱਸੋ। ਹਾਏ ਇਹ ਕਿਹੜੀ ਮਸਤ ਜੀ ਚੀਜ਼। ਇਹ ਚੀਜ਼ ਜਿਹੜੀ ਮਸਤ ਉਹ ਲੈ ਆਇਆ। ਗੱਲ ਇਹ ਆ ਯਾਰ, ਮੇਰੀ ਗੱਲ ਸੁਣੋ, ਗੱਲ ਇਹ ਆ, ਪੈਸੇ ਵਾਧੇ ਕਿਸੇ ਗੱਲ ਨਾ। ਹਾਂਜੀ। ਕੱਲਾ ਟੀ ਟਾਈਮ ਕਰੀ ਜਾਣਾ, ਉਹਦੇ ਨਾਲ ਸਾਰਾ ਚੱਲੀ ਜਾਂਦਾ। ਸ਼ੁਕਰ ਕਰੋ ਜੇ ਤੁਸੀਂ ਚਾਹੁੰਦੇ ਤੁਹਾਡੇ ਪੈਸੇ ਵਧਣ, ਮੁਸ਼ਾਹਰਾ ਵੀ ਕਰੋ, ਨਾਲ ਹੋਰ ਵੀ ਸ਼ੋਅ ਕਰੋ। ਨਾਲ ਲੈਦਾ ਪੱਠਾ ਨਾਲ ਉਹ ਅਸੀਂ ਉੱਥੇ ਵੀ ਦਿਹਾੜੀਆਂ ਕਰੀ ਜਾਂਦੇ ਹਾਂ। ਮੈਨੂੰ ਯਾਰ ਅੱਲਾ ਦੇ ਬੰਦੇ, ਪਤਾ ਸਾਡਾ ਥੋੜਾ ਜਿਹਾ ਨਾਜ਼ਰੀਨ, ਮੈਂ ਤੁਹਾਨੂੰ ਦਾ ਰੌਲਾ ਕੀ ਹੈ। ਅਗਰ ਅਸੀਂ 2 ਜਣੇ ਹੁੰਦੇ ਨਾ ਤੇ ਇੰਨੇ ਵਿਊ ਸਾਡੇ ਹੁੰਦੇ, ਅਸੀਂ ਕਿੰਨੇ ਖਰਚ ਲੈਣਾ ਸੀ? ਅਸੀਂ ਬੰਦੇ ਜ਼ਿਆਦਾ ਵਾਂ, ਪ੍ਰੋਗਰਾਮ ਸਾਡਾ ਇੱਕ ਆ।
ਬੰਦੇ ਸੀ ਕਿੰਨੇ 1 2 3 4 5 6 7 8 ਬੰਦੇ ਆ ਸੀ 8-10 ਬੰਦੇ 10 ਬੰਦੇ ਐਸੇ ਪ੍ਰੋਗਰਾਮ ਦੇ ਸਿਰ ਤੇ। ਅਗਰ ਇਹੀ ਪ੍ਰੋਗਰਾਮ ਦੇ ਉੱਪਰ 2 ਬੰਦਿਆਂ ਦਾ ਖਰਚਾ ਹੋਵੇ ਸਿਰਫ, ਇਸ ਤੋਂ ਭੈਣ ਤੁਸੀਂ 5 ਬੰਦੇ ਹੋ ਨਾ, ਤੇ ਤੁਸੀਂ ਨਾਲ ਮਸ਼ਹਿਰਾ ਵੀ, ਮਸ਼ਹਿਰਾ ਨੂੰ ਵੇਖ ਲਓ। ਮਸ਼ਹਿਰਾ ਯਾਰ ਆਨਲਾਈਨ ਕਰ ਲਿਆ ਕਰਾਂਗੇ ਯਾਰ, ਮੈਂ ਦੁਬਈ ਜਾਵਾਂਗਾ ਆਨਲਾਈਨ ਕਰ ਲਿਆ ਕਰਾਂਗਾ। ਭਾਜੀ ਜਿਹੜੇ ਪਹਿਲੋਂ ਬੰਦੇ ਸਨ ਨਾ, ਤੁਸੀਂ 10 ਬੰਦੇ ਕਮ ਸੇ ਕਮ ਝਾੜੇ ਆ, ਉਦੋਂ ਵੀ ਇਸੇ ਟੀ ਟਾਈਮ ਨਹੀਂ ਉਦੋਂ ਬਾਹਰ ਮਸ਼ਹਿਰਾ ਵੀ ਹੁੰਦਾ ਸੀ, ਬਾਹਰ ਉਹ ਵੀ ਕਰ ਲਈਦਾ ਸੀ, ਜਿਆਦਾ ਟੀਮ ਟੀਮ ਦਾ ਵੀ ਕਰ ਲਈਦਾ। ਸ਼ਹਿਰੇ ਆਨਲਾਈਨ ਕਰੋ ਉਸਤਾਦ ਜੀ। ਔਰ ਦੂਸਰੀ ਗੱਲ, ਤੁਹਾਡੇ ਕੋਲ ਜਿਹੜੇ ਸਸਤੇ ਚੈਨਲ ਆ, ਸਾਨੂੰ ਕੱਲੇ ਕੋਲ ਇੱਕ ਚੈਨਲ ਦਿਓ, ਅਸੀਂ ਉਹਦੇ ਤੇ ਕੰਮ ਕਰਿਆ ਕਰਾਂਗੇ, ਉਹ ਵੀ ਪੈਸੇ ਤੁਹਾਡੇ। ਹਾਂ ਤੁਸੀਂ ਕਿੱਥੇ ਕੰਮ ਕਰਨਾ ਯਾਰ, ਜਾਣਦੇ ਯਾਰ। ਯਾਰ ਅੱਜ ਤੁਸੀਂ ਮਿੱਠੇ ਨੂੰ ਕਹਿ ਉਹਦੀ ਇੱਥੇ ਕਰ ਕਰਕੇ ਟੂਬ ਪਾੜ ਗਈ ਹੈ। ਮਿੱਠੇ ਨੂੰ, ਇੱਕ ਦਰਖਸ਼ਾ ਫੂਲ ਨੂੰ ਉਹ ਤੂੰ ਪਹਿਲੇ ਬਾਕੀਆਂ ਦੇ ਤੇ ਕਰ ਲਾ, ਜਿਹੜੀ ਤੂੰ ਭਾਣ ਇਕੱਠੀ ਕੀਤੀ ਆ। ਨਹੀਂ ਤੂੰ ਦਰਖਸ਼ਾ ਫੂਲ ਆ ਤੂੰ ਉਹ ਯਾਰ ਪਤਾ ਨਹੀਂ ਕਿਹੜੇ 200 400 ਲੈ ਕੇ ਸਾਰਿਆਂ ਦੀ ਵੀਡੀਓ ਚਾਈ ਜਾ ਰਿਹਾ। ਯਾਰ ਨਹੀਂ ਮੈਂ ਤਾਂ ਕਦੀ ਕਿਸੇ ਨਾਲ ਬੈਠਾ, ਕਦੀ ਕਿਸੇ ਨਾਲ ਬੈਠਾ, ਕਦੀ ਕਿਸੇ ਨਾਲ ਬੈਠਾ, ਪਤਾ ਨਹੀਂ ਭਾਣ ਸ਼ੁਰੂ ਕਰ ਲਿਆ ਤੂੰ YouTube ਦਾ। ਸਾਜੀ ਉਹ ਜੁਗਤ ਨਹੀਂ ਸੁਣੀ ਜਿਹੜੇ ਕਹਿੰਦੇ ਢੋਲਾਂ ਵਾਲੇ ਤੁਸੀਂ ਬੈਠੇ ਤੇ ਉਹਨਾਂ ਨੇ ਕਿਹਾ ਵੀ ਢੋਲ ਵਜਾਣੇ ਆ, ਉਹਨੇ ਕਿਹਾ ਅਸੀਂ ਇੰਨੇ ਪੈਸੇ ਲੈਣੇ, ਉਹਨੇ ਕਿਹਾ ਯਾਰ ਇੱਥੇ ਵੀ ਵਜਾਉਣ ਦੇ, ਉੱਤੇ ਵੀ ਵਜਾਓ। ਇਹਦਾ ਹਿਸਾਬ ਉਹ ਆ ਵੀ ਉਹ ਕਹਿੰਦੇ ਵੀ ਯਾਰ ਤੂੰ ਉੱਤੇ ਬੈਠਾ ਵੀ ਗੱਲਾਂ ਕਰਨ ਦੇ, ਉੱਤੇ ਕਰ ਲੈ। ਇਹਨੂੰ ਪੈਸੇ ਫ੍ਰੀ ਦੇ ਦਿੰਦੇ ਆ, ਬਕਵਾਸ ਤੇ ਉਹ ਆਲਰੇਡੀ ਕਰਦਾ। ਇਹਨੂੰ ਪੈਸੇ ਇਸ ਤੋਂ ਨਹੀਂ ਦਿੰਦੇ, ਤੈਨੂੰ ਪਤਾ ਇਹਨੂੰ ਤੇ ਭੌਂਕਣ ਦੀ ਆਦਤ ਆ। ਸਾਜੀ ਉਹਨੇ ਬੱਚੇ ਰੱਖੇ ਨੇ, ਉਹਨਾਂ ਨੂੰ ਪਾਲਣਾ ਨਹੀਂ ਉਹਨੇ। ਹਾਂ ਉਹ ਰੱਖੇ ਨਹੀਂ, ਬੱਚੇ ਉਹਦੇ ਬੇਟੇ ਬੱਚੇ ਜਿਹੜੇ ਨੇ ਨਹੀਂ ਉਹ ਰੱਖੇ ਹੁੰਦੇ ਆ, ਘਰ ਰੱਖੇ ਨਹੀਂ। ਘਰ ਰੱਖੇ ਆ। ਰੱਖੇ ਹੁੰਦੇ ਆ। ਤੂੰ ਰੱਖੇ ਆ ਬੱਚੇ ਘਰ? ਸਾਜੀ ਘਰ ਹੀ ਰੱਖੇ ਨੇ। ਬਿੱਲੀ ਦੇ ਬੱਚੇ ਆ, ਨਾਲੇ ਰੱਖੇ। ਉਹਦੇ ਅੱਲਾ ਨੇ ਔਲਾਦ ਦਿੱਤੀ ਨਰੀਨਾ। ਹਾਂਜੀ, ਤੇ ਉਹਨਾਂ ਦਾ ਖਰਚਾ ਕਰਨ ਲਈ ਜੇ ਵਿਚਾਰਾ ਮਿਹਨਤ ਕਰ ਰਿਹਾ ਤਾਂ ਤੁਸੀਂ ਹੁਣ ਉਹਦੇ ਕੋਲੋਂ ਖੋਵੋ ਤੇ ਨਾ। ਉਹ ਨਰੀਨਾ ਨਹੀਂ ਮੁੰਡਾ ਤੇਰਾ ਨਹੀਂ 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 ਰੱਖੇ ਕੀ, ਮੇਰੇ ਕਿਹੜੇ ਮੈਂ ਟੀਮ ਪੂਰੀ ਕਰਤੀ, ਇੱਕ ਤਾਂ ਬੇਟਾ ਹਲੇ, ਅੱਲਾ ਖੈਰ ਇਹਨੂੰ ਕੋਈ ਵੱਧ ਫੁੱਲ ਲੈਣ ਦੇ। ਇਹ ਦਰਖਸ਼ਾਂ ਫੂਲ ਨੂੰ ਨਾ ਏਦਾਂ ਨਾ ਕਿਆ ਕਰੋ। ਓਏ ਦਰਖਸ਼ਾਂ ਇੱਧਰ ਵੇਖੋ ਇੱਕ ਚੈਨਲ ਉਹ ਤਾਂ ਕੰਮ ਕਰ ਰਹੇ ਆ ਬਸ, ਉਹ ਤੋਂ ਬਾਅਦ ਇੱਕ ਪਾਰਟ ਟਾਈਮ ਚੈਨਲ ਆ, ਮਗਰ ਫਿਰ ਇਹ ਨਹੀਂ ਜਾ ਰਹੇ। ਮੈਂ ਨਹੀਂ ਜਾ ਰਹੇ। ਯਕੀਨ ਮੰਨ, ਇੱਕ ਮਿਲ ਦੇ ਮਾਲਕ ਦੇਖੇ ਆ ਆਪਣੇ EMPLOYEES ਦੀ ਅੱਖਾਂ ਦੇ ਪੱਟੀਆਂ ਪਾ ਕੇ ਲੈ ਕੇ ਇੰਨੇ ਕਰਕੇ ਇੱਕ ਸੁਸਾਇਟੀ ਦੇ ਵਿੱਚ ਕਿ ਐਸੇ ਇਸ਼ਾਰਾ ਕਰੋ। ਉਹਨੇ ਇਸ਼ਾਰਾ ਕੀਤਾ ਕਿ 5 ਮਰਲੇ ਦਾ ਪਲਾਟ ਸੀ, ਇਹ ਤੁਹਾਡਾ ਹੋ ਗਿਆ। ਪੱਟੀ ਉਤਰੀ, ਉਹਦੇ ਆਲਮ ਹੱਸੀ ਦਾ ਖੁਸ਼ੀ ਦਾ ਯਾਰ ਰੋਣ ਲੱਗੇ ਤਾਂ ਐ ਕਰਕੇ। ਇੱਥੇ ਸਾਡੇ 10 ਪਲਾਟ ਬਣਨ ਤੋਂ ਬਾਅਦ ਇਦਾਂ ਰੋਇਆ ਹੋਣਾ, ਸਹੀ ਦੱਸੀ ਨਹੀਂ ਕਿੱਦਾਂ ਭਾਜੀ? ਬੇ ਯਾਰੋ ਦੱਸ ਇੰਜ ਰੋਇਆ ਹੋਣਾ। ਇਹ ਜੋ ਉਹ ਪਹਿਲਾਂ ਵੀ ਖੋਲਿਆ ਉਹਨਾਂ ਨੇ। ਸਾਰੀ ਸ਼ੱਕ ਤਾਂ ਤੂੰ ਉਸ ਮਾਲਕ ਦੇ ਪੈਰ ਫੜ ਲੈਣੇ ਸੀ ਨਾ। ਉਹਨੂੰ ਕਹਿੰਦਾ ਸੀ ਭਾਜੀ ਮੇਰੀ ਅੱਖਾਂ ਬੰਦ ਕਰਕੇ ਮੈਨੂੰ ਕਿਤੇ ਚੱਪਾ ਜਗ੍ਹਾ ਲਈ ਮੇਰੀ ਕਰਾ ਦਿਓ ਮੇਰਾ ਉਹ ਹੌਜਰੀ ਆ। ਅਸੀਂ ਤੇ ਹੌਦਰੀ ਤਾਂ ਕਰ ਲਾ। ਨਹੀਂ ਹੁਣ ਮੈਂ ਕਾਮੇਡੀ ਕਰਦਾ ਵਾਂ। ਸਾਜੀ ਮੈਂ ਤੇ ਮਿੱਠਾ ਉੱਥੇ ਸੀ, ਉਹਨੇ ਪਲਾਟ ਦਿੱਤਾ ਤੇ ਨਾਲ ਹੀ ਉਹਦਾ ਸਾਡੇ ਤੇ ਧਿਆਨ ਪਿਆ, ਕਹਿੰਦਾ ਉਹ ਦੇਖੋ ਆਰਟਿਸਟ। ਅਸੀਂ ਹੁਣ ਉੱਥੇ ਦੱਸਦੇ ਕਿ ਅਸੀਂ ਗਰੀਬ ਆ ਜਾਂ ਸਾਡੇ ਕੋਲ ਹੈ ਨਹੀਂ, ਇਹ ਤੁਹਾਡੀ ਘਟਾ ਸੀ। ਅਸੀਂ ਬੋਲੇ ਉਸਤਾਦ ਨੇ ਵੀ ਅੱਖਾਂ ਤੇ ਪੱਟੀ ਬੰਨ ਕੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਲੈ ਕੇ ਸੀ, ਸਾਰਿਆਂ ਨੇ ਇੰਜ ਇਸ਼ਾਰਾ ਕੀਤਾ। ਉਸਤਾਦ ਨੇ ਕਿਹਾ ਉਹ 4 ਫੱਟੇ ਤੂੰ ਚੁੱਕ ਉੱਤੇ ਚੜ, ਯਾਰਾ ਤੂੰ ਆਹ ਸੈੱਟ ਉਧਰੋਂ ਇੱਧਰ ਕਰਨਾ, ਇੱਧਰ ਇੱਧਰ। ਇਸ ਤਾਜ ਨੂੰ ਲੈ ਕੇ ਅੱਖਾਂ ਤੇ ਪੱਟੀ ਪਾ ਕੇ ਇਸ਼ਾਰਾ ਕਰੋ ਸੀ, ਇਸ਼ਾਰੇ ਕਰਨ ਦੇ ਪਿੱਛੋਂ ਉਸਤਾਦ ਹੀ ਗਾਇਬ ਹੋ ਗਏ। ਦੁਬਈਓ ਕਾਲ ਹੈ, ਮੈਂ ਦੁਬਈ ਆ ਗਿਆ ਵਾ। ਨੇ ਉਸਤਾਦ ਨੇ ਕਿਹਾ ਇੰਜ ਕਰਕੇ ਇਸ਼ਾਰਾ ਕਰੋ ਪੱਟੀ ਬੰਨ ਕੇ। ਅਸੀਂ ਇੰਜ ਇਸ਼ਾਰਾ ਕੀਤਾ, ਉਸਤਾਦ ਪੁਲਿਸ ਲੈ ਕੇ ਕਹਿੰਦਾ ਜੀ ਇਸ਼ਾਰੇ ਕਰਨ ਦੇ ਲੋਕ ਤਾਜੀ ਲੈ ਗਏ ਆਪਾਂ ਨੂੰ। ਉਹਨਾਂ ਨੇ ਅੱਖਾਂ ਤੇ ਪੱਟੀ ਬੰਨ ਕੇ ਏਦਾਂ ਖੋਲ, ਕਹਿੰਦੇ ਆ ਏਦਾਂ ਇਸ਼ਾਰਾ ਕੀਤਾ, ਕਹਿੰਦੇ ਇੱਥੇ ਸੈਟਲ ਲਵਾਂਗੇ ਪਾਣੀ। ਉਸਤਾਦ ਜੀ ਮੈਂ ਤੈਨੂੰ ਦੱਸਿਆ ਕਿ ਨਾ ਸ਼ੋਅ ਤੋਂ ਆ ਰਹੇ ਅਲਫਾ ਹਾਊਸਿੰਗ ਸਿਟੀ ਕੋਈ ਕੁਝ ਸੋਸਾਇਟੀ ਸੀ, ਉਧਰ ਬੜੇ ਆ। ਉੱਥੇ ਤਾਂ ਜਿਹੜਾ ਹੁੰਦਾ ਹੈਡ ਚੀਫ ਜਿਹੜਾ ਸੀ, ਉਹਨੇ ਸਾਨੂੰ ਪਛਾਣ ਲਿਆ। ਕਹਿੰਦਾ ਮਿੱਠਾ ਭਾਈ ਦਸਰ ਭਾਈ ਉਸਤਾਦ जी की तरह सलाम दे के कहना आए ना मैं आपको विजिट करवाता हूँ, ये कॉलोनी इस तरह इस तरह आपको उसको मेन्यू दिखाता हूँ। 10 लाख रुपए फ्रंट पे मरला है, पीछे 12 लाख रुपए मरला। मैं कहा दसर निकल है, मेरे पता असि 2.5 लाख मरला बड़ा औखा लैंड है वो सब 10 ਲੱਖ ਰੁਪਏ ਫਰੰਟ ਪੇ ਮਰ ਲਿਆ, 12 ਲੱਖ ਪਿੱਛੇ ਮਰ ਲਿਆ। ਤਾਂ ਜੀ ਪਿੱਛੇ ਦਾ ਰੇਟ ਹੁੰਦਾ ਹੈ ਸੇਮ ਹੁੰਦਾ ਹੈ। ਦਸਰ ਨੇ ਪੁੱਛਿਆ ਸੀ, ਚੁੱਪ ਕਰਕੇ ਨਿਕਲਿਆ। ਮੈਂ ਕਿਹਾ ਸਾਨੂੰ ਹੋਰ ਸਮਝ ਡਿਆ ਇਹਨੂੰ ਇਹ ਨਹੀਂ ਪਤਾ 70 ਦੂਰ ਲਾ ਕੇ ਆਏ। ਸਾਨੂੰ ਸਮਝਦੇ ਹੋ ਰਹੀ है। ਮੈਨੂੰ भी उस्ताद जी प्रॉपर्टी डीलर वाले ने अपने सारियां चीजें भेजियां कि ये हमारा मिसाक रेजिडेंस है, आप इसमें प्लॉट लें तो हम आपको फला कर देंगे डिस्काउंट। ਤੇ ਫਿਰ ਫਰੀਦ ਦੁੱਖ ਦੀ ਗੱਲ ਸੁਣ, ਹੁਣ ਤੇਰੇ ਹੰਝੂ ਨਾ ਨਾ ਟਪਕਣ। ਬਾਰਿਸ਼ ਦਾ ਦਿਨ ਕੰਮ ਤੇ ਆ ਰਿਹਾ, ਆਪਣੀ ਜਾਨ ਤੇ ਖੇਲ ਕੇ ਗੱਡੀ ਬੰਦ ਇਹਨੇ ਪਾਣੀ 'ਚ ਰੇੜ ਕੇ ਮੈਂ ਮੋਟਰਸਾਈਕਲ ਲਿਆ। ਜਦੋਂ ਮੈਂ ਲੈ ਕੇ ਆਇਆ ਤੈਨੂੰ ਜਾ ਕੇ, ਹਾਂ ਇਹਨੂੰ ਬੁਲਾਇਆ। ਉਸਤਾਦ ਜੀ ਲੋਕੀ ਵੇਖ ਵੇਖ ਕਹਿ ਰਹੇ ਓਏ ਤੁਹਾਡਾ ਵੀ ਇਹੀ ਹਾਲ। ਓਏ ਦਿਲ ਟੁੱਟ ਗਿਆ। ਹੋਏ ਹੋਏ ਆ ਦਿਲ ਤੇ ਵੱਜੀ ਗੱਲ। ਇੱਕ ਕਹਿੰਦਾ ਅੱਜ ਇੱਕ ਤੈਨੂੰ ਗੱਲ ਦੱਸਾਂ ਦਾਨਿਸ਼, ਮੈਨੂੰ ਮੇਰੀ ਅੱਖਾਂ ਖੋਲ ਦਿੱਤੀਆਂ ਤੁਸੀਂ। ਸਟਰਗਲ ਆ ਦੱਸੀ ਓਏ। ਬੜਾ ਦੁੱਖ ਹੋਇਆ ਸਾਜੀ ਇਹ ਚੀਜ਼ਾਂ ਵੇਖ ਕੇ 21 ਕਿ ਦਿਨ ਹੋ ਗਏ ਪੂਰੇ। जुल्म सितम की इंतहा है दानिश भाई यहाँ पे। ਹਾਏ ਹਾਏ जैसे जैसे पैसा आ रहा है ना, जैसे जैसे पैसा आ रहा है उस्ताद सियाना होता जा रहा है, सियाना होता जा रहा और है। घर को हाँ जी, ये कह रहा है कि अब जो पैसे यहाँ पे रहे इनको ना जाए। यार दादा, मेरे आप पंजाबी में बात करें, बुरे लग रहे हैं उर्दू में। वही
मैं क्या कह रहे थे आप? हकूक मैं की ये कह रहा हूँ कि हमने जो कुछ यहाँ पे ऑब्जर्व किया ना किसी सेटअप पे नहीं किया। हाँ इतने बेदर्द बेरहम लोग हैं यार। उन्होंने ਮੈਨੂੰ ਅੰਮੀ ਤਾਂ ਨਹੀਂ ਪੁੱਛਿਆ ओए होए ਮੇਰੀ ਵਾਲਦਾ ਨਾਲ ਜੋ ਮਸਲਾ ਹੈ ਮਿੱਠਾ ਜੀ। ना करी अम्मी का ना दस को गद्दी गुफ्तगू कर रहे रहन दे छड़। ਨਹੀਂ 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 ਮੈਂ ਕੱਲ ਸਾਰਿਆਂ ਦੇ ਸਾਹਮਣੇ ਪੁੱਛਿਆ ਦੁਆ ਕਰਾਈ पूछा दुआ और टी10 ਦੇ ਵਿੱਚ ਬਕਾਇਦਾ ਦੁਆ ਦਾ ਕਿਹਾ ਗਿਆ ਹੈ। ਯਾਰ ਉਹਨਾਂ ਲਈ ਸਪੈਸ਼ਲੀ ਦੁਆ ਇਹ ਕਰਨੀ। ਉਹਨਾਂ ਦੇ ਨਾਲ ਉਹ ਫ੍ਰੈਕਚਰ ਹੋ ਗਈ ਹੱਡੀ ਜਿਹੜੀ ਲੱਤ ਦੀ ਤੇ ਉਹ ਉਹਨਾਂ ਡਾਕਟਰ ਨੇ ਕਿਹਾ ਫਿਲਹਾਲ ਅਸੀਂ ਆਪਰੇਟ ਵੀ ਨਹੀਂ ਕਰ ਸਕਦੇ ਪਲਸਤਰ ਵੀ ਯਾਨੀ ਇੰਨੀ। ਕੱਲ ਤੈਨੂੰ ਉਹਨੇ ਫੋਨ ਕੀਤਾ ਸੀ ਕਿ ਕਿੱਥੇ ਆ ਹਾਂਜੀ ਤੇ ਤੂੰ ਕਿਹਾ ਇਸ ਤਰ੍ਹਾਂ ਤੇ ਮੈਂ ਉਹਨੂੰ ਇਸ਼ਾਰਾ ਕੀਤਾ ਕਿ ਯਾਰ ਉਹਨੂੰ ਕੁਝ ਚੀਜ਼ ਦੀ ਲੋੜ ਆ ਪੈਸੇ ਇਸ ਪੂਸੇ ਲਈ। ਤੇ ਅੱਗੋਂ ਮੈਨੂੰ ਕਹਿ ਰਿਹਾ ਸਾਜੀ ਨਦੀ ਕਰਾਓ। हाँ जी बेटी कराओ इन्हें क्या मेरे सामने अंदर ਮੈਨੂੰ ਪਤਾ ਨਹੀਂ ਵੀ ਆ ਮੇਰੀ ਬਾਹ ਮਨਾ ਲਈ ਹੈ। ਜੀ ਇਹ ਜਹਾਂ ਦੇ 15 ਤੇ ਉਦਾਂ ਤੈਨੂੰ ਉਦਾਂ ਪਤਾ ਲੱਗ ਜਾਵੇ ਨਾ ਵੀ ਮਿੱਠਾ ਤੈਨੂੰ ਕੋਈ ਮਸਲਾ ਬਣ ਗਿਆ ਵਾ। ਉਹ ਪੁੱਛ ਉਸਤਾਦ ਨੇ ਘਰ ਤੱਕ ਪਹੁੰਚ ਜਾਣਾ ਮਿੱਠੇ। ਉਹ ਪੁੱਤੇ ਉਹਨਾਂ ਨੇ ਹਸਪਤਾਲ 'ਚ ਸ਼ਹਿਦ ਦਾ ਡੱਬਾ ਹੀ ਭੇਜਣਾ ਸੀ ਜਾਂ ਅਚਾਰ ਦਾ ਡੱਬਾ ਭੇਜਣਾ ਸ਼ਹਿਦ ਦਾ ਡੱਬਾ ਪੁੱਤੇ ਇਹੀ ਚੀਜ਼ਾਂ ਦਿੰਦੇ ਆ ਉਹ ਬੜਾ ਕੁਝ ਜਾਂਦਾ ਰਿਹਾ ਪੈਸੇ ਛੱਡੇ। ਪੂਸੇ ਵਾਲੇ ਨਹੀਂ ਮਾਲਕ ਇਹ ਉਹ ਬਤਾ ਦਿਖਾਉਣੇ ਮਾਲਕ ਪੈਸੇ ਵਾਲੇ ਕਿਹੜੇ ਹੁੰਦੇ ਆ ਕਿਹੜੇ ਹੁੰਦੇ ਪੈਸੇ ਵਾਲੇ? मैं मेरे का मालिक देखा उन्होंने कहा अच्छा मेरी बात सुनो अभी फिलहाल तुम सब लोग कोरे का गाड़ी रखो 4 करोड़ वाली बाद में लेके दूंगा 4 करोड़ कोरे वाली। लेके चले गए चल सर ठीक है बॉस इसी में ਅੱਛਾ ਮੈਨੂੰ ਇਹ ਇੱਕ ਗੱਲ ਜਿਹੜੇ ਇਦਾਂ ਦੇ ਮਾਲਕ ਹੁੰਦੇ ਨਾ ਉਹਨਾਂ ਕੋਲ ਸਿਰਫ ਇੱਕ ਦੋ ਹੀ ਮੁਲਾਜ਼ਮ ਹੁੰਦੇ हाँ जी ਬਸ। ਅੱਛਾ ਮੈਨੂੰ ਇੱਕ ਗੱਲ ਦੱਸ ਤੇ ਉਹਦੇ ਕੋਲ ਜਿਹੜਾ ਉਹ ਕੰਮ ਲੈਂਦੇ ਆ ਨਾ ਉਹ ਮੈਂ ਤੇਰੇ ਕੋਲ ਇੱਕ ਵਾਰੀ ਵੀ ਲੈ ਲਿਆ ਤੂੰ ਗੱਡੀ ਤੇ ਖਿਲਾਰ ਕੇ ਚਲੇ ਜਾਣਾ। ਤਾਜੀ ਨੇ ਇੰਨੇ ਮਾਲਕ ਵੇਖੇ ਵਿਜ਼ਿਟ ਤੇ ਹੋਇਆ ਸੀ। हाँ ਹਾਂ ਦੱਸ ਹਾਂ एक सेकंड ਮੰਚੜਾ ਦਾ ਅਸਲ ਜਿਹੜਾ ਮਾਲਕ ਆ ਉਹਦੇ ਵੱਲ ਵੀ ਕਦੀ ਵੇਖ ਲੈ ਜਿਹਨੇ ਲੈ ਕੇ ਦੇਣੀ ਹੈ। वाह वाह दिसंबर से जाना वा ਤੁਸੀਂ ਭੇਜਣਾ ਵਾਹ ਬਸ ਕੰਮ ਦਾ ਇੰਤਜ਼ਾਮ ਕਰਕੇ ਜਾਈ ਕਿਤੇ। मेनू ਯਾਰ ਹਾਂਜੀ ਯਾਰ ਮੈਂ ਕਿਹਾ ਉਸਤਾਦ ਜੀ ਮੈਂ ਦਸੰਬਰ 'ਚ ਉਮਰੇ ਤੇ ਜਾਣਾ ਤੇ ਕੈਮਰਾ ਸੈੱਟ ਕਰ ਰਿਹਾ ਮੈਂ ਦਾਰੂ ਨੂੰ ਦੱਸ ਰਿਹਾ ਮੈਂ ਕਿ ਦਸੰਬਰ 'ਚ ਮੈਂ ਜਾ ਰਿਹਾ ਉਮਰੇ ਤੇ ਕੈਮਰਾ ਸੈੱਟ ਕਰਦੇ ਕਰ ਕੰਮ ਲੱਭ ਗਈ ਜੀ ਮੈਂ ਗੱਲ ਕੀਤੀ ਸਾਜੀ ਨੂੰ ਸੁਣਦੇ ਵੀ ਨਹੀਂ ਸੀ ਕੋਈ ਗੌਰ ਨਹੀਂ ਹੋਣੀ। ਇਹਦੇ ਕੰਮ ਲੱਭ ਮੈਂ ਕਿਹਾ ਬੇਟਾ ਕਿਤੇ ਕੰਮ ਲੱਭ ਕੇ ਜਾਈ ਤਾਂ ਅੱਗੇ ਉੱਥੋਂ ਸਿੱਧਾ ਉੱਥੇ ਆ ਜਾਵੇ। ਅੱਛਾ ਤੁਸੀਂ ਕੀ ਕਹਿੰਦੇ ਸੀ ਤੇਰੀ ਅਕੀਦਤ ਚ ਨਾ ਉਹਨਾਂ ਦਾ ਵੀ ਹਿਸਾਬ ਦਾ ਵੇਖ ਨਾ। ਹਾਂ ਨਹੀਂ ਆਪਾਂ 35 ਸ਼ੋਅ ਤੁਹਾਨੂੰ 57 ਸ਼ੋਅ ਕਰ ਦੇਣੇ ਆ ਇਕੱਠੇ ਹੀ ਹਾਂ ਤੁਹਾਨੂੰ ਵੀ ਨਾਲ ਹੀ ਲੈ ਜਾਣਾ ਵਾ ਕਿਤੇ ਹਾਏ ਕਦੀ ਕਸਮ ਯਕੀਨ ਕਰੋ। ਅੱਛਾ ਮੈਂ ਕਿਉਂ ਤਾਂ ਗੱਟਰ ਰੁਕੇ ਉੱਥੇ डकेड़े ਨਹੀਂ ਉੱਥੇ ਸੋਡੇ ਦੀਆਂ ਬੋਤਲਾਂ ਭਰਨ ਵਾਲਾ ਕੋਈ ਨਹੀਂ। ਉੱਥੇ ਸਾਊਦੀ ਅਰਬ ਕੋਈ ਨਹੀਂ ਉਹਦਾ ਗੱਟਰ ਤੇ ਉੱਥੇ ਜਨਮ से जन्म है ਹਾਂਜੀ ਹਾਂਜੀ ਸੋਡੇ ਦੀਆਂ ਬੋਤਲਾਂ ਛੋਟੇ ਦੀ ਬੋਤਲਾਂ ਦਾ ਤਾਂ ਸ਼ੂਗਰ ਲੈਣਾ ਉਹ ਤੇ ਵੈਸੇ ਬੋਤਲਾਂ ਬੜੀਆਂ ਮਿਲ ਢੋਲ ਉੱਥੇ ਨਹੀਂ ਵੱਜਦਾ। ਇਹ ਕਹਿੰਦੇ ਜਿਹੜਾ ਗਟਰ ਕੱਢਦਾ ਸੀ ਸਾਈਨ ਕਰ ਜਾਂਦਾ ਸੀ ਆਪਣੇ ਉੱਥੇ ਜਿੱਦਾਂ ਰੰਗ ਸਾਦ ਐਸੇ ਲਿਖ ਦਿੰਦੇ ਨਹੀਂ ਉਹ ਤੇ ਗੁੱਡ ਲਾਉਂਦਾ ਸੀ ਕਹਿ ਹਾਂ ਐਸੀ ਗੱਲ ਕੀ ਮੈਨੂੰ ਪਤਾ ਲੱਗਾ ਯਾਰ ਮੁਸਤਰ ਵਜ਼ਰਾਇਨ ਦੱਸਿਆ ਵਾ ਐਡਾ ਗੁੱਸੇ ਚ ਨਾ ਦੇਖ ਤੇਰੇ ਉੱਤੇ ਫੈਨ ਫੋਲੋਇੰਗ ਉਹਨੂੰ ਦੱਸ ਰਹੇ ਤੇ ਕਮੈਂਟ ਬਾਹਰ ਕੋ ਮਾਲਕ ਹੋਰ ਵੇਖਿਆ ਹੋਵੇ ਤੂੰ। ਫਰੀ ਸਾਹਿਬ ਅੱਛਾ ਤੇਰਾ ਮੈਂ ਹਿਸਾਬ ਲਾ ਤੂੰ ਕੰਮ ਨਹੀਂ ਕੀਤਾ ਸਾਰੇ ਮਰ ਸਿਰਫ ਮਾਲਕਾਂ ਦੇ ਮਗਰ ਰਿਹਾ। ਫਰੀ ਸਾਹਿਬ ਚੱਸ ਤਾਂ ਆਉਂਦੀ ਆ ਇਹ ਟੀ-ਟਾਈਮ ਮੁੱਕਣ ਤੋਂ ਪਹਿਲਾਂ ਉਸ ਗਰੀਬ ਨੂੰ ਨਾ ਇਹ ਵੀ ਗੱਲ ਕਰ ਰਿਹਾ ਢਿਲਾਬੂ ਨਾ ਕਰ ਉਸ ਗਰੀਬ ਨੂੰ ਦਾ ਹੱਕ ਦਿੱਤਾ ਜਾਏ ਉਹਨੂੰ ਰਾਈਟਸ ਦਿੱਤੇ ਜਾਣ ਲਓ ਜੀ ਉਸਤਾਦ ਜੀ ਰੁਪਈਆ 50,000 ਜੇ ਪੰਚਾਇਤ ਨਹੀਂ ਪੰਚਾਇਤ ਸੁਣਦੀ ਪਰਿਆ ਪੰਚਾਇਤ ਸੁਣਦੀ ਬੰਦੇ ਸਾਰੇ ਸੁਣ। ਉਹਦੀ ਇੱਕ ਟੂਪ ਅਗਰ ਪਾਰਟੀ ਆ 5-600 ਰੁਪਏ ਦੀ ਉਹਦਾ ਲੱਗ ਗਿਆ ਤੇ ਮੈਂ 5-600 ਦੇ ਦੇਣਾ 50,000 ਕਾਤੋਂ ਦਵਾਂ ਮੈਂ? ਨਹੀਂ ਉਹਦੀ ਕੱਲ ਨੂੰ ਫੇਰ ਉਹਦੀ ਤੇ ਰੋਜ਼ ਟੂ ਪਾਰਟ ਨਹੀਂ ਕਿਉਂ ਉਹ ਤੇ ਪਾਰਟੀ ਟੂ ਪਾਰਟ ਲੋਕੀ ਕਹਿਣ ਲੱਗ ਪਏ ਨਹੀਂ ਬੜੀ ਇੰਨੇ ਸਾਲ ਚਲਾਈ ਆ ਲੰਘ ਜਾਣਗੇ ਟਾਈਮ। ਨਹੀਂ 50,000 ਦਵੋ ਨਾ 50,000 ਉਹ ਟਾਇਰ ਦੇ ਥੱਲੇ ਟੂਬ ਦੇ ਥੱਲੇ ਰੱਖ ਲੂਗਾ ਜਦੋਂ ਪੈਂਚਰ ਹੋਏ ਉੱਥੇ ਕਢਾਇਆ ਪੈਸੇ ਬਸ ਕਰਦੇ ਮਿੱਠੇ ਨਾਰਾ ਲਾਓਗੇ ਇੱਕ ਵਾਰ ਉਸਤਾਦ ਦੀ ਨਾਲ ਸਯਾਯਾਨੀ ਜ਼ਿੰਦਾਬਾਦ। ਸਯਾਯਾਨੀ ਜ਼ਿੰਦਾਬਾਦ। ਸਯਾਯਾਨੀ ਜ਼ਿੰਦਾਬਾਦ। ਪੀਐਚਏ ਮਨਜ਼ੂਰ ਕਰੋ ਮਨਜ਼ੂਰ ਕਰੋ ਓਏ ਤੈਨੂੰ ਚਾਰ ਸਾਹਿਬ ਇਹ ਕੀ ਹੋਇਆ ਵਾ? ਹੁਣ ਤਾਂ ਆਸਤਾ ਪੂਰੀਆਂ ਨਾ ਹੋਈਆਂ ਵੇਖੀ। ਭਾਜੀ ਠੀਕ ਹੈ ਨਾ ਖਰਚੇ ਤੇ ਖਰਚਾ ਵਾ ਫਟੀਕ ਤੇ ਓਏ ਉਹਦੀ ਕਿਸੇ ਸੀਲ ਕੱਢਦੀ ਟੀਨ ਪੈ ਨਹੀਂ ਖੁੱਲੇ ਫੁੱਸ ਹੋਵੇ ਤੇ ਨਿੱਚਾ ਹੀ ਉਹਨੂੰ ਤੇ ਕਹੀ ਇਹਨੇ ਨਿੱਚ ਕਿੱਦਾਂ ਮਾਰੀ ਦੇਖੀ ਯਾਰ ਉਹ ਤੇ ਟੀਨ ਪੈ ਨਹੀਂ ਯਾਰ ਵੀ ਛੋ ਚੱਲਣ ਰਿਹਾ ਮੁਸਤਕਿਲ ਮਜ਼ਾਜੀ ਦਿਖਾਓ ਦਰਸ਼ਨਾ तरबियत ਪੂਰਾ खराब हो गई एकदम यार ਇੱਕ ਤਸਲਸਲ ਰੱਖ ਵਿੱਚ ਰਬਤ ਰੱਖ ਪੈਸਮ ਰਹਿ ਜ਼ਰਾ ਮੈਂ ਉਹ ਤੇਰੀ ਕੋਈ ਸ਼ਾਇ ਵੀ ਟਿੱਕੀ ਨਾ ਕਿਤੋਂ ਉਹ ਕੀ ਵਾ? ਇਹੋ ਜਿਹੀ ਨਿੱਚ ਚੋਂ ਵੀ ਜਣਿਆਂ ਦੀ ਦਾਲ ਡਿੱਗਦੀ ਨਹੀਂ ਇੱਕ 50,000 ਨਾਲ ਸਾਜੀ ਕੋਈ ਨਹੀਂ ਰੈਵਨਿਊ ਘਟ ਲੱਗਾ। ਚਲੋ ਅੱਲਾ ਖੈਰ ਕਰੇ ਯਾਰ ਕਿਸੇ ਹੋਸਬਾ ਤੁਰਾ ਬਾਦ ਹੈ ਇਹੀ ਨਾ ਫਿੱਕ ਪੁਣਾ ਕਰੀ ਜੋ 50,000 ਨਾਲੇ ਉਸਤਾਦ ਜੀ ਇੱਕ ਮੈਨੂੰ ਗੱਲ ਯਾਦ ਆ ਗਈ। ਮੈਨੂੰ ਕੱਲ ਬੜਾ ਨਾ ਦਿਲ 'ਚ ਗੱਲ ਆਈ। ਮੈਂ ਕਿਹਾ ਉਸਤਾਦ ਜੀ ਨੂੰ ਜਾਂਦੇ ਮੈਂ ਕਹਿਣਾ ਉਸਤਾਦ ਜੀ ਜਿਹੜਾ ਤੁਸੀਂ ਕਿਹਾ ਸੀ ਨਾ ਸਿਸਟਰ ਡੇ ਹਾਂ ਉਸਤਾਦ ਜੀ ਉਹਨੂੰ ਅਸੀਂ ਯਾਦ ਹੀ ਕੋਈ ਨਹੀਂ ਕਰਾਉਂਦਾ ਮੈਨੂੰ। ਉਸਤਾਦ ਜੀ ਜਦੋਂ ਓ ਯਾਰ ਮੈਨੂੰ ਗੁੱਸਾ ਨਾ ਚੜਾਓ। ਮੈਂ ਯਾਰ ਜੋ ਕਰਨਾ ਨਾ ਮੈਂ ਕਰਨਾ हाँ ਯਾਦ ਕਰਨਾ ਮੈਂ ਕਰਨਾ। ਇੱਥੇ 7 ਜਾਣੇ ਨੇ ਕਿਸੇ ਨੇ ਨਹੀਂ ਕਹਿਣਾ ਕਿ ਉਸਤਾਦ ਜੀ ਇਹ ਸ਼ੋਅ ਕਰਨਾ। ਕੋਈ ਇੱਕ ਮੈਨੇਜਰ ਪ੍ਰੋਡਿਊਸਰ ਕੋਈ ਇੱਕ ਮੈਂ ਸੱਚੀ ਕਹਿ ਰਿਹਾ ਇਹਨਾਂ ਦੀਆਂ ਬੂਥੀਆਂ ਨਾ ਵੇਖੋ ਤੁਸੀਂ। ਮੈਂ ਮੈਂ ਜੈਨੂਨ ਸੱਚੀ ਮੈਂ ਕਸਮ ਖਾ ਜਾ ਹੁਣ ਮੈਂ ਤੁਹਾਨੂੰ ਕਿਹਾ ਸੀ ਗਲਤ ਨਹੀਂ ਕੀਤਾ। ਮੈਂ ਤੁਹਾਨੂੰ ਕਿਹਾ ਗਲਤ ਨਹੀਂ ਕੀਤਾ। ਕਿੰਨੀ ਕੁ ਵਾਰੀ ਯਾਦ ਕਰਾਇਆ ਤੂੰ? ਆਹ ਹੁਣ। ਉਹਨਾਂ ਨੇ ਕਿੰਨੀ ਕੁ ਵਾਰੀ ਤੁਸੀਂ ਕਿੰਨੀ ਕੁ ਵਾਰੀ ਯਾਦ ਕਰਾਇਆ ਜੀ ਦੱਸੋ। ओ लो ਹਾਂ ਦੱਸੋ ਕਿੰਨੀ ਕੁ ਵਾਰੀ ਯਾਦ ਕਰਾਇਆ?
ਮੈਂ ਯਾਦ ਕਰਾਇਆ ਮੈਂ 2 ਡੇ ਰੱਖਣੇ, ਇੱਕ ਸਿਸਟਰ ਦੇ, ਇੱਕ ਫਾਦਰ ਡੇ। ਫਾਦਰ ਡੇ ਸਾਡੇ ਵਾਲਾ ਹੋਏਗਾ ਇੱਕ। ਮਦਰ ਡੇ ਵੀ ਹੋਏ। ਮਦਰ ਡੇ ਬਹੁਤ ਨੇ। ਅੰਮੀਆਂ ਦਾ ਅੱਲਾ ਹੀ ਖੈਰ, ਅੰਮੀਆਂ ਤੇ ਸੱਤਾ ਹੀ ਖੈਰ ਨੇ। ਕੋਈ ਮਨਾ- ਪਿਓਾਂ ਨੂੰ ਲੋੜ ਆ ਸਾਡੀ। ਮੁਲਾਜ਼ਮ ਡੇ ਕੋਈ ਮਨਾਓ। ਟੂਬ ਡੇ, ਟੂਬ ਡੇ, ਹੈ ਟੂਬ ਡੇ। ਟੂਪ ਡੇ। ਹਾਂਜੀ। ਦਿਨ ਚੜਿਆ ਕਿੰਨੇ। ਲੇਬਰ ਡੇ, ਲੇਬਰ ਡੇ। ਟੂਬ ਡੇ ਵੀ ਹੋਣਾ ਚਾਹੀਦਾ। ਪਾਰਟੀ ਡੇ। ਨਹੀਂ ਉਸਤਾਦ ਜੀ, ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇ ਉਹਦੇ ਤੂੰ ਮਜ਼ਦੂਰ ਆ? ਤੁਹਾਡੇ ਤੇ ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੂੰ ਮਜ਼ਦੂਰ ਕਿਹੜਾ ਮਜ਼ਦੂਰ ਆ? ਤੂੰ ਇੱਥੇ ਬਹਿ ਕੇ ਚਵਲਾਂ ਮਾਰ ਕੇ ਪੈਸੇ ਲੈ ਜਾਣਾ, ਕਿਹੜਾ ਮਜ਼ਦੂਰ ਆ? ਹਾਏ ਹਾਏ ਕੀ ਕਰੇ ਹੁਣ? ਮਤਲਬ ਨਾਲ ਦੀ ਬਿਲਡਿੰਗ ਢਾਹ ਲਵੇ ਉਹ ਆ ਜਾ ਬੈਠ ਸ਼ੁਰੂ ਕਰ ਲੈ ਉਹਨਾਂ ਦੀ। ਕੀ ਨਹੀਂ ਆ ਕੰਧ ਢਾਹ ਤੇ ਕਾਲ ਨੂੰ ਇੱਟਾਂ ਚਾਹੀਦੀਆਂ। ਵੇ ਕੋਈ ਦੂਰ ਇੱਧਰ। ਆ ਮਜ਼ਦੂਰ ਆ। ਹਾਂਜੀ ਹਾਂ, ਮੈਂ ਨਾ ਤੂੰ ਘੰਟਾ ਨਹੀਂ ਕੱਢਣਾ ਖਾਤੇ। ਉਹ ਤੇ ਮਜ਼ ਤੋਂ ਦੂਰ ਆ। ਤੁਹਾਨੂੰ ਅਸੀਂ ਆਰਟਿਸਟ ਲੱਗਨੇ ਆ ਕਿਸੇ ਪਾਸੋਂ? ਦੱਸੋ ਮੈਨੂੰ ਜਰਾ, ਜਿਸ ਕਿਸਮ ਦੀ ਅਸੀਂ ਅੰਦਰ ਆ ਕੇ ਮੋਟਰਸਾਈਕਲ ਚੜਾਉਨੇ ਆ, ਅਸੀਂ ਲੱਗਦੇ ਕਿਸੇ ਤਰੀਕੇ ਤੋਂ ਆਰਟਿਸਟ? ਇਹੀ ਮੈਂ ਕਹਿ ਰਿਹਾ ਕਿ ਅੱਲਾ ਦਾ ਸ਼ੁਕਰ ਅਦਾ ਕਰੋ, ਤੁਸੀਂ ਆਰਟਿਸਟ ਨਹੀਂ ਲੱਗਦੇ ਹੀ ਨਹੀਂ ਤੁਸੀਂ। ਹਾਂਜੀ ਇਹ ਉਹਦਾ ਕਰਮ ਆ। ਇਹ ਤਾਂ ਸ਼ੁਕਰ ਅਲਹਮਦੁਲਿਲਾ ਕਰਮ ਆ। ਇਸ ਕਰਮ 'ਚ ਤੁਸੀਂ ਵੀ ਥੋੜਾ ਹਿੱਸਾ ਪਾਓ। ਸ਼ਰਾਕਤਦਾਰੀ ਕਰੀਦੀ ਹੁੰਦੀ ਆਪ ਰੱਖਣਾ ਫੂਲ ਕਿ ਮਿਟ ਜਣੇ ਆ। ਮੈਨੂੰ ਖਾ ਜਾਓ ਯਾਰ, ਮੈਨੂੰ ਖਾ ਜਾਓ। ਆ ਲੋ ਖਾ ਲਓ, ਮੈਨੂੰ ਖਾ ਜਾਓ। ਮਿਠਾਈ ਮੈਨੂੰ ਖਾ ਜਾਓ, ਮੈਨੂੰ ਮੈਂ ਰਹਿ ਗਿਆ, ਮੈਨੂੰ ਵੀ ਖਾ ਜਾਓ। ਆਹੋ ਮੈਂ ਰਹਿ ਗਿਆ ਭਾਜੀ, ਮੈਨੂੰ ਖਾ ਲਓ। ਆ ਲੋ ਖਾ ਲਓ। ਓਕੇ ਸਰ। ਉਹਨੇ ਖਾਦਾ ਹੁੰਦੀ। ਹਾਂਜੀ ਓਏ ਸਾਦਾ ਹੀ ਫੈਲਿਆ ਨਾਲ ਕੈਚਅਪ ਲੈ ਲਾ। ਓ ਯਾਰ, ਸਿਰਫ ਇਹ ਕਹਿਣ ਦੀ ਨਾ ਇੱਕ ਮਿਸਾਲ ਹੁੰਦੀ ਹੈ। ਇੱਕ ਮੁਹਾਵਰਾ ਹੁੰਦਾ ਵਾ। ਮੁਹਾਵਰਾ ਤੁਹਾਨੂੰ ਹੁੰਦਾ ਵਾ। ਹਾਂ, ਤਾਂ ਮੰਨੀ ਇਦਾਂ ਮੁਹਾਵਰਾ ਤਾਂ ਹੋ ਗਿਆ ਵਾ। ਆਂਡੇ ਖਾਓ, ਮੁਰਗੀ ਨਾ ਖਾਓ। ਸ਼ੁਕਰ ਮੈਂ ਹੋਰ ਨਹੀਂ ਕੁਛ ਦੇ ਮੂੰਹ ਕੇ ਕਰਤਾ ਹੁਣ ਵੇਰਾ ਮਿੱਠਾ ਜੀ, ਮੈਂ ਆਂਦਾ ਸਾਹ ਜੀ 20 ਤੋਂ ਉੱਤੇ ਸਪੀਡ ਕਰਾਂ ਚੈਨ ਨਾ ਤੇ ਜਾਂਦੀ ਮੋਟਰਸਾਈਕਲ ਆ ਲੈ। ਹੈ। ਮੈਂ ਕਦੀ ਤਰਾਈ ਕੀਤਾ, ਮੈਂ ਕਦੀ ਮੁਤਾਲਬਾ ਕੀਤਾ, ਮੈਂ ਕੈਸਾ ਇਹਨੂੰ ਸਾਈਆਂ ਨੇ ਕਾਬੂ 'ਚ ਰੱਖਿਆ। ਮੈਂ ਖੁਸ਼ 20 ਦੇ ਉੱਤੇ ਚਲਾ ਹੀ ਨਹੀਂ ਸਕਦਾ। ਹਾਂਜੀ। ਕਿਹੜੀ ਲੌਜਿਕ ਆ? 20 ਦੇ ਉੱਤੇ ਗੱਡੀ ਕਰੋ ਮੇਰੀ ਚੈਨ ਲੱਗ ਜੇ। ਹਾਂ, ਲੇਕਿਨ ਅਸੀਂ ਕੋਈ ਮੁਤਾਲਬੇ ਨਹੀਂ ਕੀਤੇ। ਪੁੱਛਣਾ ਨਹੀਂ, ਸਾਹ ਜਿਹੜਾ ਫਕਰ ਨਾਲ ਬਾਹਰ ਆ ਕੇ ਦੱਸਦਾ 5 ਛੱਡਾਂ ਦੇਤੀਆਂ ਉਸਤਾਦ ਨੇ, ਆ 4 ਦੇਤੀਆਂ, ਉਹ ਕੀ ਆ? ਮੁਹੱਬਤਾਂ ਮਿੱਠਾ ਜੀ, ਮੁਹੱਬਤਾਂ। ਇਹ ਮੁਹੱਬਤਾਂ ਨਹੀਂ। ਸਾਸਪਨ ਇੱਧਰ ਦੇਖ, ਮੁਖਲਸਪਨ, ਸਾਸਪਨ ਨਜ਼ਰ ਆ ਗਿਆ ਉਹਨਾਂ ਨੂੰ ਮੇਰੇ ਵਿੱਚ। ਇਹ ਮੇਰੀ ਗੱਲ ਮੁਫਲਸਪਨ ਵਿੱਚ ਉਸਤਾਦ ਜੀ, ਇਹ ਸਾਰੀ ਗੱਲ ਮਿੱਠਾ ਕਾਲੂ ਜੀ ਮੈਂ ਕਰਨਾ। ਉਸਤਾਦ ਜੀ ਸਿਸਟਰ ਡੇ ਜਿਹੜੀਆਂ ਆਹੋ ਯਾਰ, ਮੈਂ ਹੁਣ ਕੀ ਕਰਾਂ ਉਹਦੇ ਘਰ ਯਾਰ। ਮੈਂ 2 4 5 ਕੰਮ ਕਰਨੇ ਨੇ ਯਾਰ। ਇੱਕ ਤੇ ਮੈਂ ਉਹ ਕਰਨਾ ਨਾ ਜਿਹੜਾ ਮੈਂ ਉਹ ਕਿਹਾ ਸੀ 5000 ਬੰਦੇ ਵਾਲਾ, 1000 ਬੰਦੇ ਵਾਲਾ। 1000 ਬੰਦਾ 5000 ਰੁਪਏ ਮਹੀਨਾ। 500 ਵੀ ਤੇ 1000 ਵੀ। ਹਾਂ, ਉਹ ਵੀ ਹਾਲੇ ਤੱਕ ਮੈਂ ਈਮੇਲ ਨਹੀਂ ਪੜ੍ਹੀ। ਮਤਲਬ ਮੈਂ ਹੁਣ ਤੱਕ ਸ਼ੋਅ ਜਿਹੜਾ ਹੁਣ ਇਹ ਜਿਹੜਾ ਚੱਲਣਾ ਉਹਦੇ ਦੌਰਾਨ ਮੈਂ ਪੜ੍ਹ ਲਈ ਹੋਏਗੀ, ਲੇਕਿਨ ਰਿਕਾਰਡਿੰਗ ਜਿਹੜੀ ਅਸੀਂ ਕਰ ਰਹੇ ਹਾਂ ਜਨਾਬ ਜੀ 19 ਤਰੀਕ ਨੂੰ, ਉਹ ਹੁਣ ਤੱਕ ਮੈਂ ਨਹੀਂ ਪੜ੍ਹੀ। 18 19 ਤਰੀਕ ਨੂੰ ਮੈਂ ਅੱਜ ਪੜ੍ਹਦਾ ਪਿਆ। ਉਹ ਵੀ ਟਾਈਮ ਨਹੀਂ ਮਿਲਦਾ ਯਾਰ। ਸਿਸਟਰ ਡੇ ਉਸਤਾਦ ਜੀ ਇਦਾਂ ਦਾ ਮਨਾਈਏ ਕਿ ਇੱਕ ਤੇ ਉਸਤਾਦ ਜੀ ਮੈਨੂੰ ਅੱਜ ਤੱਕ ਨਹੀਂ ਸਮਝ ਆਈ। ਵੈਸੇ ਇੱਕ ਸਵਾਲ ਆ ਤੁਹਾਡੇ ਤੋਂ ਉਸਤਾਦ ਜੀ, ਗਾਲ ਜਦੋਂ ਕੱਢੀ ਜਾਂਦੀ ਮੁਆਸ਼ਰੇ 'ਚ, ਹਾਏ ਹਾਏ। ਉਹਦੇ 'ਚ ਮਾਂ ਭੈਣੀ ਕਿਉਂ, ਪਿਓ ਭਰਾ ਕਿਉਂ ਨਹੀਂ ਵਿੱਚ ਲਿਆਂਦੀ? ਹੋਈ ਆ ਹੁੰਦਾ ਪਿਓ ਭਰਾ ਨਹੀਂ ਵੀਰ ਲੱਭਦਾ। ਉਹ ਚੱਸ ਨਹੀਂ ਆਉਂਦੀ, ਉਹ ਗਰੋ ਨਹੀਂ ਬਣਦੀ, ਉਹ ਲਹਿਰ ਨਹੀਂ ਬਣਦੀ, ਉਹ ਗੁੱਸਾ ਨਹੀਂ ਆਉਂਦਾ। ਹੁਣ ਮਾਂ ਭੈਣ ਤੇ ਗੁੱਸਾ ਹੁੰਦਾ, ਪਿਓ ਭਰਾ ਤੇ ਲੜਾਈ ਨਹੀਂ ਹੁੰਦੀ। ਉਹ ਕਹਿੰਦੇ ਸ਼ੁਕਰ ਕਰ ਰਿਹਾ ਜੱਸੀ ਬਸ। ਗਰੋ ਨਹੀਂ ਬੰਦੀ, ਗੁੱਸਾ ਨਹੀਂ ਪਿਓ ਦੀ ਵੀ ਗਾਲ ਹੁੰਦੀ ਹੈ, ਲੇਕਿਨ ਯਾਰ ਮਾਂ ਭੈਣ ਇੱਜ਼ਤ ਹੁੰਦੀ ਉਸਤਾਦ ਜੀ ਪਿਓ ਵੀ ਭਰਾ ਵੀ ਨਹੀਂ। ਉਹ ਠੀਕ ਹੈ, ਲੇਕਿਨ ਮਾਂ ਭੈਣ ਮਤਲਬ ਉਹ ਉਹਨਾਂ ਦਾ ਹੋਰ ਹਿਸਾਬ। ਮੈਂ ਹਿਸਾਬ ਲਾਇਆ ਉਸਤਾਦ ਜੀ, ਜਿਵੇਂ ਅੱਜ ਪਿਓ ਕੱਲ੍ਹ ਭਰਾ ਇੱਜ਼ਤ ਆ ਨਾ। ਹੁਣ ਪਿਓ ਫਿਰ ਬਾਹਰ ਬੜੈਰ ਪਾ ਕੇ ਕੋ ਫਿਰਦਾ ਰਹਿੰਦਾ ਜੇ ਸੇਮ ਗੱਲ। ਯਾਰ ਪਿਓ ਦਾ ਬਸ ਇਹ ਹੀ ਰੋਲਾ ਨਾ, ਫਿਰ ਪਿਓ ਨੂੰ ਨਹੀਂ। ਲੇਕਿਨ ਮੈਂ ਕਹਿੰਦਾ ਉਸਤਾਦ ਜੀ ਸਿਸਟਰ ਡੇ ਇਦਾਂ ਦਾ ਮਨਾਈਏ ਅਸੀਂ ਕਿ ਭੈਣ ਦੇ ਰਿਸ਼ਤੇ ਨੂੰ ਨਾ, ਹਾਏ ਹਾਏ ਹਾਏ। ਭੈਣਾਂ ਸਾਰੀ ਉਮਰ ਭਰਾਵਾਂ ਦੇ ਲਈ, ਉਹਨਾਂ ਦੇ ਉਹ ਕਾਮਯਾਬੀ ਲਈ ਦੁਆਵਾਂ ਕਰਦੀਆਂ। ਉਸਤਾਦ ਜੀ ਉਹਨਾਂ ਦੇ ਲਈ ਇੱਕ ਐਸਾ ਦਿਨ ਹੋਵੇ, ਸਾਡੀ ਸਾਰੀ ਜਿੰਨੀ ਆਡੀਅנס ਹੈ ਉਸਤਾਦ ਜੀ ਉਹ ਸਾਰੇ ਆਪਣੇ ਭੈਣਾਂ ਓਏ ਇਹੀ ਮੈਂ ਹੀ ਸ਼ੁਰੂ ਕੀਤਾ ਸਾਰਾ ਕੁਝ। ਉਹੀ ਕਹੀ ਜਾਂਦਾ, ਤਰੀਖ ਯਾਦ ਕਰਾਉਣੀ ਆ। ਉਹ ਮੇਰਾ ਕ੍ਰੈਡਿਟ ਆਪਣੇ ਮੋਢੇ ਤੇ ਨਾ ਲੱਦ। ਹਾਂਜੀ ਮੈਂ ਤੁਹਾਨੂੰ 10,000 ਕੈਸਾ ਲਾਂਤੀ ਆਦਮੀ। ਤੂੰ ਕੁਛ ਵੀ ਇਹੀ ਸਾਰਾ ਕੁਝ ਮੈਂ ਸ਼ੁਰੂ ਕਰਨ ਵਾਲਾ। ਤੇ ਇੱਕ ਤਾਂ ਯਾਰ ਲੋਕੀ ਆ ਬਹੁਤ ਕੰਮ ਕਰਦੇ ਆ। ਕਾਪੀ ਬਹੁਤ 10,000 ਆਪਣਾ ਕੰਮ ਵੀ ਕਰੋ। ਉਸਤਾਦ ਜੀ ਨੇ ਤੁਹਾਨੂੰ ਯਾਦ ਹੀ ਕਰਾਇਆ, ਉਹਨੇ ਕਿਹੜਾ ਵੀ ਆਪਣੇ ਨਾਮ ਲਾ ਲਈ ਹਰ ਸ਼ੈ। ਸ਼ੁਕਰ ਤੂੰ ਯਾਦ ਕਰਾ ਨਾ, ਪਹਿਲੀ ਤੋਂ 4-5 ਦਿਨ ਪਹਿਲੇ ਯਾਦ ਕਰਾ ਕਿ ਸਾਜੀ ਅੱਜ 25 ਤਰੀਕ ਆ ਤੇ ਜਿਹੜਾ ਫਸਟ ਹੋਣਾ ਨਾ ਹਰ ਮਹੀਨੇ ਇਹ ਸਿਸਟਰ ਡੇ ਆ ਸਾਡਾ। ਮੈਂ ਇਹ ਕਹਿ ਰਿਹਾ ਕਿ ਤੁਸੀਂ ਜਿਹੜਾ ਸਿਸਟਰ ਡੇ ਹੋਵੇ ਸਾਰੇ ਆਪਣੇ ਭੈਣਾਂ ਦੇ ਘਰ ਜਾਓ। ਨਹੀਂ ਘਰ ਭਾਵੇਂ ਨਾ ਜਾਓ, ਠੀਕ ਹੈ ਜੀ, ਲੇਕਿਨ ਇਹ ਹੈ ਕਿ ਉਹਨਾਂ ਨੂੰ ਫੋਨ ਜ਼ਰੂਰ ਕਰੋ। ਦੂਜੇ ਮੁਲਕਾਂ ਤੇ ਫੋਨ ਕਰੋ ਕਿ ਅੱਜ ਦੇਣਾ ਤੁਹਾਡਾ ਸਪੈਸ਼ਲ। ਅਗਰ ਕੋਲ ਉਹਨਾਂ ਦੇ ਸਿਰ ਤੇ ਪਿਆਰ ਦਿਓ। ਅਗਰ ਕੋਈ ਮਤਲਬ ਨਹੀਂ ਤੇ ਫੋਨ ਤੇ ਉਹਨਾਂ ਦਾ ਦੁੱਖ ਸੁੱਖ ਉਹਨਾਂ ਨੂੰ ਟਾਈਮ ਦਿਓ, ਅੱਧਾ ਘੰਟਾ ਉਹਨਾਂ ਦੀ ਗੱਲਬਾਤ ਸੁਣੋ। ਔਰ ਬਚਪਨ ਦੀਆਂ ਗੱਲਾਂ ਯਾਦ ਕਰੋ। ਯਾਦ ਛੋਟੀ ਹੁੰਦੀ ਤੂੰ ਇਦਾਂ ਕਰਦੀ ਸੀ, ਮੈਂ ਇਦਾਂ ਕੀਤਾ, ਇੰਜ ਦੀਆਂ ਗੱਲਾਂ ਯਾਦ ਕਰੋ। ਤੁਹਾਡੀ ਮੁਹੱਬਤ ਵਧੇ ਆਪਸ ਚ। ਆਹੋ ਯਾਨੀ ਕਿ ਹਾਂਜੀ ਟਾਈਮ ਜ਼ਾਇਆ ਕਰੋ, ਆਪਣਾ ਵੀ ਟਾਈਮ ਜ਼ਾਇਆ ਕਰੋ, ਪੁਰਾਣੀਆਂ ਗੱਲਾਂ ਯਾਦ ਕਰੋ। ਉਹ ਬਿਜ਼ੀ ਦੌਰ ਆ, ਲਾਈਫ ਬਿਜ਼ੀ ਚੱਲਦੀ ਆ, AI ਦਾ ਦੌਰ ਆ। ਭਾਜੀ ਤੇਰੀ ਜਗ੍ਹਾ ਤੇ ਮੈਂ ਕਰ ਲਿਆ ਕਰਾਂਗਾ। ਤੂੰ ਜੇ ਏਡਾ ਬਿਜ਼ੀ ਆ
ਮੇਰੀ ਵੀ ਭੈਣ ਆ, ਮੈਂ ਆਪਣੀ ਨਾਲ ਵੀ ਕਰਨਾ, ਮੈਂ ਤੇ ਹਾਂਜੀ। ਇਸ ਆਪਣੀ ਭੈਣ ਨਾਲ ਵੀ ਕਰ ਲਿਆ ਕਰਾਂ। ਦੁੱਖ ਸੁੱਖ ਬੋਲੋ, ਬਿਰਿਆਨੀ ਆਹੋ। ਖਾਓ ਉਹਨਾਂ ਕੋ, ਹੈ ਖਾਓ ਇਹ ਤਾਂ ਤੁਸੀਂ ਫਟੀਕ ਪਾਉਣੇ ਭੈਣ ਨੂੰ, ਯਾਰ ਕੀ ਠੀਕ ਆਦੀ ਆ ਬਿਰਿਆਨੀ ਪਕਾ ਕੇ ਖਾਓ, ਉਹਦਾ ਪੜੋਈਆ ਠੀਕ ਹੋਣਾ ਨਾ ਤਾਂ ਕਰਕੇ। ਉਹਨੂੰ ਘਰ ਬੁਲਾਓ, ਉਹਦੇ ਚਾਹ ਲਾੜ ਕਰੋ, ਹਲਕੀ ਜਿਹੀ ਗੁਲਪਾਸ਼ੀ ਕਰੋ, ਭੈਣ ਤੂੰ ਸਾਡੇ ਘਰ ਆਈ ਉਹ ਗੁਲਪਾਸ਼ੀ ਭੈਣ ਨੇ ਵੀ ਨੇਦਾ ਸੁੱਟਿਆ ਗੁਲਪਾਸ਼ੀ ਵੀ ਇਹ ਕਿਹੜੀ ਗੱਲ ਗੁਲਪਾਸ਼ੀ। ਨਹੀਂ, ਭੈਣਾਂ ਦੇ ਚਾਹ ਲਾੜ ਹੁੰਦੇ ਆ। ਹੁਣ ਭੈਣ ਕੋ ਬੈਠੇ ਰੋਈ ਜਾਓ, ਪੁਰਾਣੀਆਂ ਗੱਲਾਂ ਯਾਦ ਕਰੋ, ਤੂੰ ਲੁਕਣ ਪਿੱਟੀ ਖੇਡ, ਇਹ ਟਾਈਮ ਆਇਆ ਵਾ। ਯਾਰ ਬਿੱਟੇ ਪਾਜੀ ਗੱਲ ਕੋਈ ਨਹੀਂ ਸੀ ਉਹਨੇ ਤੁਹਾਡੀ ਗੱਲ ਦੇ ਉੱਤੇ ਹਾਂ ਬਸ ਲਿਆ ਕੇ ਉਹਨੇ ਪਾ ਦਿੱਤਾ, ਇਹਦਾ ਇਹੀ ਕੰਮ। ਨਾ ਐਵੇਂ ਗੱਲਾਂ ਯਾਦ ਕਰੋ ਲੈ। ਨਹੀਂ ਗੱਲ ਇਹ ਪੁਰਾਣੀਆਂ ਗੱਲਾਂ ਤੋਂ ਬਾਅਦ ਵਕਤ ਪੁਰਾਣਾ ਜਿਹੜਾ ਨਾ, ਏ ਉਸਤਾਦ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਸਤਾਦ ਜੀ, ਹਲੇ ਕੋ ਮਾਰੇਗਾ ਟੋਕਾ ਵੇ ਯਾਰ ਇਹ ਸਾਰੀ ਸਾਈਕਲ ਕਿੰਨੇ ਕੁ ਦਾ ਆ ਜਾਂਦਾ? ਸਾਈਕਲ ਕਿਹੜਾ ਲੈਣਾ, 24 ਦਾ ਲੈਣਾ, 28 ਦਾ ਸਿਸਟਰ ਦੇ ਲੈਣਾ? ਰਹਿੰਦੀ ਹੈ। ਸਾਡੀ ਇੱਥੇ ਮਦਰ ਸਿਸਟਰ ਇੱਕੋ ਹੀ ਹੈ, ਤੈਨੂੰ ਆਪਣੀ ਸਿਸਟਰ ਅੱਛਾ ਇਦਾਂ ਦੀਆਂ ਤੂੰ ਗੱਲਾਂ ਕਰੇਂਗਾ ਤੇ ਕੀ ਮੈਂ ਮਤਲਬ ਅੰਦਰੋਂ ਥੋੜਾ ਜਿਹਾ ਕੁਝ ਸ਼ਰਮਿੰਦਾ ਹੋ ਜਾਵਾਂਗਾ ਜਾਂ ਮੈਂ ਕਰ ਲਾਂਗਾ? ਸਾਈਕਲ ਭਾਜੀ ਦਾ 8-10 ਹਜ਼ਾਰ ਰੁਪਏ ਦਾ ਆਂਦਾ, ਉਹ ਨਹੀਂ ਉਸਤਾਦ ਜੀ, ਸੈਕਿੰਡ ਹੈ। ਮਹਿੰਗਾ ਵਾ ਹਾਏ, ਸਾਈਕਲ। ਹਾਂਜੀ 15,000 ਦਾ। ਜ਼ਿਆਦਾ 20,000 ਰੁਪਏ ਦਾ ਨਵਾਂ ਸਾਈਕਲ ਹੋ ਗਿਆ। ਲੈ ਹਾਂਜੀ ਹਾਂਜੀ ਪਤਾ ਤੂੰ ਤੇ ਕੋਈ ਕਰੋ। ਸ਼ੈ ਮੰਗ ਲੈ, ਨਹੀਂ ਇੱਕੋ ਗੱਲ ਕਰੀ, ਵੱਟ ਤੇ ਪੱਟੀ ਮੈਂ ਬਣਾਈ, ਚਾਚਾ ਬੂਟਾ ਮੈਂ ਕੀਤਾ, ਆ ਸਾਰਾ ਕੁਝ ਮੈਂ ਕੀਤਾ, ਕੋਈ ਸ਼ੈ ਨਾ ਮੰਗੋ ਭਾਈ, ਤੁਹਾਡੀ ਮਿਹਰਬਾਨੀ। ਨਹੀਂ ਅਸੀਂ ਅੱਲਾ ਮਾਫੀ ਤੇ ਕਿਉਂ ਮੰਗਣਾ? ਅਸੀਂ ਐ ਕੀਤਾ ਸਾਰੀ ਉਮਰ, ਐ ਨਹੀਂ ਕੀਤਾ ਮਿੱਠਾ ਜੀ, ਕਿਦਾਂ ਭਾਜੀ ਐ ਨਹੀਂ ਕੀਤਾ ਇੱਥੇ ਤਾਂ ਐਂ ਕਰਨ ਆ ਦੋਵਾਂ ਹੱਥਾਂ ਨਾਲ ਦੇ ਦਿਓ। ਐਸ ਆ ਹੱਥ ਨਾਲ ਅੱਜ ਕਿੰਨੇ ਖਰਚੇ ਹੋਏ ਤੈਨੂੰ ਮੈਂ ਗਿਣਾਉਣ ਲੱਗਾ ਨਾ ਤੇ ਓਏ ਯਾਰ ਉਹ ਮੈਨੂੰ ਤਾਂ ਪਤਾ ਤੇਰੇ ਦੁੱਖਾਂ ਦਾ, ਮਾਲਕਾਂ ਨੂੰ ਸੁਣਾ। ਮੇਰੀ ਚੱਪਲ ਵੇਖੀ ਜਿਹੜੀ ਅੱਜ ਪਾ ਕੇ ਆਇਆ, 14 ਰੁਪਏ ਉਹਦੀ ਸਲਾਈ ਤੇ ਲੱਗੇ, ਜਿਹੜਾ ਇੱਕ ਸਾਈਡ ਤੋਂ ਬਾਹਰ ਨਿਕਲ ਗਈ ਸੀ। ਉਹ ਕਿਹੜਾ ਬੁਲੰਦੀ ਤੇ ਠਾਕਰ ਵਾਲੀ ਆ, ਠੀਕ ਤੂੰ ਹੈ। ਆਪਣੀ ਪਾ ਕੇ ਆਉਣਾ। ਮੇਰੇ ਕੋਲ ਉਸਤਾਦ ਜੀ 10 ਤੇ 4 ਠੀਪੇ ਲੱਗ ਸੀਗੇ, ਮੈਂ ਉਹ ਸਾਰੇ ਹੀ ਉਹਨੂੰ ਦੇਤੇ। ਮੈਂ ਕਿਹਾ ਚੱਲ ਯਾਰ ਇਹ ਵੀ ਗਰੀਬ ਦਿਹਾੜੀ ਲਾਣ ਆਇਆ, ਚਲੋ ਮੈਂ ਭੁੱਖਾ ਮਰ ਜਾਗਾ, ਇਹ ਤੇ ਖਾਵੇ ਨਾ। ਉਸ ਤੋਂ ਬਾਅਦ ਟੂਬ ਵਾਲਾ ਮਸਲਾ ਬਣ ਗਿਆ। 10 ਰੁਪਏ ਦੇ ਕੇ ਤਾਂ ਇਹ ਤੇ ਖਾਵੇ ਨਾ, ਮੈਂ ਭੁੱਖਾ ਮਰ ਜਾ। ਤੂੰ ਬੜਾ ਕੋਈ ਗੱਲ ਮਸਲਾ ਨਹੀਂ ਬਣ ਗਿਆ। ਅਹਿਸਾਸ ਆ, ਇਹ ਨਹੀਂ ਕਿ ਲੱਖਾਂ ਰੁਪਈਆ ਆ ਰਿਹਾ ਵਾ ਤੇ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ। ਮੁਲਾਜ਼ਮਾਂ ਦਾ ਵੀ ਕੁਝ ਸੋਚੋ, ਆਹੋ ਉਹਨਾਂ ਦਾ ਵੀ ਕੋਈ ਫਲਾਹੋ ਬਹਿਬੂਦ ਕਰੋ। ਉਹ ਭਰਾਵਾ ਤੂੰ ਵੱਧ ਤੋਂ ਵੱਧ ਪਰੇਸ਼ਾਨ ਹੋਇਆ, ਤੈਨੂੰ ਅਚਾਰ ਦਾ ਡੱਬਾ ਮਿਲਣਾ ਹੀ ਬਸ। ਬਸ ਹੋਰ ਯਾਰ ਕੁਝ ਇਹੀ ਫੱਕ ਪੂਰਾ ਕਰੀ ਜਾਂਦੇ ਯਾਰ, ਕੋਈ ਗੱਲ ਕਰਿਆ ਕਰੋ ਬੰਦਿਆਂ ਲਈ, ਕੋਈ ਸ਼ੋਅ ਹੁੰਦਾ ਪਿਆ, ਕੋਈ ਹਿਸਾਬ ਲਾਇਆ ਕਰੋ, ਕੋਈ ਇਸਲਾਹੀ ਗੱਲ ਕਰੋ। ਇਸਲਾਹੀ ਟੂਬ ਪਾੜ ਗਈ, ਟਾਇਰ ਪਾੜ ਗਿਆ, ਇਦਾਂ ਕਰ ਲਓ ਮਾਲਕ, ਇਦਾਂ ਗੱਲ ਉਹ ਕਰੋ ਜਿਹੜੀ ਸਦੀਆਂ ਯਾਦ ਰਵੇ। ਵੱਡੀ ਗੱਲ ਕਰੋ ਫਰੀਦ ਸਾਹਿਬ, ਕੋਈ ਗੱਲ ਤੋਰੋ ਐਸੀ ਕੋਈ ਜਿਹੜੀ ਲੋਕੀ ਕਹਿਣ ਯਾਰ ਕਦੀ ਸੁਣੀ ਨਹੀਂ ਜ਼ਿੰਦਗੀ 'ਚ ਕਦੀ। 55,000 ਕਰ ਦੇ। ਕਿਹਦਾ? ਰੀਦ ਯਾਰ ਤੂੰ ਭਾਵੇਂ ਮਰ ਜੇ ਨਾ ਅਸੀਂ, ਲੇਕਿਨ ਤੈਨੂੰ ਯਾਦ ਰੱਖਾਂਗੇ ਕਿ ਤੂੰ ਸਾਡੇ ਹੱਕ 'ਚ ਮੈਂ ਫੇਰ ਗੱਲ ਤੋਰੀ, ਉਹਨੇ ਫੇਰ ਉੱਥੇ ਹੀ ਤੇ ਉਹ ਵੀ ਫੇਰ ਉੱਥੇ। 135 ਰੁਪਏ ਐਡ ਕਰੋ। ਵੀ ਮੈਂ ਦੇ ਦੇਣੇ ਆ ਤੁਹਾਨੂੰ ਇਦਾਂ। ਦੱਸ ਤੂੰ ਪਹਿਲੇ ਮੈਨੂੰ 600 ਤੇ ਮਨਾ ਨਾ, ਜਿਹੜਾ ਉਹਦਾ ਜੈਨੂਇਨ ਲੱਗਾ ਮੈਂ ਉਹ ਦਵਾਂ, ਪਹਿਲੇ ਮੈਨੂੰ ਉਹ ਤੇ ਮਨਾ ਲਾ। ਉਸਤਾਦ ਜੀ ਪੈਸੇ ਇੱਧਰ ਵੇਖੋ, ਪੈਸੇ ਲੈਣਾ ਮੇਰੇ ਖੱਬੇ ਹੱਥ ਦਾ ਕੰਮ ਆ, ਪਰ ਮੈਂ ਸਿਰਫ ਤੁਹਾਡਾ। ਲੇਕਿਨ ਉਸਤਾਦ ਜੀ ਉਹ ਗੱਲ ਇਹ ਵਾ ਕਿ ਚਲੋ ਇਹ ਵੀ ਨਿਜ਼ਾਮ ਹੈ, ਤੁਸੀਂ ਜਿੰਨਾ ਕਰਦੇ ਹੋ ਇਸੇ ਕੰਟੈਂਟ ਵਾ ਨਾ, ਉਹ ਤੇ ਬਣਾ ਰਿਹਾ ਗੱਲ ਨੂੰ। ਮਾਸ਼ਾਅੱਲਾ ਮਾਸ਼ਾਅੱਲਾ, ਸਭ ਨਾਲੋਂ ਸੁਖੀ ਜਿਹੜਾ ਕੰਮ ਅਸੀਂ ਮਤਲਬ ਪੂਰੀਆਂ ਸਹੂਲਤਾਂ ਨਾ ਕਰਨੇ। ਸਜਾਜਨੀ ਆਫੀਸ਼ੀਅਲ ਤੇ ਬੈਠੇ ਯੈਸ ਇਹ ਬਾਤ ਔਰ ਸਾਨੂੰ ਡੀਏ ਔਰ ਘਰਾਂ ਤੱਕ ਦੇ ਖਰਚੇ ਸਾਰਾ ਕੁਝ ਅਲਹਮਦੁਲਿਲਾ, ਬੜਾ ਅੱਲਾ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਅੱਲਾ ਦਾ ਸ਼ੁਕਰ ਅਦਾ ਕਰੋਗੇ। ਯਾਰ ਨਾਜ਼ਰੀਨ, ਮੈਂ ਤੁਹਾਨੂੰ ਅੱਜ ਸੱਚੀ ਗੱਲ ਦੱਸ ਦਵਾਂ, ਜੈਨੂਇਨ 3.5-4 ਸਾਲ ਹੋ ਗਏ ਨੇ ਇਹਨਾਂ ਦੀਆਂ ਗੱਡੀਆਂ ਦਾ ਪੈਟਰੋਲ ਟੋਟਲ ਆਉਣ ਜਾਣ, ਇਹਨਾਂ ਦਾ ਖਾਣਾ ਪੀਣਾ, ਇਹਨਾਂ ਦੇ ਕੱਪੜੇ, ਗਰਮੀਆਂ ਨੂੰ ਅੰਬ, ਸਰਦੀਆਂ ਨੂੰ ਸਰਦੀਆਂ ਵਾਲੇ ਕੱਪੜੇ, ਗਰਮੀਆਂ ਨੂੰ ਗਰਮੀਆਂ ਵਾਲੇ ਕੱਪੜੇ। ਭਾਵੇਂ ਨਹੀਂ ਮੈਂ ਦਿੰਦਾ, ਲੇਕਿਨ ਮੁਹੱਬਤ ਇਹਨਾਂ ਨਾਲ ਮੈਂ ਪੁੱਤਰਾਂ ਵਾਂਗੂ ਕਰਦਾ। ਸੱਚੀ ਗੱਲ ਮੈਂ ਤੁਹਾਨੂੰ ਅੱਜ ਦੱਸਦੀ। ਇਹਦੇ ਬਾਵਜੂਦ ਇਹ ਨਾ ਰੱਜਣ, ਫਿਰ ਇਹਨਾਂ ਨੂੰ ਫਿਰ ਕਬਰ ਦੀ ਮਿੱਟੀ ਰਜਾਏਗੀ ਬਸ। ਉਸਤਾਦ ਜੀ ਕੀ ਗੱਲ ਹੈ? ਨਹੀਂ ਕੀ ਗੱਲ, ਉਹ ਮੁਰਾਦ ਜੂਗੇ ਗੱਲਾਂ ਦਾ ਜੂਗੇ। ਸਕੇ ਪੁੱਤਰ ਨੂੰ ਵੀ ਮਾਮਾ ਤਾਂ ਡਰਾ ਹੀ ਦਿੱਤਾ, ਮੈਂ ਕਿਹਾ ਪਤਾ ਨਹੀਂ ਕੀ। ਸਕੇ ਪੁੱਤਰ ਨੂੰ ਵੀ ਤਨ ਤੇ ਲਿਬਾਸ ਚਾਹੀਦਾ ਵਾ, ਖਾਣੇ ਲਈ ਲੁਕਮਾ ਚਾਹੀਦਾ ਵਾ, ਇਹ ਦਰਖਸ਼ਾਂ ਫੂਲ ਤੁਸੀਂ ਹੱਥੋਂ ਕੱਢ ਲੈਣੇ ਆ। ਸ਼ਬੀਲੋ ਦੇਣਾ, ਸ਼ਬੀਲੋ, ਸ਼ਬੀਲੂ, ਸ਼ਬੀਲੜੀਆਂ, ਸ਼ਬੀਲੇ। ਮਹਿੰਗਾਈ ਦੇਖੋ, ਮਹਿੰਗਾਈ ਦੇਖੋ, ਕੱਖ ਵੀ ਨਹੀਂ। ਮਹਿੰਗਾਈ ਦੇ ਨਾਲ ਵਧਾਨਾ ਵੀ ਆ, ਏਸੀ ਵੀ ਮੇਰਾ ਲਾ ਕੇ ਲੈ ਜਾਂਦੇ ਲੋਕੀ ਜੀ। ਆ ਦਿੰਦੇ ਫਸ ਗਿਆ ਮੈਂ, ਮੁਜਰਮ ਜਿਹਾ ਹੋ ਗਿਆ ਸੀ ਲੈ ਕੇ। ਮੈਂ ਮੇਰੇ ਕੋ ਮੋਟਰਸਾਈਕਲ ਲੈ ਕੇ ਹਾਏ। ਉਹਦੇ ਚ ਰੁਪਈਆ 15,000 ਪਾ ਕੇ 1 to 5 ਲੈ ਲੈਂਦੇ ਆ। ਹਾਏ। ਐਸੇ ਵੀ ਲੋਕ ਨੇ ਇੱਥੇ ਬਗੈਰ। ਨਾ ਸ਼ੁਕਰੇ ਨਾ ਸ਼ੁਕਰੇ। ਇੱਧਰ ਦੇਖ, ਇਤਰਾਜ਼ ਹੀ ਕੋਈ ਨਹੀਂ। ਇੱਧਰ ਵੇਖ, ਸਵਾਏ ਇਸ ਤੋਂ ਕਿ ਮੈਨੂੰ ਦਿੰਦੇ ਕੁਛ ਨਹੀਂ, ਇਤਰਾਜ਼ ਹੀ ਕੋਈ ਨਹੀਂ, ਯਾਰ ਇਹ ਐਸਾ ਕਿਸੇ ਕਿਸਮ ਦਾ ਇਤਰਾਜ਼ ਕੋਈ। ਇਹਨੂੰ ਮੈਂ ਕੱਲ 2 ਸ਼ਰਟਾਂ ਫੜਾਈਆਂ, ਮੈਂ ਕਿਹਾ ਕੱਲ ਵਾਲੇ 2 ਸ਼ਰਟਾਂ। 2 ਘੰਟੇ ਬਾਅਦ ਜਾਣ ਲੱਗਾ, ਕਹਿੰਦਾ ਸਾਹ ਜੀ ਆ ਫਿਰ ਮੈਂ ਲੈ ਚਲਾ 6 ਦੀਆਂ 6 ਜਿਹੜੀਆਂ ਦੇ ਦਿੱਤੀਆਂ, ਜਿਹੜੀਆਂ ਤੁਸੀਂ ਦਿੱਤੀਆਂ। ਮੈਂ ਕਿਹਾ ਹਾਂ, ਮੈਂ ਕਿਹਾ ਮੈਂ ਤੇ 2 ਦਿੱਤੀਆਂ।
ਨਹੀਂ ਸਾਜੀ ਛਿਲਾ ਉਸਤਾਦ ਜੀ ਇੱਥੇ ਪਈਆਂ ਸੀ। ਉਸਤਾਦ ਜੀ 2 ਤੁਸੀਂ ਦਿੱਤੀਆਂ, ਉਹ ਤੇ ਗੱਲ ਇਦਾਂ ਲੈ ਕੇ ਜਾ ਰਹੇ ਜਿੱਦਾਂ ਬਸੰਤ ਤੇ ਗੂੜੇ ਲੈ ਕੇ ਜਾਈਦਾ ਸਾਈਡ ਤੇ। ਤੁਸੀਂ 6 ਨਹੀਂ ਦਿੱਤੀਆਂ 6 ਸੀ। ਤੁਸੀਂ ਕੰਮ 'ਚ ਭੁੱਲ ਗਏ, ਤੁਸੀਂ ਕੰਮ ਕਰਨ ਨਹੀਂ। ਅੱਛਾ ਯਾਰ ਮੇਰੀ ਗੱਲ ਸੁਣ, ਇਹ ਸ਼ਰਟ ਲਾਈ ਕਾਲੂ, ਇਹ ਆ ਤੂੰ ਹਲਾ ਆ ਉਧਰ ਆ ਦੇ, ਇਹ ਆ ਲੈ ਵੀ ਤੂੰ ਲੈ ਲਾ ਆ ਉਧਰ ਆ ਦੇ, ਤੇ ਭਾਈ ਨੂੰ ਇਕੱਠੀਆਂ ਕਰ ਲੈਂਦੇ ਨੇ ਮੋਢੇ ਤੇ ਪਾ ਕੇ ਉਧਰ ਵਾਲੀ ਰੱਖਦੇ ਮੇਰੀ ਇੰਨੀ ਮਿਹਨਤ ਕਾਤੋਂ ਕਰਾਉਂਦੇ ਆ ਫਿਰ। ਵੀ ਤਾਂ ਉਹਦੇ 6 ਲਾ ਲੈ ਕੇ ਆਹੋ ਜਦੋਂ ਉਸਤਾਦ ਜੀ ਨੂੰ ਕਹਿੰਦਾ ਨਾ ਕੋਈ ਸ਼ਰਟਾਂ ਵਿਖਾਓ, ਉਦੋਂ 3-4 ਇਹਨੇ ਕੱਢੀਆਂ ਹੁੰਦੀਆਂ। ਉਤੋਂ ਪਸੰਦ ਵੀ ਕਰਦਾ ਨਹੀਂ, ਇਹ ਕਲਰ ਨਹੀਂ ਉੱਠਣਾ, ਅਗਲਾ ਦਿਓ, ਆਹ ਕਲਰ ਨਹੀਂ ਉੱਠਣਾ, ਇਹਦਾ ਕਰਦਾ। ਤੁਹਾਨੂੰ 4 ਇਸਤਰੀ ਕਰਕੇ ਦਿੱਤੀਆਂ, 2 ਮੈਂ ਲੈ ਲਈ। ਠੀਕ ਆ, 2 ਉੱਥੇ ਜਿਹੜੇ 4 ਇਸਤਰੀ ਕਰਕੇ ਰੱਖੀਆਂ ਫੇਰ ਮੈਂ ਉਹ ਲੈ ਲਈਆਂ। ਭਾਜੀ ਇਹਨੇ ਮੇਰੇ ਕਮਰੇ ਦਾ ਨਾਮ ਪਾਇਆ ਕੋਹਿਨੂਰ ਪਲਾਜ਼ਾ। ਹਾਂਜੀ ਮੈਂ ਕਿਹਾ ਫਰੀਦ ਨੂੰ ਕਹਿ ਰਹੀ ਜਿਹੜਾ ਤੁਹਾਡਾ ਸਟਾਰ #9 ਆਉਂਦਾ ਨਾ ਤੁਹਾਡੇ ਮੋਬਾਈਲ ਤੇ, ਇਹਦੇ ਮੋਬਾਈਲ ਤੇ ਆਇਆ ਕਰਨਾ ਤੁਸੀਂ ਕਿਹਾ ਕਰਨਾ ਕਾਲੂ ਮਲਾਈ ਔਰ ਦੂਸਰਾ ਜਿਹੜੀ ਕਿਸੇ ਦੀ ਸ਼ਰਟ ਕਿਸੇ ਦੀ ਚੀਜ਼ ਉਸਤਾਦ ਜੀ ਪਾਉਣੀ ਵੀ ਨਹੀਂ ਚਾਹੀਦੀ। ਮੈਂ ਅੱਜ ਤੱਕ ਕਦੀ ਕਿਸੇ ਚੀਜ਼ ਨਹੀਂ ਪਾਈ। ਹਾਂਜੀ ਲਿਬਾਸ ਸ਼ੋਅ ਮੈਂ ਕਰਦਾ ਆਪਣਾ ਇੱਥੇ। ਲਿਬਾਸ ਭਾਵੇਂ ਮਾੜਾ ਚੰਗਾ ਮੈਂ ਉਹਨੂੰ ਸਾਫ਼ ਕਰਕੇ ਧੋ ਕੇ ਪਾ ਲੈਣਾ। ਮੈਂ ਕਦੀ ਨਹੀਂ ਪਾਇਆ ਸੀ ਤੇ ਪਾਏ ਭਰਾਵਾਂ ਵੱਡੇ ਭਰਾਵਾਂ ਨੇ ਨਿੱਕਿਆਂ ਨੇ ਵੀ ਮੈਂ ਪਾਏ। ਦੇਖਿਆ ਕਿ ਕੁਝ ਘਟੀਆ ਬੰਦੇ ਜਿਨ੍ਹਾਂ ਨੇ ਸ਼ਰਟਾਂ ਚੋਰੀ ਕਰਕੇ ਪਾਈਆਂ, ਅੱਲਾ ਨੇ ਟਾਈਮ ਲਿਆਂਦਾ ਕੈਮਰਿਆਂ ਦੇ ਸਾਹਮਣੇ ਉਹਨਾਂ ਦੀਆਂ ਸ਼ਰਟਾਂ ਲੱਥੀਆਂ। ਹਾਂ ਇੰਜ ਨੰਗੇ ਪਿੰਡੇ ਉੱਤੇ ਚਾਦਰ ਲਪੇਟ ਕੇ ਟੀ ਟਾਈਮ ਬੰਦੇ ਕਰਦੇ ਦੇਖੇ। ਹਾਂ ਘਟੀਆ ਜਿਨ੍ਹਾਂ ਦੀ ਕਹਿ ਜ਼ਬਾਨ ਕਿਹਨੂੰ ਹੋਰ, ਮੂੰਹ ਤੇ ਲਫ਼ਜ਼ ਹੋਰ, ਉਹ ਅੱਖਾਂ ਵੀਰੇ- 'ਚ ਝੂਠ ਹੋਰ। ਹਾਂ ਕਿਹਨੂੰ ਕਹਿ ਰਿਹਾ? ਤੇਰੇ ਤੇ ਕਿਸੇ ਦੀ ਆਂਦੀ ਨਹੀਂ, ਤੇਰੀ ਨਹੀਂ ਹੋ ਰਹੀ ਗੱਲ। ਤੇਰੀ ਗੱਲ ਹੀ ਹੋ ਰਹੀ। ਤੂੰ ਤੇ ਇੱਕ ਮਹਾਨ ਸ਼ਖਸ ਆਂ। ਪਹੁੰਚ ਗਿਆ, ਪਹੁੰਚ ਗਈ ਗੱਲ, ਪਹੁੰਚ ਗਈ TCS ਹੋ ਗਈ। ਬਹਰਹਾਲ ਤੁਸੀਂ ਆਪਣੇ ਮੌਕਫ ਤੋਂ ਹਟਣ ਰਹੇ ਹੋ, ਮੌਕਫ ਤੋਂ ਕਦੇ ਨਹੀਂ ਹਟੀਦਾ। ਜਿਸ ਚੀਜ਼ ਵਾਸਤੇ ਬੈਠੋ ਉਹ ਚੀਜ਼ ਨੂੰ ਹਕਤਮੀ ਫੈਸਲਾ ਦਿਓ, ਉਹਨੂੰ ਕੋਈ ਸ਼ਕਲ ਦਿਓ। ਇਹ ਦਰਖਸ਼ਾਂ ਫੂਲ ਆ, ਜੇ ਅਗਰ ਮੁਰਝਾਏ ਆ ਤੁਹਾਡਾ ਕਿਹੜਾ ਦਰਖਸ਼ਾਂ ਤਾਜ ਜਾਂ TATA ਲਾ ਦਿਓ, ਜਾਂ ਫਿਊਲ ਐਡਜਸਟਮੈਂਟ, ਜਾਂ 3 ਟਾਈਮ ਦਾ ਖਾਣਾ, ਬਸ ਮਨੀ ਲਾਂਡਰਿੰਗ ਅਨਾਉਂਸਮੈਂਟ। ਲਾਤਾ ਭਾਜੀ ਸਾਰਾ ਕੁਝ ਲਾਤਾ ਭਾਜੀ। ਮੈਡੀਕਲ ਫ੍ਰੀ ਹੋਣਾ ਚਾਹੀਦਾ। ਆ ਹੁਣ ਅੱਧਾ ਘੰਟਾ ਪਹਿਲੇ ਹਰਾਮ ਉੱਥੇ ਤੋਸਾ ਹਾਲੇ ਤੱਕ ਬਰਤਨ ਪਏ ਆ, ਮੁਰਗਾ ਖਾ ਕੇ ਤੇ ਐਨ ਤੁਸੀਂ ਆਏ। ਅੱਛਾ ਜੀ ਸਵੇਰੇ ਐਸੇ ਤੁਸੀਂ ਫਹਿਸਾਨ ਰਾਮੋ एहसान फरामोश और बिल्ली ने खाता हुआ सतमा कालू जी बोले कई कुत्ते भी खा गई। मैंने ਗੱਲ ਸੁਣ ਸਵੇਰੇ 12 ਵਜੇ ਤੋਂ ਆ ਕੇ ਰਾਤ 12 ਵਜੇ ਅਗਰ ਤੁਸੀਂ ਇੰਨੇ ਕੋ ਪੋਟਾ ਕਲੇਜੇ ਮੰਗਾ ਹੀ ਲਿਆ, ਉਹ ਕਿਤੇ ਤੁਸੀਂ ਚੀਤਾ ਨਹੀਂ ਭੁੰਨ ਕੇ ਦੇਤਾ ਸਾਨੂੰ। ਇਹ ਇੱਕ ਟਾਈਮ ਦਾ ਵੀ ਹੱਕ ਨਹੀਂ ਬਣਦਾ ਸਾਡਾ ਜੀ, ਦੱਸੋ। ਅਸੀਂ ਉਸਤਾਦ ਜੀ ਕੁਝ ਵੀ ਹੋ ਸਕਦੇ ਹਾਂ, ਹਮਕ ਨਰਾਮ ਨਹੀਂ ਹੋ ਸਕਦੇ ਅਸੀਂ। ਇਹੀ ਗੱਲਾਂ ਹਰ ਸ਼ੋਅ 'ਚ ਇਹੀ ਗੱਲਾਂ ਜਾਂ ਵੇਖ ਲਓ ਤੁਸੀਂ ਬੋਰ। लेकिन मैनू कोई इतराज नहीं यार। ਅੱਛਾ ਹੱਕ ਦੀ ਗੱਲ। ਖਰੀਦਦੇ ਹੁੰਦੇ ਆ ਵੀ, ਉਹਦਾ ਪੈਂਚਰ ਹੋ ਗਿਆ, ਉਹਨੇ ਪੂਰਾ ਸ਼ੋਅ ਪੈਂਚਰ ਤੇ 600 ਰੁਪਏ। ਉਹ ਪੈਂਚਰ ਨਹੀਂ, ਅਗਲੇ ਖਰਚੇ ਤੇ ਸੁਣ ਲਓ। ਸਾਰੀ ਦਿਹਾੜੀ ਮੈਂ ਕਿਸ ਚੱਕੀ ਤੋਂ ਲੰਘਿਆ ਮੈਂ, ਇਹ ਤੇ ਸੁਣ ਲਓ। ਆਂਡੇ ਆਲੂ ਆਂਡੇ ਪਕਾੜੇ ਸੀ, 2 ਆਂਡੇ ਲੈ ਕੇ ਆਏ ਉਸਤਾਦ ਜੀ, 20 ਰੁਪਏ ਦਾ ਇੱਕ ਆਂਡਾ, 40 ਰੁਪਏ ਉੱਥੇ ਲੱਗ ਗਏ। ਸੀਏ ਦਾ ਆਂਡਾ ਲਿਆਇਆ ਤੂੰ? 20 ਰੁਪਏ ਦਾ ਆਂਡਾ ਦੱਸੋ। ਸੀਏ ਦਾ ਆਹੋ ਸੀਏ ਦੀ ਬਾਲ ਹੁੰਦੀ ਨਾ 7 ਮਹਿੰਗੀ ਹੈ ਯਾਰ ਕਿੰਨੇ ਦਾ ਆਂਡਾ? 40 ਰੁਪਏ ਉਸਤਾਦ ਜੀ, ਹਾਂਡੀ ਤੇ ਲੱਗ ਗਏ 40 ਰੁਪਏ। ਤੇ ਤੂੰ ਸਸਤਾ ਲਿਆ ਹੁਣ, ਗੰਦਾ ਆਂਡਾ ਲਿਆ। 40 ਦੀ ਹਾਂਡੀ? ਹਾਂਜੀ। ਉਹ ਮਾਮਾ 40 ਦੀ ਕਿਹੜੀ ਹਾਂਡੀ? 2 ਆਂਡੇ ਨਾ ਵਿੱਚ ਬਾਕੀ ਚੀਜ਼ਾਂ ਆਲੂ ਪਿਆਜ਼ ਮਿਰਚਾਂ ਸ਼ਿਰਚਾਂ ਉਹ ਹੈ ਸੀ। ਇੱਕ ਫੁੱਟਬਾਲ ਵੀ ਪਾ ਲੈਣਾ ਸੀ 2 ਆਂਡਿਆਂ। हाँ की पालन थी बेच ਨਹੀਂ ਉਹ ਬਾਦੀ ਹੁੰਦਾ। 40 ਰੁਪਏ ਹਾਂਡੀ ਤੇ ਲੱਗੇ। ਪਾਈਆ ਦੁੱਧ ਲੈ ਕੇ ਦੇ ਕੇ ਆਏ ਆ, 40 ਰੁਪਏ ਦਾ ਉਹ, 80 ਰੁਪਏ। ਇਹਨੇ ਆਂਡੇ ਇਹ ਚਿੜੀਆਂ ਦਾ ਆਬੂ ਆ। ਪਾਈਆ ਦੁੱਧ ਘਰ ਲੈ ਕੇ ਦੇ ਆ। ਤਾਜੀ ਪਾਈਆ ਦੁੱਧ ਤੋਂ ਵੀ ਮਲਾਈ ਲਾਉਂਦੇ ਆ। ਨਹੀਂ ਜੀ, ਮੈਂ ਤੁਹਾਨੂੰ ਦੱਸਣਾ ਵਾ, ਇੱਕ ਟਾਈਮ ਮੈਨੂੰ ਯਾਦ ਆ ਉਸਤਾਦ ਜੀ ਨੇ ਮੈਨੂੰ ਫਸਟ ਟਾਈਮ ਪੈਂਟਾਂ ਸ਼ਰਟਾਂ ਦਿੱਤੀਆਂ ਸੀ। ਅਸੀਂ ਕਰਾਚੀ ਚੱਲੇ ਸੀ। ਕਰਾਚੀ ਦਾ ਇੱਕ ਯਾਦਗਾਰ ਸਾਡਾ ਵਲੌਗ ਹੋਇਆ। ਹਾਂ। ਦੁਨੀਆ ਨੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ। ਉਸਤਾਦ ਜੀ ਮਾਸ਼ਾਅੱਲਾ ਮਿਲੀਅਨ ਤੱਕ ਗਿਆ। ਔਰ ਉਹਦੀ ਡਿਊਰੇਸ਼ਨ ਕਿੰਨੀ ਸੀ? ਡਿਊਰੇਸ਼ਨ ਵੀ ਉਹਦੀ ਰਿਕਾਰਡ ਬਹੁਤ ਹੈ ਕਿ ਓਡਾ ਲੰਬਾ ਵਲੌਗ ਤੋਂ ਲੋਕਾਂ ਨੇ ਐਂਡ ਤੱਕ ਦੇਖਿਆ, ਔਰ ਵਿਊਅਰਸ਼ਿਪ ਮਿਲੀਅਨ ਤੋਂ ਜ਼ਿਆਦਾ। ਯਾਰ ਅਸੀਂ ਕਿੱਥੇ ਗਏ ਸੀ ਜਦੋਂ ਉਹ ਸਨ ਫੌਜੀ ਟਕਰੇ ਸੀ? 90 ਨਹੀਂ ਮੁੱਕਾ ਚੌਕ। ਉੱਥੇ ਪੱਕਾ ਜੋ 90 ਹੀ ਹੈ ਨਾ ਉਹ। 90 ਅਸੀਂ ਉਸਤਾਦ ਜੀ ਆਰਮੀ ਦਾ ਏਰੀਆ ਨਾ, ਤਾਂ ਤੁਸੀਂ ਉੱਥੇ ਵੜ ਕੇ ਸ਼ੂਟ ਕਰਨ। ਅੱਛਾ ਕੈਮਰੇ ਲੱਗੇ ਨੇ ਤੇ ਮੈਨੂੰ ਉਹਦੀ ਸ਼ਰਾਬ ਸੀ ਸਟਾਰ ਕਹਿੰਦਾ ਕੈਮਰਾ ਚੁੱਕ ਕੇ ਲੈ, ਨਹੀਂ ਲਾਈਟ ਚੁੱਕ ਕੇ ਲੈ ਪਿੱਛੇ ਰੇਂਜਰ ਖੜੀ ਤੇ ਮੈਂ ਇੰਜ ਕਰਕੇ ਲਾਈਟ ਨਾ ਰੇਂਜਰ ਵਾਲੇ ਨੂੰ ਮਾਰੀ, ਇਸਕੋ ਬੰਦ ਕਰੋ। ਮੈਂ ਕਿਹਾ ਇਹ ਕੌਣ ਐਡਾ ਵੱਡਾ ਭਾਈ? ਤਾਜੀ ਜਦੋਂ ਆਏ ਮਿੱਠਾ ਮੇਰੇ ਨਾਲ ਬੈਠਾ ਸੀ। ਉਹ ਕਿਤੇ ਨਾ ਲਾਈਟਾਂ ਪੈਂਦੀਆਂ ਸੀ ਅੱਖਾਂ 'ਚ, ਉਸ ਤੋਂ ਪਿੱਛੇ ਹਨੇਰਾ ਸੀ। ਤਾਜੀ ਪਿੱਛੇ ਨਹੀਂ ਨਜ਼ਰ ਆਉਂਦਾ ਅਕਸਰ ਵੇਖੇ ਨੂੰ। ਤੇ ਮਿੱਠਾ ਮੈਨੂੰ ਕਹਿ ਰਿਹਾ ਉਹ ਗੰਨਾ ਲੈ ਕੇ ਸਿਰ ਤੇ ਆ ਗਈ। ਮਿੱਠਾ ਮੈਨੂੰ ਕਹਿ ਰਿਹਾ ਚੱਲ ਲਿੰਕ ਤੋੜ ਗੱਲ ਤੋੜ। ਉਹ ਜਿਹੜਾ ਸਾਡਾ ਤੁਸੀਂ ਗਾਰਡ ਭੇਜਿਆ ਸੀ ਨਾ, ਬਾਡੀਗਾਰਡ, ਸਾਨੂੰ ਉਹਨੇ ਇੰਨੀਆਂ ਰਸਤੇ 'ਚ ਗੱਲਾਂ ਸੁਣਾਈਆਂ ਕਿ यहाँ पे भाई वो ऐसा हो जाता है, भाई एकदम ऐसा हो जाता है, लेकिन ये तुम परेशान नहीं होना। ਅਸੀਂ ਕਿਹਾ ਜੀ ਠੀਕ ਹੋ ਗਿਆ भाई तुम्हारे ਟੈਨਸ਼ਨ नहीं लेना, हम देखो हम तुम्हारे साथ हैं, टेंशन नहीं लेने का। ਮੈਂ ਕਿਹਾ ਜੀ ਠੀਕ ਹੋ ਗਿਆ। ਉਸਤਾਦ ਜੀ ਦੇ ਉੱਥੇ ਪਹੁੰਚੇ ਨਾ, ਸਾਨੂੰ ਰੇਂਜਰਸ ਨੇ ਫੜ ਲਿਆ। ਉਹਨਾਂ ਸਾਨੂੰ ਬਾਹਰ ਲਿਆਂਦਾ ਵਾ ਤੇ ਇੱਕ ਨਾ ਫੌਜੀ ਨੇ ਨਾ ਉਹਨੂੰ ਅੱਗੇ ਲਾਇਆ ਹੋਇਆ ਤੇ ਉਹ ਪਤਾ ਕਿੱਦਾਂ ਉਹਦੇ ਨਾਲ ਗੱਲ ਕਰ ਰਿਹਾ,
जी भाजी ਤੇ ਉਹ ਇੰਜ ਵੇਖ ਰਿਹਾ ਓਏ यहाँ पे क्या कर रहे हो ਸਭ ਤੋਂ ਏਦਾਂ ਬਹੁਤ ਡਰਿਆ। ਉਸਤਾਦ ਜੀ ਉਹ ਲੱਥੇ ਨੇ ਰੇਂਜਰ ਤੇ ਮਾਸ਼ਾਅੱਲਾ ਜਵਾਨ ਏਡੇ ਏਡੇ ਕੱਦ ਓਹੋ ਉਹ ਇੰਜ ਕਰਕੇ ਟਪਕ 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 4-5 ਨੇ ਥੱਲੇ ਆਏ ਨੇ ਤੁਸੀਂ ਮਾਮਾ ਕੈਮਰੇ ਚੁੱਕੇ ਉਹਦੇ ਹਸਾਸ ਦੀ ਜਗ੍ਹਾ ਤੇ ਵੜ ਗਏ। ਇੱਕ ਮਿੰਟ ਲੱਗਾ ਵਾ ਕਿ ਉੱਥੇ ਹੋਰ ਨਫਰੀ ਇਕੱਠੀ ਹੋ ਗਈ, ਉਹ ਆਈ ਜਾ ਰਹੀਆਂ ਗੱਡੀਆਂ ਤੇ ਉਹ ਟੱਪ ਕੇ ਅੰਦਰ, ਹਾਂਜੀ ਕਿੱਧਰ ਜੀ ਉਸਤਾਦ ਜੀ ਅਸੀਂ ਫੁੱਲ ਮਿੱਟੀ ਕੈਂਸਰ ਦੇ ਬੋਲ ਸੁੱਕਣ ਮਿੱਠਾ ਵੀ ਘਟਿਆ ਤੇ ਮਿੱਠਾ ਪਤਾ ਕੀ ਕਹਿੰਦੇ ਓਏ ਫਟਾਫਟ ਇਹਨਾਂ ਕੋ ਜਾਂਚ ਲਾ ਕੇ ਨਿਕਲੀ ਇਹ ਗੱਲ ਵੀ ਪੂਰੀ ਨਹੀਂ ਕਰ ਰਿਹਾ ਇਹਨਾਂ ਕੋ ਜਾਂਚ ਲਾ ਕੇ ਫਿਰ ਨਿਕਲੇ ਮੈਂ ਕਿਹਾ ਉਸਤਾਦ ਜੀ ਸੀ ਉੱਥੇ ਨਾ ਉਹ ਸੌਰੀ ਤੇਰੀ ਗੱਲ ਉਸਤਾਦ ਜੀ ਉਹ ਬੰਦਾ ਸੀ ਉਹ ਜਿਹੜੇ ਰੇਂਜਰਸ ਦੇ ਸਨ ਨਾ ਅਫਸਰ ਕੋਈ ਉਹ ਆਫੀਸਰ ਸਨ ਗੁਰਾਇਆ ਸਾਹਿਬ, ਉਹ ਪੰਜਾਬ ਦੇ ਸਨ। ਜਦੋਂ ਉਹਨਾਂ ਵੇਖਿਆ ਨਾ ਵੀ ਪੰਜਾਬੀ ਆ ਤੇ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਇਹ ਕਿੱਥੇ ਆ ਗਏ ਆ, ਉਹਨਾਂ ਉਸ ਵਜ੍ਹਾ ਤੋਂ ਸਾਨੂੰ ਛੱਡਿਆ, ਨਹੀਂ ਤੇ ਉਸਤਾਦ ਜੀ ਉਹਨਾਂ ਨੇ ਸਾਨੂੰ ਲੈ ਹੀ ਨਾ ਮਾਲੂਮ उन्होंने किया बकायदा कि सिर्फ इसलिए छोड़ रहे हैं कि आपको पता नहीं आप पंजाब से आए हो, वरना ये वो जगह ही नहीं है। ਹਾਂ ਸਹੀ ਗੱਲ ਨਹੀਂ ਤੇ ਉਹ ਜਿਹੜਾ ਬੇਵਕੂਫ ਜਿਹੜਾ ਤੁਹਾਨੂੰ ਉੱਥੇ ਵਾਲਾ ਲਗਾਇਆ ਉਹਨੂੰ ਕੋ ਚਾਹੀਦਾ ਸੀ ਉਸਤਾਦ ਜੀ ਉਹ ਤਾਂ ਸਾਨੂੰ ਪੂਰਾ ਇੰਜ ਲਿਆ ਕੇ ਉਸ ਗੜ 'ਚ ਬਿਠਾਇਆ ਉਹਨੇ ਕਹਿ ਲੋ। ਉਹ ਜਦੋਂ ਵੇਖਿਆ ਨਾ ਮੁੱਕਾ ਚੌਕ ਤੇ ਉਹ ਵੀ ਬਣੇ ਉਸਤਾਦ ਜੀ ਉਹ ਇੰਜ ਕਰਕੇ ਇੰਜ ਉਹ ਅਸੀਂ ਪੂਰਾ ਉਹ ਰਿੰਗ ਜੇ 'ਚ ਵੇਖਿਆ ਨਾ ਉਸਤਾਦ ਜੀ ਉਹ ਤਿੰਨ ਤਲਵਾਰਾਂ ਖਲੋਤੀਆਂ ਸੀ ਵੇਖੀਆਂ ਉੱਥੇ। ਸਾਨੂੰ ਕਹਿੰਦਾ ਇੱਥੇ ਸ਼ੋਅ ਕਰ ਲਓ। ਮੈਂ ਕਿਹਾ ਉਹ ਪਾਗਲ ਲੈ ਕੇ ਜੁਗਤਾ ਕਰੋਗੇ ਕਦੀ ਬਾਈ ਕਿਤੇ अच्छा 14 अगस्त का सानू कहंदा ਤੁਹਾਡਾ ਸ਼ੋਅ ਕਰਾਣਾ ਤੇ ਪੂਰੇ ਕਰਾਚੀ ਚ ਲੈ ਕੇ ਫਿਰ ਰਹੇ ਹੋ। ਮਜ਼ਾਰੇ ਕਾਇਦ ਚਲਤੇ ਹੈ, ਮਜ਼ਾਰੇ ਕਾਇਦ ਉੱਥੇ ਗਏ, ਸਾਰਾ ਸੈਟਅਪ ਚੁੱਕ ਕੇ ਉਹ ਬੰਦ ਉਹ ਬੰਦ ਸੀ। ਬੰਦ ਸ਼ਾਮ ਨੂੰ ਕਿਤੇ ਪੁਲਾਂ ਤੇ ਹੀ ਸ਼ੋਅ ਬਣਾਇਆ। ਤਾਂ ਜੀ ਇੰਨਾ ਡਰ ਗਏ ਉਹ ਆਰਮੀ ਤੋਂ, ਇੱਕ ਜਗ੍ਹਾ ਤੇ ਫੂਡ ਮਤਲਬ ਨਾ ਪੀਤੇ ਵਾਲੀ ਦੁਕਾਨ ਤੇ ਚਲੇ ਗਏ, ਕਹਿੰਦੇ ਇੱਥੇ ਸ਼ੋਅ ਕਰਦੇ, ਹਿੰਮਤ ਹੀ ਨਹੀਂ ਪਈ। ਉਹਨੇ ਨਾ ਉਸਤਾਦ ਜੀ ਬੁਲਟ ਗੱਡੀ ਸੀ ਨਾ ਉਹਦੇ ਕੋਲ ਬੁਲਟ ਉਹਦੇ ਤੇ ਬਿਠਾ ਕੇ ਨਾ ਤੇ ਮੈਂ ਹੁਣ ਉਹਦੇ ਨਾਲ ਮੈਨੂੰ ਕਹਿੰਦਾ ਆਪ ਚਲਾਓ ਭਾਈ ਤੇ ਮੈਂ ਉਸਤਾਦ ਜੀ ਉਹਦਾ ਚਿਹਰਾ ਕੀ ਕੀਤਾ, ਮੈਂ ਕੁੱਤਿਆਂ ਦੇ ਕੋਲੋਂ ਨਹੀਂ ਆਇਆ ਤੇ ਉਹਦੀਆਂ ਲੱਤਾਂ ਇੱਥੇ ਹੁਣ ਭਾਵੇਂ ਬੀਪ ਲਾ ਦੇਣਾ ਉਸਤਾਦ ਜੀ ਕਹਿੰਦਾ ਓਏ ਕਿਆ ਯਾਰ ਲੇਕਿਨ ਉਹ ਬੜਾ ਯਾਦਗਾਰ ਉਸ ਟੂਰ ਦੇ ਵਿੱਚ ਮੈਂ ਉਸਤਾਦ ਜੀ ਦੀਆਂ ਮਾਸ਼ਾਅੱਲਾ 3 ਪੈਂਟਾਂ ਪਾਈਆਂ ਸੀ 4-5 ਸ਼ਰਟਾਂ। ਮੈਨੂੰ ਤੇ ਮਿੱਠੇ ਨੂੰ ਇੱਕ ਖੈਮਾ ਲੱਭ ਗਿਆ ਸੀ, ਉਹਦੇ 'ਚ ਹੀ ਆਪਣਾ ਬਿਸਤਰਾ। ਬੜਾ ਮਜ਼ਾ ਆਇਆ। ਅੱਛਾ ਪੂਰਾ 2 ਸਾਲ ਉਹ ਸ਼ਰਟਾਂ ਮੈਂ ਪਾਈਆਂ ਯਾਰ। ਉਹ ਪੈਂਟ ਨਹੀਂ ਮੈਂ ਹਲੇ ਤੱਕ ਪੈਂਟ ਅੱਛਾ ਯਾਰ ਨਾਜ਼ਰੀਨ ਗੱਲ ਇਹ ਨਾ ਕਿ ਗੱਲ ਇਹ ਨਹੀਂ ਹੁੰਦੀ ਕਿ ਪੈਂਟਾਂ ਸ਼ਰਟਾਂ ਇਹਨੇ ਪਾ ਲੀਆਂ ਜਾਂ ਇਹਨੇ ਪਾ ਲੀਆਂ। ਜ਼ਾਹਰੀ ਤੌਰ ਤੇ ਤੁਸੀਂ ਵੇਖੋਗੇ ਤੁਹਾਨੂੰ ਇੰਝ ਲੱਗੇਗਾ ਯਾਰ ਕਿੱਡੀਆਂ ਨਿੱਕੀਆਂ ਗੱਲਾਂ ਇੱਥੇ ਬੈਕ ਕਰਦੇ ਨੇ ਮੇਰੀ ਸ਼ਰਟ। ਲੇਕਿਨ ਇਹ ਇੱਕ ਸਾਡੀ ਖੇਡ ਦਾ ਹਿੱਸਾ ਵਾ, ਸਾਡਾ ਇੱਕ ਮਤਲਬ ਪਿਆਰ, ਸਾਡਾ ਇੱਕ ਸਕ੍ਰਿਪਟ ਕਹਿ ਲਓ, ਜਾਂ ਅਸੀਂ ਤੇ ਜੈਨੂਇਨ ਜਿਹੜੀਆਂ ਗੱਲਾਂ ਕਰਦੇ ਸੀ ਤੁਹਾਨੂੰ ਉਹ ਹੀ ਸ਼ੇਅਰ ਕਰਦੇ ਨੇ, ਇਹ 'ਚ ਅਸੀਂ ਫੇਕਨੈਸ ਨਹੀਂ ਕਰਦੇ। ਠੀਕ ਹੈ ਨਾ, ਇਹ 'ਚ ਅਸੀਂ ਫੇਕ ਨਹੀਂ ਕਰਦੇ ਕਿ ਵੀ ਅਸੀਂ ਨਹੀਂ ਆਹ ਨਹੀਂ ਕਹਿਣਾ, ਇੱਦਾਂ ਨਹੀਂ ਕਹਿਣਾ, ਇੱਥੇ ਹੁਣ ਇਹ ਦੱਸਣਾ ਤੂੰ ਮੇਰੀ ਸ਼ਰਟ ਲਈ, ਨਹੀਂ ਅਸੀਂ ਇਹ ਨਹੀਂ ਕਰਦੇ। ਜੋ ਹੁੰਦਾ ਨਾ ਕਰੀ ਜਾਂਦੇ ਆ ਬਸ, ਉਹ ਗੱਲ ਕੋਈ ਨਹੀਂ। ਲੇਕਿਨ ਇਹਦਾ ਇਹ ਵੀ ਇੱਕ ਕਹਿ ਲਓ ਕਿ ਇੱਕ ਖੂਬਸੂਰਤੀ ਆ, ਕੋਈ ਓਲਾ ਨਹੀਂ ਭਾਈ, ਕੋਈ ਹੁੰਦਾ ਇਹ ਵੀ ਖੂਬਸੂਰਤੀ ਆ। ਸ਼ੁਗਲ ਮੇਲੇ 'ਚ ਕਿਹੜੀ ਗੱਲ ਆ, ਜਿਹੜੀ ਮਰਜ਼ੀ ਜਿੱਦੀ ਮਰਜ਼ੀ ਪਾਈ ਫਿਰੇ ਸ਼ਰਟਾਂ। ਪਰ ਉਸਤਾਦ ਜੀ ਹੁਣ ਮੇਰਾ ਤੁਹਾਨੂੰ ਕੋਈ ਹੱਲ ਸੋਚਣਾ ਪੈਣਾ, ਕਿਉਂਕਿ ਮੈਂ ਭੁੱਖ ਹੜਤਾਲ ਜੈਨੂਇਨ ਕਰਤੀ ਤੁਹਾਡੇ ਨਾਲ। ਮੈਂ ਕੁਛ ਨਹੀਂ ਖਾਣਾ ਪੀਣਾ ਇਸ ਦਫ਼ਤਰ 'ਚ ਤੁਹਾਡੇ ਬਾਹਰੋਂ ਨਾ ਐਡਾ ਪੈਟੀ 버ਗਰ ਖਾ ਗਿਆ ਜਿਹੜਾ ਭੁੱਖ ਹੜਤਾਲ ਤੇ ਕਰ ਰਿਹਾ ਨਾ ਉੱਤੇ ਨਹੀਂ ਸਹੀ ਕਰ ਰਿਹਾ ਭੁੱਖ ਹੜਤਾਲ ਵੀ। ਕੱਲ ਇਸ ਟਾਈਮ ਤੱਕ ਕਰ ਵੀ ਲਵੇ ਭੁੱਖ ਹੜਤਾਲ ਤੇ ਕੋਈ ਨਹੀਂ। ਭੁੱਖ ਹੜਤਾਲ ਨਾ ਕਰ, ਰੰਗ ਸਾਫ਼ ਹੋ ਜਾਣਾ, ਪਛਤਾਏਗਾ। ਜੋ ਹੁੰਦਾ ਹੋ ਜੇ, ਕਿਉਂ ਵੀ ਪਛਤਾਏਗਾ। ਜੋ ਹੁੰਦਾ ਹੋ ਜੇ। ਹੁਣ ਆਪਣੇ ਹਕੂਕ ਦੀ ਜੰਗ ਲੜਨੀ। ਹਾਂ ਮਿੱਠਾ ਜੀ ਤੁਸੀਂ ਪਿੱਛੇ ਪੈਰ ਕਰ ਲਿਆ, ਇੱਕ ਏਸੀ ਦੀ ਖਾਤਰ ਵਿਕ ਗਿਆ ਤੂੰ, ਤੈਨੂੰ ਪਤਾ ਹੀ ਨਹੀਂ। ਪਿੱਛੇ ਪਿਆਰ ਕਰਦਾ ਤੂੰ, ਛੱਡ ਗੱਲਾਂ ਤੇ ਤੇਰੇ ਨਾਲ ਯੋਗ ਦਰ ਯੋਗ ਲੜ ਗਿਆ, ਦਰਖਸ਼ਾਂ ਫੂਲ ਇੱਕ ਦੀਵਾਰ ਹੋ ਜਾਓ, ਇੱਕ ਜੁੱਟ ਹੋ ਜਾਓ। ਕਿਹਨੂੰ ਲਓ ਜੀ ਫਰੀਦ ਸਾਹਿਬ ਟਾਈਮ ਐਂਡ ਹੋ ਗਿਆ ਪ੍ਰੋਗਰਾਮ ਦਾ। ਇੱਕ ਤੁਹਾਨੂੰ ਮੈਂ ਕਿਊ ਦੇਣ ਲੱਗਾ, ਗੱਲ ਅਗਲੇ ਪ੍ਰੋਗਰਾਮ 'ਚ ਕਰਾਂਗੇ ਸਾਰੀ। ਤੁਹਾਨੂੰ ਅਸੀਂ ਇੱਕ ਜਗ੍ਹਾ ਤੇ ਲੈ ਕੇ ਜਾਣਾ, ਫੈਸਲਾਬਾਦ। ਓਕੇ ਠੀਕ ਹੈ ਜੀ। ਤੇ ਸਿਰਫ ਕਿਊ ਦੇਣ ਲੱਗਾ, ਬਾਕੀ ਅਗਲੇ ਪ੍ਰੋਗਰਾਮ 'ਚ ਤਫਸੀਲ ਨਾਲ ਗੱਲ ਕਰਾਂਗੇ। ਔਰ ਪ੍ਰੋਗਰਾਮ ਕਰਦੇ ਆਪਾਂ ਉੱਠ ਕੇ ਜਾਵਾਂਗੇ, ਇੱਕ ਸ਼ਰਤ ਲਾਉਣੀ ਹੈ ਤੁਹਾਨੂੰ। ਇੱਕ ਮੈਂ ਪੂਰੀ ਸਿਚੁਏਸ਼ਨ ਦੱਸਾਂਗਾ, ਇੱਕ ਟਾਸਕ ਆ। ਇੱਕ ਜਗ੍ਹਾ ਤੇ ਮੈਂ ਲੈ ਕੇ ਜਾਣਾ ਤੁਹਾਨੂੰ ਕਿ ਉੱਥੇ ਕਿਸ ਤਰ੍ਹਾਂ ਕਰਕੇ ਪੁਲ ਜਿਹਾ ਬਣਿਆ ਤੇ ਤੁਸੀਂ ਇੰਜ ਜਾਣਾ ਵਾ, ਸਾਹਮਣੇ ਇੱਕ ਸ਼ੀਸ਼ਾ ਲੱਗਾ, ਉਹਨੂੰ ਹੱਥ ਲਾ ਕੇ ਤੁਸੀਂ ਵਾਪਸ ਆ ਜਾਣਾ। ਬਸ 10 ਕਦਮ ਤੇ ਸ਼ੀਸ਼ਾ ਲੱਗਾ, ਹੱਥ ਲਾ ਕੇ ਵਾਪਸ ਆ ਜਾਣਾ ਬਸ। ਸ਼ਰਤ ਵੀ ਉਹਦੇ ਸਾਈਡਾਂ ਤੇ ਇੰਜ ਜੰਗਲੇ ਨੇ, ਯਾਨੀ ਉਹ ਫੜਨ ਵਾਲੇ, ਉਹਦੇ ਨਾਲ ਨਹੀਂ ਟੱਚ ਹੋਣਾ ਬੋਡੀ। ਇੱਥੇ ਹੀ ਫੈਸਲਾਬਾਦ ਔਰ ਹੈਪੀ ਮੂਡ, ਕੋਈ ਡੇ ਡਰਾਉਣਾ ਕੁਝ ਨਹੀਂ। ਤੁਹਾਨੂੰ ਇਹਦੀ ਤਫਸੀਲ ਅਗਲੇ ਦੱਸਾਂਗੇ। ਤੁਹਾਡਾ ਦਿਲ ਮੰਨੇ ਤੇ ਸਾਡਾ ਸ਼ਰਤ ਲਾ ਲੈਣਾ, ਹਾਂਜੀ ਨਾ ਮੰਨੇ ਮੇਰੇ ਨਾਲ ਸ਼ਰਤ ਠਹਿਰ ਯਾਰ ਤੂੰ ਐਵੇਂ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਭਰਪੂਰ ਤਰ੍ਹਾਂ। ਔਰ ਯਾਰ ਤੁਹਾਡੀ ਮਿਹਰਬਾਨੀ ਹੈ, ਕਸਮ ਸੱਚੀ ਤੁਹਾਨੂੰ ਗੱਲ ਦੱਸਾਂ ਮੈਂ ਸੱਚੀ, ਕਿ ਮੈਂ ਇੱਥੇ ਬੈਠਾ ਨਾ ਕਿਸ ਟਾਈਮ ਮੈਂ ਹੁਣ ਆ ਗਏ ਯਾਰ, ਮਤਲਬ ਤੁਸੀਂ ਕਹਿੰਦੇ ਹੋਗੇ ਯਾਰ ਇਹੀ ਗੱਲਾਂ ਰੋਜ਼ ਕਰੀ ਜਾਂਦੇ ਹੋ, ਸ਼ਰਟਾਂ।
ਲੇਕਿਨ ਪਤਾ ਨਹੀਂ ਤੁਹਾਨੂੰ ਇਹਦੇ 'ਚ ਹੀ ਮਜ਼ਾ ਆਈ ਜਾਂਦਾ, ਤੁਹਾਨੂੰ ਇਹ ਚੰਗੀਆਂ ਲੱਗੀ ਜਾਂਦੀਆਂ। ਮੈਂ ਸੱਚੀ ਤੁਹਾਨੂੰ ਗੱਲ ਦੱਸ ਦਿੰਦਾ, ਇਹਦੀ ਸ਼ਕਲ ਚੈੱਕ ਕਰੋ ਤੁਸੀਂ, ਇਹ ਦੇਖੋ ਸਾਡੀ ਪਤਾ ਨਹੀਂ। ਜੱਟ ਸਾਹਿਬ ਅੱਛਾ ਉਹਦੀ ਨਾਰਮਲ ਸੀ ਸਾਚੀ, ਤੁਸੀਂ ਬਹੁਤ ਉਹ ਦੇਖ ਲਾ, ਇੱਧਰ ਦੇਖ ਲਾ, ਇੱਧਰ ਦੇਖ ਲਾ। ਇੱਥੇ ਹੀ ਹੈ। ਹੀ ਆ। ਸਾਜੀ ਏਸੀ ਅੱਗੇ ਬਹਿ ਕੇ ਵੀ ਤਾਂ ਲੱਗਦਾ ਧੁੱਪੇ ਬੈਠਾ। ਹੈਂ? ਤੇ ਤੁਹਾਡਾ ਪਿਆਰ ਆ, ਤੁਹਾਡੀ ਮਿਹਰਬਾਨੀ ਆ ਕਿ ਤੁਸੀਂ ਪਸੰਦ ਕਰ ਲੈਂਦੇ ਹੋ, ਏਡਾ ਲੰਮਾ ਸ਼ੋਅ ਵੇਖ ਲੈਂਦੇ ਹੋ। ਪਤਾ ਨਹੀਂ ਮੁਹੱਬਤ। ਇਹ 'ਚ ਕੀ ਗੱਲ ਆ। ਮੈਨੂੰ ਵੈਸੇ ਲੱਗਣ ਲੱਗ ਪੈਂਦਾ ਕਿ ਯਾਰ ਮੈਂ ਹੋਵਾਂ ਨਾ ਤੁਹਾਡੀ ਜਗ੍ਹਾ ਤੇ ਮੈਂ ਕਹਿ ਦਵਾਂ ਕਿ ਯਾਰ ਕੀ ਯਾਰ ਬੋਂਗੀਆਂ ਯਾਰ, ਪੂਰਾ ਘੰਟਾ ਸੁਣੀ ਜਾਂਦੇ। ਉਸਤਾਦ ਜੀ ਉਹ ਬੜੇ ਵੱਡੇ ਦਿਲ ਵਾਲੇ ਬੰਦੇ ਨੇ, ਸ਼ਹਜ਼ਾਦੇ ਲੋਕ ਨੇ। ਉਹ ਚੱਲ ਤੇਰੀਆਂ ਸੁਣਨ, ਤੇਰੇ ਵਰਗੇ ਬੰਦੇ ਨੂੰ ਘਰੋਂ ਦੂਸਰੇ ਵਾਲੀ ਸਾਲਣ ਨਹੀਂ ਮਿਲਦਾ। ਉਹ ਸਾਲਣ ਆਪ ਕਹਿੰਦੇ ਉਹ ਸਾਲਣ ਆਪ ਕਹਿੰਦੇ ਦੁਰ ਰਿਟਰਨ। ਚਲੋ ਠੀਕ ਆ, ਹੁਣ ਤੁਸੀਂ ਮੇਰੇ ਕੋਲ ਲੈ ਲੈਣਾ ਮੋਟਰਸਾਈਕਲ ਦੇ ਵੀ ਪੈਸੇ ਤੇ ਸਾਰੇ ਪੈਸੇ ਤੁਸੀਂ ਵੀ ਲੈ ਲੈਣਾ, ਤੁਸੀਂ ਵੀ ਲੈ ਮੈਂ ਤਾਂ ਦੱਸ ਹੀ ਅੱਗੇ ਚਲੋ ਥੋੜਾ ਠੀਕ ਹੈ, ਕਾਲ ਚਲਾਤੀ ਆ ਵੀ ਫੌਰਨ ਦਿਓ ਮੋਟਰਸਾਈਕਲ। ਚਲੋ ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਤੁਹਾਨੂੰ ਮਾਲਕ ਦਿਖਾਉਣੇ ਜਿਹਨਾਂ ਨੂੰ ਗੱਲ ਆ, ਪੱਟੀ ਬੰਨੀ ਸੀ ਮੁੰਡੇ ਅੱਖਾਂ ਤੇ। ਯਾਰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਮੈਂ ਤਾਂ ਖੁਸ਼ ਹਾਂ ਬਸ, ਸ਼ੁਕਰ ਅਲਹਮਦੁਲਿਲਾ। ਉਹ ਬੱਤੀਆਂ ਭਰ ਕੇ ਲਿਜਾ ਰਹੇ ਆ। ਮਾਲਕ ਸੀ ਇੱਕ ਬੰਦੇ ਦੇ ਘਰ, ਉਹਨੂੰ ਲੇਟ ਆਇਆ ਕੰਮ ਤੇ। ਉਹਨੇ ਕਿਹਾ, ਮਾਲਕ ਨੇ ਕਿਉਂ ਲੇਟ ਆਇਆ? ਉਹਨੇ ਕਿਹਾ ਸਰ ਸਾਡੀ ਮੋਟਰ ਸੜ ਗਈ। ਮਾਲਕ ਉਸੇ ਟਾਈਮ ਘਰ ਗਿਆ, ਸਾਰੀ ਵਾਇਰਿੰਗ ਮੋਟਰ ਉੱਤੇ ਟੈਂਕੀ ਲਵਾ ਕੇ ਦਿੱਤੀ। ਕਹਿੰਦਾ ਲੈ ਬੇਟਾ। ਕਿਹੜਾ ਮਾਲਕ ਹੋਏਗਾ ਆਪ ਘਰ ਗਿਆ, ਕਿੰਨਾ ਕੁ ਅੱਛਾ ਮਾਲਕ ਹੋਏਗਾ, ਕਿੱਡਾ ਕੁ ਲੈਵਲ ਹੋਏਗਾ ਉਹਦਾ ਕਿ ਉਹਨੇ ਬੰਦਾ ਨਹੀਂ ਭੇਜਿਆ ਕਿ ਜਾ ਉਸਕੇ ਘਰ का काम करो, ਆਪ ਚਲਾ ਗਿਆ। ਔਰ ਉਸ ਮੋਟਰ ਦੇ ਪਾਣੀ ਨਾਲ ਨਹਾ ਕੇ ਆਇਆ। ਆ ਨਹਾ ਕੇ ਆਇਆ। ਹਾਂਜੀ। ਅਗਲੇ ਪੇਜ ਜਿਆ ਹੀ ਇਸ ਤੋਂ ਸੀ ਕਿ ਮੈਂ ਆ ਕੇ ਆਉਣ ਦੀ ਵਾਰੀ ਨਹਾ ਕੇ ਆਉਣਾ। ਅਗਲੇ ਪੇਜ ਬਦਲ ਕੇ ਆਪਣੇ EMPLOYEES ਦੇ ਘਰ ਜਾਂਦੇ ਆ ਵੀ ਦੇਖਾਂ ਦੇ ਘਰ ਦੇ ਹਾਲਾਤ ਕੀ ਆ। ਓਏ ਆਦਤ ਨਾ ਪਾਓ। ਚਲੋ ਭਾਜੀ ਤੁਹਾਡੇ ਵੀ ਕਦੇ ਹੋਵੇ ਨਾ ਮਸਲਾ, ਮੈਨੂੰ ਦੱਸਣਾ, ਮੈਂ ਆਪ ਕਰੋ ਕਿ ਮੈਂ ਵੀ ਨਹਾ ਕੇ ਆਵਾਂਗਾ। ਨਾ ਉਸਤਾਦ ਜੀ ਦਾ ਅੱਛਾ ਇੱਕ ਕਹਿ ਦਿਓ ਕਿ ਸਾਰੇ ਮੇਰੀ ਵਾਲਦਾ ਦੀ ਦੁਆ ਕਰਨਾ। ਪਾਇਆ ਨਾ, ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਕੱਲ ਵਾਲੇ ਸ਼ੋਅ 'ਚ ਕਿ ਉਹ ਗਿਰੇ ਨੇ ਤੇ ਉਹਨਾਂ ਦੇ ਫ੍ਰੈਕਚਰ ਫੁਕਚਰ ਹੋਇਆ ਕੋਈ, ਤੇ ਉਹ ਖੈਰ ਸਾਰੇ ਦੁਆ ਕਰੋ ਇਨਸ਼ਾਅੱਲਾ ਸਭ ਹੀ ਖੈਰ ਨਾਲ, ਟੈਨਸ਼ਨ ਨਾ ਲੈ ਕੇ ਆਤਾ ਹੋ ਜਾਏਗਾ। ਐ ਕੋਡਿੰਗ ਹੋ ਜਾਣਗੇ, ਟੈਨਸ਼ਨ ਨਹੀਂ ਲੈਣੀ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ, ਲਵ ਯੂ।